ਜਦੋਂ ਤੋਂ ਸੀਜ਼ਨ ਸ਼ੁਰੂ ਹੋਇਆ ਆ ਵੈਦਰ ਦੇ ਵਿੱਚ ਕਾਫੀ ਉਥਲ-ਪੁਥਲ ਜੀ ਦੇਖੀ ਆ। ਮੀਂਹ ਪੈ ਗਿਆ, ਧੁੱਪ ਲੱਗ ਗਈ, ਹੀਟ ਵੇਵ ਵੀ ਕਈ ਆ ਗਈਆਂ। ਸੋ ਇਹ ਕਿੱਦਾਂ ਦਾ ਰਿਹਾ ਇਸ ਵਾਰ ਦਾ ਐਕਸਪੀਰੀਅੰਸ? ਇਸ ਵਾਰ ਟੈਂਪਰੇਚਰ ਜਿਹੜਾ ਮਾਰਚ ਵਿੱਚ ਕਾਫੀ ਗਰਮ ਹੋ ਗਿਆ ਸੀ, ਉਹਦੇ ਨਾਲ ਜਿਹੜੀ ਅੰਗੂਰਾਂ ਦੀ ਬਲੂਮਿੰਗ ਆ ਉਹ ਵੀ ਬਹੁਤ ਅਰਲੀ ਹੋ ਗਈ ਸੀ ਤੇ ਉਹਦੇ ਨਾਲ ਇੱਕ ਵਾਰੀ ਤਾਂ ਉਹ ਬਲੂਮ ਹੋ ਗਏ, ਮੁੜ ਕੇ ਅਪ੍ਰੈਲ ਮਹੀਨਾ ਜਿਹੜਾ ਸਾਰਾ ਸੀ ਉਹ ਠੰਡਾ ਚੱਲ ਗਿਆ। ਜਿਹੜੀ ਉਹਨਾਂ ਦੀ 100% ਬਲੂਮਿੰਗ ਸੀ ਨਾ, ਉਹ ਐਤਕੀ ਪੂਰੀ ਇੱਕ ਸਾਰ ਨਹੀਂ ਹੋਈ। ਪਹਿਲਾਂ ਤਾਂ ਸਟਾਰਟਿੰਗ ਬਹੁਤ ਵਧੀਆ ਹੋਈ ਸੀ ਐਤਕੀ, ਪਰ ਬਲੂਮਿੰਗ ਸਲੋ ਹੋ ਗਈ। ਤੇ ਜੇ ਬਲੂਮਿੰਗ ਦਾ ਸਲੋ, ਜਿਹੜੇ ਪਹਿਲਾਂ ਬਲੂਮ ਹੋ ਜਾਂਦੇ ਆ ਗੁੱਛੇ, ਉਹ ਵਧੀਆ ਬਣ ਜਾਂਦੇ ਆ। ਜਿਹੜੇ ਬਲੂਮ ਫੇ ਹੁੰਦੇ ਆ ਲੇਟ, ਉਹ ਫਿਰ ਛੋਟੇ ਰਹਿ ਜਾਂਦੇ ਆ। ਕਿੰਨੇ ਸਾਈਜ਼ ਦਾ ਫਰਕ ਦੇਖ ਰਹੇ? ਮੈਂ ਦੇਖਿਆ ਸੀ ਸ਼ੋਲਡਰ ਜਿਹੜੇ ਉਹਨਾਂ ਦੇ ਕਾਫੀ ਸ਼ੋਲਡਰ ਸਾਦੇ ਆ, ਜਿਹੜੇ ਕਿ ਕਾਫੀ ਲੰਬੇ ਹੁੰਦੇ ਆ, ਐਤਕੀ ਉਹ ਕਾਫੀ ਛੋਟੇ ਆ। ਪਰ ਇਹ ਜਿਹੜੀ ਸੌਗੀ ਆ ਹੁਣ ਤਕਰੀਬਨ ਮੈਨੂੰ ਲੱਗਦਾ ਵੀ 20-25 ਤਰੀਕ ਦੇ ਲਾਗੇ ਛਾਗੇ, 25 ਦੇ ਲਾਗੇ ਛਾਗੇ ਇਹ ਸੌਫਟ ਹੋਣੇ ਸ਼ੁਰੂ ਹੋ ਜਾਣੇ ਆ ਤੇ ਅੱਗੇ ਹੁੰਦੇ ਆ ਜੁਲਾਈ ਦੇ ਪਹਿਲੇ ਹਫਤੇ। ਮੈਂ ਦੇਖਿਆ ਸੀ ਕੱਲ ਵੀ ਤਾਂ ਵੀ ਜਿਹੜੇ ਗੁੱਛੇ ਆ ਉਹ ਕਾਫੀ ਵਧੀਆ ਬਣੇ ਆ, ਪਰ ਉਹਨਾਂ ਨੂੰ ਹੁਣ ਆ ਜਿਹੜੀ 4 ਦਿਨ ਹੀਟ ਹੁਣ ਸਾਡੇ ਕੋਲ ਆ ਰਹੀ ਆ, ਇਹਦੇ ਨਾਲ ਉਹ 24-25 ਤਰੀਕ ਨੂੰ ਐਤਕੀ ਸੌਫਟ ਹੋਣੇ ਸ਼ੁਰੂ ਹੋ ਜਾਂਦੇ ਆ। ਜਦੋਂ 2-3 ਬੇਰੀਜ਼ ਵੀ ਇੱਕ ਗੁੱਛੇ 'ਚ ਸੌਫਟ ਹੋਣ ਲੱਗ ਪਣ, ਫੇ ਇਹਨਾਂ ਨੂੰ ਮਿਲਡੂ ਦਾ ਕੋਈ ਖਤਰਾ ਨਹੀਂ। ਇੰਨੇ ਸਾਲ ਦੇ ਐਕਸਪੀਰੀਅੰਸ 'ਚ ਇਦਾਂ ਦੇ ਵੈਦਰ ਪੈਟਰਨ ਪਹਿਲਾਂ ਵੀ ਆਏ ਕਿ ਘੱਟ ਆਏ? ਬਹੁਤ ਘੱਟ ਆਏ। ਥੋੜਾ ਬਜਟ ਦਾ ਦੱਸੋ, ਕਿਉਂਕਿ ਜਿਹੜੀ ਇਰਾਨ ਵਾਰ ਆ ਉਹਨੇ ਫਰਟੀਲਾਈਜ਼ਰਸ ਦੇ ਉੱਤੇ ਬਹੁਤ ਜਿਹੜਾ ਉਹ ਅਸਰ ਪਾਇਆ ਆ। ਫਰਟੀਲਾਈਜ਼ਰ ਦਾ ਕਿੱਦਾਂ ਰਿਹਾ ਇਸ ਵਾਰ? ਫਰਟੀਲਾਈਜ਼ਰ ਡਬਲ ਆਈ, ਸਾਰਾ ਹਿੱਲ ਗਿਆ ਬਜਟ ਪੂਰਾ ਡਬਲ। ਸਲਫਰ ਯਾਨੀ ਕਿ ਪਲੀ ਫਰਟੀਲਾਈਜ਼ਰ ਨਹੀਂ, ਬਾਕੀ ਕੈਮੀਕਲ ਵੀ ਸਾਰੀਆਂ ਮਹਿੰਗੀਆਂ ਹੋਈਆਂ। ਅੱਜ ਕੱਲ ਬਹੁਤ ਟੈਕਨੋਲੋਜੀ ਦਾ, ਸਮਾਰਟ ਐਗ ਦਾ ਜਿਹੜਾ ਕੰਮ ਚੱਲ ਰਿਹਾ, ਤੁਸੀਂ ਕਿੰਨਾ ਕੁ ਅਪਣਾਈ ਹੈ ਟੈਕਨੋਲੋਜੀ? ਤਕਰੀਬਨ ਟੈਕਨੋਲੋਜੀ ਦੇ ਨਾਲ ਇਦਾਂ ਹੈਗਾ ਵੀ ਕਾਫੀ ਜਿਹੜੀਆਂ ਫਰਟੀਲਾਈਜ਼ਰ ਪਾਉਣੀ ਆ ਡ੍ਰਿਪ ਦੇ ਥਰੂ, ਇਹ ਬਹੁਤ ਵੱਡਾ ਫਾਇਦਾ ਹੈ। ਘੱਟ ਲੱਗਦੀ ਹੈ? ਘੱਟ ਵੀ ਲੱਗਦੀ ਆ, ਨਾਲੇ ਤੁਸੀਂ ਥੋੜੀ ਪਾ ਸਕਦੇ ਆ। ਬਾਕੀ ਸਪਰੇਆਂ 'ਚ ਬਹੁਤ ਫਰਕ ਆ। ਹੁਣ ਜਿਹੜੀਆਂ ਮਸ਼ੀਨਾਂ ਹੈਗੀਆਂ ਸਪਰੇਆਂ ਵਾਲੀਆਂ, ਅੱਗੇ ਤਕਰੀਬਨ ਤੁਸੀਂ ਸੈੱਟ ਕਰਦੇ ਸੀ ਵੀ ਆਪਾਂ ਹੁਣ ਇੱਕ ਟੈਂਕ ਭਰ ਕੇ ਦਾ ਰੋ ਲਾ ਲਈਏ। ਹੁਣ ਤੁਸੀਂ ਉਹ ਕੰਪਿਊਟਰ ਸਿਸਟਮ ਬਣਿਆ ਹੋਇਆ, ਤੁਸੀਂ ਉਹ ਪਾਣੀ ਪਾ ਲਓ ਤੇ ਪ੍ਰੋਗਰਾਮ ਕਰ ਲਓ, ਉਹ ਤੁਹਾਨੂੰ ਦੱਸ ਦਊਗੀ ਇੱਕ ਰੋਜ਼ ਕਿੰਨੀਆਂ ਗੇਲਣਾਂ ਲੱਗੀਆਂ। ਹੁਣ ਮੈਂ ਕੱਲ ਹੀ ਗੱਲ ਕਰਦਾ ਸੀ, ਕਹਿੰਦੇ ਵੀ ਸਾਡੀ ਤਾਂ 60% ਐਤਕੀ ਯਾਨੀ $60,000-70,000 ਸਰਪਲਸ ਹੋ ਜਾਣੀ ਹੈ ਸੌਗੀ। ਤੇ ਜੇ ਹੁਣ ਉਹ ਸਰਪਲਸ ਹੋ ਗਈ 60,000 ਟਨ, ਤੇ ਸਮਝ ਲਓ ਪ੍ਰਾਈਸ ਆ ਗਈ 1600 ਤੇ 2 ਸਾਲਾਂ 'ਚ ਪ੍ਰਾਈਸ ਕਾਸਟ ਡਬਲ ਹੋ ਗਈ, ਪ੍ਰਾਈਸ ਘਟ ਗਈ। ਤੇ ਦੱਸਦੇ ਨੇ ਵੀ ਕਿਉਂ ਸਰਪਲਸ ਹੋਣੀ ਹੈ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਦੇ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਜੁੜ ਚੁੱਕੇ ਨੇ ਸਰਬਜੀਤ ਸਿੰਘ ਜੀ ਕਰਮਨ ਤੋਂ। ਸਰਬਜੀਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਨਵੀਰ ਸਿੰਘ ਜੀ, ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜਿਵੇਂ ਆਪ ਸਭ ਜਾਣਦੇ ਆ ਵੀ ਗੱਲਬਾਤ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਜਿਹੜੀ ਕਰਦੇ ਰਹਿੰਦੇ ਆ। ਕੀ ਕੁਛ ਲੇਟੈਸਟ ਚੱਲ ਰਿਹਾ, ਕੀ ਅਪਡੇਟਸ ਆ, ਕੀ ਹੋ ਰਿਹਾ ਆ, ਉਹਦੇ ਬਾਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਆ। ਸਰਬਜੀਤ ਸਿੰਘ ਜੀ ਕਰਮਨ ਤੋਂ ਲੰਮੇ ਅਰਸੇ ਤੋਂ ਕਰਮਨ ਇਲਾਕੇ 'ਚ ਖੇਤੀਬਾੜੀ ਕਰਦੇ ਆ ਰਹੇ ਆ। ਬਦਾਮਾਂ ਦੇ ਖੇਤ ਤੇ ਨਾਲ ਦੇ ਨਾਲ ਜਿਹੜੇ ਸੌਗੀ ਦੀ ਜਿਹੜੀ ਫਾਰਮਿੰਗ ਆ ਉਹ ਕਈ ਸਾਲਾਂ ਤੋਂ ਕਰਦੇ ਜਿਹੜੇ ਉਹ ਆ ਰਹੇ। ਆਪਾਂ ਪਹਿਲਾਂ ਵੀ ਇਹਨਾਂ ਦੇ ਨਾਲ ਕਾਫੀ ਵਾਰੀ ਗੱਲਬਾਤ ਜਿਹੜੀ ਉਹ ਕੀਤੀ ਆ। ਜਿਵੇਂ ਆਪਾਂ ਹੁਣ ਜਾਣਦੇ ਹਾਂ ਸਰਬਜੀਤ ਸਿੰਘ ਜੀ ਵੀ ਇਸ ਮੌਕੇ ਹੁਣ ਗਰਮੀਆਂ ਆ ਗਈਆਂ, ਆਉਂਦੇ ਦਿਨਾਂ ਦੇ ਵਿੱਚ 100+ ਟੈਂਪਰੇਚਰ ਜਿਹੜਾ ਉਹ ਆ ਰਿਹਾ। ਇਸ ਵਾਰ ਜਦੋਂ ਤੋਂ ਸੀਜ਼ਨ ਸ਼ੁਰੂ ਹੋਇਆ ਆ ਵੈਦਰ ਦੇ ਵਿੱਚ ਕਾਫੀ ਉਥਲ-ਪੁਥਲ ਜੀ ਦੇਖੀ ਆ। ਮੀਂਹ ਪੈ ਗਿਆ, ਧੁੱਪ ਲੱਗ ਗਈ, ਹੀਟ ਵੇਵ ਵੀ ਕਈ ਆ ਗਈਆਂ। ਸੋ ਇਹ ਕਿੱਦਾਂ ਦਾ ਰਿਹਾ ਇਸ ਵਾਰ ਦਾ ਐਕਸਪੀਰੀਅੰਸ? ਇਸ ਵਾਰ ਟੈਂਪਰੇਚਰ ਜਿਹੜਾ ਮਾਰਚ ਵਿੱਚ ਕਾਫੀ ਗਰਮ ਹੋ ਗਿਆ ਸੀ, 95 ਦੇ ਲਾਗੇ ਛਾਗੇ ਚੱਲ ਗਿਆ ਸੀਗਾ। ਉਹਦੇ ਨਾਲ ਜਿਹੜੀ ਅੰਗੂਰਾਂ ਦੀ ਬਲੂਮਿੰਗ ਆ ਉਹ ਵੀ ਬਹੁਤ ਅਰਲੀ ਹੋ ਗਈ ਸੀ। ਠੀਕ ਹੈ। ਤੇ ਉਹਦੇ ਨਾਲ ਇੱਕ ਵਾਰੀ ਤਾਂ ਉਹ ਬਲੂਮ ਹੋ ਗਏ, ਮੁੜ ਕੇ ਅਪ੍ਰੈਲ ਮਹੀਨਾ ਜਿਹੜਾ ਸਾਰਾ ਸੀ ਉਹ ਠੰਡਾ ਚੱਲ ਗਿਆ। ਤੇ ਜਿਹੜੀ ਉਹਨਾਂ ਦੀ 100% ਬਲੂਮਿੰਗ ਸੀ ਨਾ, ਉਹ ਐਤਕੀ ਪੂਰੀ ਇੱਕ ਸਾਰ ਨਹੀਂ ਹੋਈ। ਕਈ ਜਿਹੜੇ ਗੁੱਛੇ ਪਹਿਲਾਂ ਸੀਗੇ ਉਹ ਪਹਿਲਾਂ ਬਲੂਮ ਹੋ ਗਏ, ਤੇ ਜਿਹੜੇ ਠੰਡ 'ਚ ਆ ਗਏ ਉਹ ਫਿਰ ਹੌਲੀ ਬਲੂਮ ਹੋਏ। ਠੀਕ ਹੈ। ਤੇ ਜਿਹੜੀ ਉਹ ਮੈਂ ਦੇਖਦਾ ਸੀਗਾ ਐਤਕੀ ਅੰਗੂਰਾਂ ਦੇ ਗੁੱਛਿਆਂ ਨੂੰ ਕਾਫੀ, ਤੇ ਵੀ ਜਿਹੜੇ ਪਹਿਲਾਂ ਬਲੂਮ ਹੋਏ ਸੀ ਉਹ ਬਹੁਤ ਵਧੀਆ ਮੈਚੋਰ ਹੋ ਰਹੇ ਆ। ਠੀਕ ਆ। ਜਿਹੜੇ ਲੇਟ ਬਲੂਮ ਹੋਏ ਆ ਉਹ ਥੋੜ੍ਹੇ ਛੋਟੇ ਰਹਿ ਗਏ ਐਤਕੀ। ਅੱਛਾ। ਹਾਂਜੀ, ਉਹ ਛੋਟੇ, ਉਹਨਾਂ ਨੂੰ ਯਾਨੀ ਕਿ ਪੂਰੇ ਉਹ ਬਣ ਨਹੀਂ ਸਕੇ, ਠੰਡ ਹੋ ਗਈ ਦਵਾ ਜ਼ਿਆਦਾ ਵਿੱਚ ਕਿਉਂ ਅਪ੍ਰੈਲ ਮਹੀਨਾ ਸਾਰਾ ਤਕਰੀਬਨ ਸਾਡੇ ਕੋਲ ਕਾਫੀ ਠੰਡਾ ਰਿਹਾ। ਇੱਕ ਦਿਨ ਵੀ ਨਹੀਂ ਅਪ੍ਰੈਲ ਦੇ ਵਿੱਚ ਸਾਡੇ ਕੋਲ ਮੇਰਾ ਖਿਆਲ 80 ਡਿਗਰੀ ਟੈਂਪਰੇਚਰ ਹੋਇਆ ਸੀਗਾ। ਠੀਕ ਹੈ। ਤੇ ਮਾਰਚ ਵਿੱਚ ਪਹਿਲਾਂ ਤਾਂ ਸਟਾਰਟਿੰਗ ਬਹੁਤ ਵਧੀਆ ਹੋਈ ਸੀ ਐਤਕੀ, ਪਰ ਬਲੂਮਿੰਗ ਸਲੋ ਹੋ ਗਈ। ਤੇ ਜੇ ਬਲੂਮਿੰਗ ਦਾ ਸਲੋ, ਜਿਹੜੇ ਪਹਿਲਾਂ ਬਲੂਮ ਹੋ ਜਾਂਦੇ ਆ ਗੁੱਛੇ,
ਉਹ ਵਧੀਆ ਬਣ ਜਾਂਦੇ ਆ ਤੇ ਜਿਹੜੇ ਬਲੂਮ ਫਿਰ ਹੁੰਦੇ ਆ ਲੇਟ ਉਹ ਫਿਰ ਛੋਟੇ ਰਹਿ ਜਾਂਦੇ ਆ। ਕਿੰਨੇ ਸਾਈਜ਼ ਦਾ ਫਰਕ ਦੇਖ ਰਹੇ ਹੋ? ਮੈਂ ਦੇਖਿਆ ਸੀ ਸ਼ੋਲਡਰ ਜਿਹੜੇ ਉਹਨਾਂ ਦੇ ਕਾਫੀ ਸ਼ੋਲਡਰ ਸਾਦੇ ਆ, ਯਾਨੀ ਕਿ ਕਾਫੀ ਲੰਬੇ ਹੁੰਦੇ ਆ, ਤੇ ਐਤਕੀ ਉਹ ਕਾਫੀ ਛੋਟੇ ਆ ਸਾਈਜ਼ ਦੇ ਵਿੱਚ। ਉਹਦਾ ਕ੍ਰਪ ਦਾ ਵੀ ਫਰਕ ਪਊਗਾ। ਹੌਲੀ ਹੋਊਗੀ ਫਿਰ ਕ੍ਰਪ। ਹਾਂਜੀ, ਉਹ ਹੌਲੀ ਹੋਊਗੀ, ਯਾਨੀ ਕਿ ਲਾਈਟ ਹੋਊਗਾ ਥੋੜਾ ਕ੍ਰਪ ਸੌਗੀ ਦਾ ਉਹਦੇ ਨਾਲ। ਤੇ ਓਵਰਆਲ ਫੇ ਵੀ ਠੰਡ ਹੋਣ ਨਾਲ ਐਤਕੀ ਕਾਫੀ ਵਾਚ ਕਰਨਾ ਪਿਆ, ਮਿਲਡੂ ਦਾ ਬਹੁਤ ਜ਼ੋਰ ਰਿਹਾ। ਅੱਛਾ। ਹਾਂਜੀ, ਕਿਉਂ ਮਿਲਡਿਊ ਜ਼ਿਆਦਾਤਰ ਮੋਇਸਚਰ ਨਾਲ ਨਹੀਂ ਹੁੰਦੀ? ਇਹ ਨਹੀਂ, ਇਹ ਜ਼ਿਆਦਾ ਜਦੋਂ ਵੈਦਰ ਠੰਡਾ ਹੋ ਜਾਂਦਾ ਫਿਰ ਡਸਟਿੰਗ ਸਲਫਰ ਜਿਹੜੀ ਉਹ ਕੰਮ ਨਹੀਂ ਕਰਦੀ, ਉਹ ਗਰਮੀ ਚਾਹੀਦੀ ਉਹਨੂੰ। ਹਾਂਜੀ, ਉਹਨੂੰ ਗਰਮੀ ਚਾਹੀਦੀ ਆ। ਤੇ ਫਿਰ ਅਸੀਂ ਸਪਰੇਅ ਤਾਂ ਉੱਦਾਂ ਉਨੀਆਂ ਹੀ ਕੀਤੀਆਂ ਅਸੀਂ ਪਿਛਲੇ ਜਿੰਨੀਆਂ, ਓਕੇ, ਪਰ ਵਾਚ ਕਰਦੇ ਰਹੇ ਵੀ ਆਪਾਂ ਡਸਟਿੰਗ ਸਲਫਰ ਕਰ ਲਈਏ ਕਿ ਸਪਰੇਅ ਕਰ ਲਈਏ ਇਨ ਬਿਟਵੀਨ। ਤਾਂ ਪਰ ਫੇਰ ਵੀ ਸਪਰੇਆਂ 3 ਹੀ ਕਰਦੇ ਹੁੰਦੇ ਆ, 3 ਹੀ ਕੀਤੀਆਂ ਐਤਕੀ। ਡਨ ਹੋ ਗਈਆਂ ਹੁਣ? ਹਾਂਜੀ, ਸਪਰੇਅ ਕੱਲ ਅਸੀਂ ਤਾਂ ਫਾਈਨਲ ਕਰਤੀ ਸੀ। ਸਲਫਰ ਕੀਤੀ ਹੈ? ਨਹੀਂ, ਲਿਕੁਇਡ ਸਲਫਰ। ਲਿਕੁਇਡ ਉਹਦੇ ਵਿੱਚ ਸਾਰੀ ਫੰਜਸਾਈਡ ਹੋਰ ਦਵਾਈਆਂ ਜਿੰਨੀਆਂ ਵਿਚਾਰਕ ਹੁੰਦੀਆਂ ਸਾਰੀਆਂ ਪਾ ਕੇ ਉਹ ਮਸ਼ੀਨ ਧੋ ਕੇ ਖੜੀ ਕਰਤੀ ਕੱਲ। ਹੁਣ ਬਾਬੇ ਦੇ ਛੱਡਤਾ ਕੰਮ। ਅੱਛਾ, ਫਿਰ ਹੁਣ ਡਨ ਆ ਹੁਣ ਸਪਰੇਆਂ ਦਾ ਕੰਮ? ਅੰਗੂਰਾਂ ਦੀ ਤਕਰੀਬਨ ਕਿਉਂ ਐਤਕੀ ਅੰਗੂਰ ਹੁਣ ਸਿਰਫ ਇਹਨਾਂ ਨੇ ਮਤਲਬ ਖੰਡ ਹੀ ਭਰਨਾ, ਇਹਨੇ ਵੱਡੇ ਹੀ ਹੋਣਾ ਆ? ਹਾਂਜੀ ਹਾਂਜੀ, ਹੁਣ ਇਹ ਵੱਡੇ ਵੀ ਤਕਰੀਬਨ ਸਾਈਜ਼ ਵਧੀਆ ਬਣ ਗਿਆ। ਠੀਕ ਹੈ। ਤੇ ਐਤਕੀ 2 ਹਫ਼ਤੇ ਅਗੇਤੇ ਆ, ਜਲਦੀ ਆ? ਹਾਂਜੀ, 2 ਹਫ਼ਤੇ ਪਹਿਲਾਂ। ਫਿਰ ਜਲਦੀ ਜੋ ਧੁੱਪਾਂ ਲੱਗਣ ਲੱਗ ਗਈਆਂ ਮੀਂਹ ਤੋਂ ਬਾਅਦ, ਫਿਰ ਕਈ ਮਹੀਨਾ ਹੀ ਜਿਹੜਾ ਉਹ ਮੀਂਹ ਨਹੀਂ ਪਿਆ, ਫਿਰ ਉਹ ਠੰਡ ਰਹੀ ਨਹੀਂ। ਜਿਹੜਾ ਬਲੂਮਿੰਗ ਪਹਿਲਾਂ ਹੋ ਗਈ ਉਹ ਪਹਿਲਾਂ ਹੋ ਗਿਆ ਸਾਰਾ ਕੁਝ। ਇਹ ਜਿਹੜੀ ਸੌਗੀ ਆ ਹੁਣ ਤਕਰੀਬਨ ਮੈਨੂੰ ਲੱਗਦਾ ਵੀ 20-25 ਤਰੀਕ ਦੇ ਲਾਗੇ ਛਾਗੇ, 25 ਦੇ ਲਾਗੇ ਛਾਗੇ ਇਹ ਸੌਫਟ ਹੋਣੇ ਸ਼ੁਰੂ ਹੋ ਜਾਣੇ ਆ। ਅੱਛਾ, ਇਸੇ ਮਹੀਨੇ? ਹਾਂਜੀ, ਤੇ ਅੱਗੇ ਹੁੰਦੇ ਆ ਇਹ ਜੁਲਾਈ ਦੇ ਪਹਿਲੇ ਹਫ਼ਤੇ, ਤੇ ਉਹੀ 2 ਹਫ਼ਤੇ ਪਹਿਲਾਂ। ਹਾਂਜੀ, ਤੇ ਇੱਕ ਤਕਰੀਬਨ ਦੇਖਣ ਨੂੰ ਮੈਂ ਦੇਖਿਆ ਸੀ ਕੱਲ ਵੀ, ਤਾਂ ਬਈ ਜਿਹੜੇ ਗੁੱਛੇ ਆ ਉਹ ਕਾਫੀ ਵਧੀਆ ਬਣੇ ਆ। ਪਰ ਉਹਨਾਂ ਨੂੰ ਹੁਣ ਆ ਜਿਹੜੀ 4 ਦਿਨ ਹੀਟ ਹੁਣ ਸਾਡੇ ਕੋਲ ਆ ਰਹੀ ਆ, ਇਹਦੇ ਨਾਲ ਉਹ 24-25 ਤਰੀਕ ਨੂੰ ਐਤਕੀ ਸੌਫਟ ਹੋਣੇ ਸ਼ੁਰੂ ਹੋ ਜਾਂਦੇ ਆ। ਮਤਲਬ ਖੰਡ ਭਰ ਜਾਣੀ, ਉਹ ਸਾਰਾ ਭਰਨੀ ਸ਼ੁਰੂ ਹੋ ਜਾਣੀ ਆ। ਜਦੋਂ 2-3 ਬੇਰੀਜ਼ ਵੀ ਇੱਕ ਗੁੱਛੇ 'ਚ ਸੌਫਟ ਹੋਣ ਲੱਪਣ, ਫੇਰ ਇਹਨਾਂ ਨੂੰ ਮਿਲਡੂ ਦਾ ਕੋਈ ਖਤਰਾ ਨਹੀਂ। ਫਿਰ ਡਨ? ਹਾਂਜੀ, ਫੇਰ ਮਿਲਡੂ ਦਾ ਖਤਰਾ ਨਹੀਂ। ਫੇਰ ਤਾਂ ਜੇ ਬਾਈ ਚਾਂਸ ਕੋਈ ਹੋਰ ਇੱਕ ਦੀ ਸਪਰੇਅ ਲੇਟਰ ਔਨ ਗਰਮੀ ਜ਼ਿਆਦਾ ਪੈ ਜਾ ਤਾਂ ਮਾਈਟ ਵਗੈਰਾ ਆ ਜਾ, ਉਹਦੀ ਕਰਨੀ ਪੈਂਦੀ ਆ। ਪਰ ਜਿਹੜਾ ਮਿਲਡੂ ਵਾਲਾ ਆ, ਜਿੱਦਣ ਇਹ ਗ੍ਰੇਪ ਹੁਣ ਸੌਫਟ ਹੋ ਜਾਣੇ ਆ ਬੈਰੀਜ਼, ਫੇ ਆਪਾਂ ਇਹਦੇ ਤੇ ਡਸਟ ਮਾਈਟ ਹੁੰਦੀ ਆ? ਡਸਟ ਮਾਈਟ, ਹਾਂਜੀ, ਜਿਹੜੀ ਆਉਣ ਦਾ ਖਤਰਾ ਹੁੰਦਾ। ਹਾਂਜੀ, ਉਹ ਜੁਲਾਈ ਦੇ ਵਿੱਚ ਹੁੰਦਾ ਉਹਦਾ। ਪਰ ਕਈ ਵਾਰੀ ਜਿੱਦਾਂ ਵੈਦਰ ਐਤਕੀ ਕਾਫੀ ਠੰਡਾ ਰਹਿ ਰਿਹਾ, ਤੇ ਜਿਹੜਾ ਡਸਟ ਮਾਈਟ ਹੈਗਾ ਉਹ ਮੋਇਸਚਰ 'ਚ ਨਹੀਂ ਆਉਂਦਾ। ਅੱਛਾ, ਜੇ ਮਾੜੀ ਜਿਹੀ ਵੀ ਤਰੇਲ ਪੈ ਜਾਵੇ ਤੇ ਉਹ ਤੁਹਾਡਾ ਬਚਾਅ ਹੋ ਜਾਂਦਾ। ਅੱਛਾ, ਹਾਂਜੀ। ਤੇ ਤਰੇਲ ਪੈਣ ਦੀ ਸੰਭਾਵਨਾ ਹੈ? ਜਿਸ ਹਿਸਾਬ ਨਾਲ ਐਤਕੀ ਅਪ ਡਾਊਨ ਵੈਦਰ ਆ ਤਾਂ ਮੈਨੂੰ ਲੱਗਦਾ ਹੋਊਗੀ ਜ਼ਰੂਰ। ਤੇ ਡਸਟ ਮਾਈਟ ਦਾ ਖਤਰਾ ਹੁੰਦਾ, ਹੋਰ ਤਾਂ ਹੁਣ ਬਾਕੀ ਤਾਂ ਤਕਰੀਬਨ ਠੀਕ ਆ। ਇੰਨੇ ਸਾਲ ਦੇ ਐਕਸਪੀਰੀਅੰਸ 'ਚ ਇਦਾਂ ਦੇ ਵੈਦਰ ਪੈਟਰਨ ਪਹਿਲਾਂ ਵੀ ਆਏ? ਘੱਟ ਆਏ? ਬਹੁਤ ਘੱਟ ਆਏ। ਇੱਕ ਵਾਰੀ ਆਏ ਸੀ 2005-6 ਦੇ ਵਿੱਚ। ਅੱਛਾ। ਹਾਂਜੀ ਹਾਂਜੀ, ਉਦੋਂ ਅਸੀਂ ਸ਼ੁਰੂ ਹੀ ਕੀਤਾ ਸੀ ਕੰਮ, ਤੇ ਉਦੋਂ ਦੇਖਿਆ ਸੀਗਾ ਵੀ ਉਦੋਂ ਵੀ ਤਕਰੀਬਨ ਇਦਾਂ ਦਾ ਹੀ ਵੈਦਰ ਆਇਆ ਸੀ। 5-6 ਦੀ ਗੱਲ ਆ। ਠੀਕ ਆ। ਤੇ ਕੋਈ ਏਡਾ ਖਾਸ ਫਰਕ ਨਹੀਂ ਪੈਂਦਾ ਐਤਕੀ ਵੈਦਰ, ਉਹਦਾ ਫਸਲਾਂ ਵਾਸਤੇ ਬੂਟਿਆਂ ਵਾਸਤੇ ਬਹੁਤ ਵਧੀਆ ਆ। ਮੈਂ ਦੇਖਦਾ ਸੀਗਾ ਘਰੇ ਮੇਰੇ ਵੀ 2 ਵੇਲਾਂ ਲੱਗੀਆਂ, ਇਸ ਵਾਰ ਬਹੁਤ ਗੁੱਛੇ ਲੱਗੇ ਆ। ਹਾਂਜੀ, ਉਹ ਜਾਣੀ ਕਿ ਜਿਹੜਾ ਮੌਸਮ ਆ ਨਾ ਹਰੇਕ ਚੀਜ਼ ਦੇ, ਕਿਉਂ ਐਤਕੀ ਕੋਈ ਵੀ ਜਿਹੜਾ ਬੂਟਾ ਹੈ ਉਹ ਸਟ੍ਰੈਸ ਵਿੱਚ ਨਹੀਂ ਗਿਆ ਹਜੇ। ਕਿ ਜਦੋਂ 100+ ਟੈਂਪਰੇਚਰ ਲਗਾਤਾਰ ਹੋ ਜਾਵੇ 10-12 ਦਿਨ, ਫਿਰ ਸਾਰੇ ਸਟ੍ਰੈਸ ਵਿੱਚ ਜਾਂਦੇ ਆ। ਪਾਣੀ ਦੀ ਕੀ ਸਿਚੁਏਸ਼ਨ ਹੈ? ਪਾਣੀ ਤਾਂ ਬਹੁਤ ਆ ਤੁਹਾਡੇ ਇਲਾਕੇ 'ਚ? ਕੋਈ ਚੱਕਰ ਨਹੀਂ? ਕੋਈ ਚੱਕਰ ਨਹੀਂ, ਹਜੇ ਤੱਕ ਤਾਂ ਗੁਰੂ ਦੀ ਕਿਰਪਾ ਆ। ਤੁਹਾਡਾ ਕਿਹੜਾ ਡਿਸਟ੍ਰਿਕਟ ਪੈਂਦਾ? FID, ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ। ਹਾਂਜੀ, ਸਰਫੇਸ ਵਾਟਰ ਮਿਲ ਰਿਹਾ ਪੂਰਾ ਜੀ, ਵਾਧੂ ਆ। ਅਸੀਂ ਅੰਗੂਰਾਂ ਨੂੰ ਤਾਂ ਅਸੀਂ ਪੰਪ ਚਲਾਇਆ ਹੀ ਨਹੀਂ ਐਤਕੀ ਇੱਕ ਵਾਰੀ। ਅੱਛਾ, ਲੋੜ ਨਹੀਂ ਪਈ? ਹਾਂਜੀ, 4 ਪਾਣੀ ਲਾਈਦੇ ਅੰਗੂਰਾਂ ਨੂੰ, April, May, June, July ਬਸ। ਤੇ ਹੁਣ ਫਲੱਡ ਵਾਟਰ? ਫਲੱਡ ਹੀ, ਹਾਂਜੀ, ਫਲੱਡ ਇਰੀਗੇਸ਼ਨ। ਹੁਣ ਜੂਨ ਵਾਲਾ ਲੱਗ ਜਾਣਾ ਅੱਜ ਸ਼ੁਰੂ ਕੱਲ੍ਹ ਨੂੰ, ਤੇ ਜੁਲਾਈ ਵਾਲਾ ਬਸ ਥੋੜਾ ਲਾਉਣਾ ਹੈ ਜੇ ਅਰਲੀ ਹੋ ਗਿਆ ਕੰਮ ਤਾਂ। ਤੇ ਕਦੋਂ ਤੱਕ ਇਹਨਾਂ ਨੇ ਡਨ ਹੋ ਜਾਣਾ ਹੈ ਹੁਣ? ਫਿਰ ਜੇ ਚੜਾਈ ਫਿਰ ਕਦੋਂ ਹੋਣੀ ਹੈ? ਫਿਰ ਜੇ ਐਤਕੀ ਅੰਗੂਰ 2 ਹਫ਼ਤੇ ਪਹਿਲਾਂ ਹੋ ਗਿਆ ਤਾਂ ਫਿਰ ਜਿੱਦਾਂ ਆਪਾਂ ਅਗਸਤ 27-28 ਨੂੰ ਤੋੜਨੇ ਸ਼ੁਰੂ ਕਰੀਦੇ ਸੀ, ਤੇ ਐਤਕੀ ਮੈਨੂੰ ਲੱਗਦਾ ਵੀ ਆਪਾਂ ਜਿਸ ਹਿਸਾਬ ਨਾਲ ਹੋਏ ਆ ਵੀ 20 ਦੇ ਲਾਗੇ ਛਾਗੇ ਸ਼ਾਇਦ ਅੰਗੂਰਾਂ ਦੀ ਵੀ, ਜੇ ਇੱਦਾਂ ਮੌਸਮ ਵਧੀਆ ਸਟੱਡੀ ਰਿਹਾ ਤਾਂ। ਹਾਂਜੀ ਹਾਂਜੀ, ਠੀਕ ਆ। ਅੱਛਾ, ਇਸ ਵਾਰ ਤੁਹਾਡੇ ਥੋੜਾ ਬਜਟ ਦਾ ਦੱਸੋ, ਕਿਉਂਕਿ ਜਿਹੜੀ ਈਰਾਨ ਵਾਰ ਆ ਉਹਨੇ ਫਰਟੀਲਾਈਜ਼ਰਸ ਦੇ ਉੱਤੇ ਬਹੁਤ ਜਿਹੜਾ ਉਹ ਅਸਰ ਪਾਇਆ ਆ। ਫਰਟੀਲਾਈਜ਼ਰ ਦਾ ਕਿੱਦਾਂ ਰਿਹਾ ਇਸ ਵਾਰ? ਫਰਟੀਲਾਈਜ਼ਰ ਡਬਲ ਆ ਜੀ। ਸਾਰਾ ਹਿੱਲ ਗਿਆ ਬਜਟ? ਪੂਰਾ ਡਬਲ। ਸਲਫਰ ਯਾਨੀ ਕਿ
ਕੱਲੀ ਫਰਟੀਲਾਈਜ਼ਰ ਨਹੀਂ, ਬਾਕੀ ਕੈਮੀਕਲ ਵੀ ਸਾਰੀਆਂ ਮਹਿੰਗੀਆਂ ਹੋਈਆਂ। ਯੂਰੀਆ ਵਗੈਰਾ ਉਹ ਸਾਰਾ। ਹਾਂਜੀ ਹਾਂਜੀ, ਫਰਟੀਲਾਈਜ਼ਰ ਤਾਂ ਜਿੰਨੀ ਤੁਸੀਂ ਹੁਣ ਜੇ ਨਹੀਂ ਤੁਸੀਂ ਪਾਉਂਦੇ ਐਤਕੀ ਤੇ ਉਹ ਤੁਹਾਡਾ 1 ਸਾਲ ਪਿੱਛੇ ਪੈ ਜਾਣਾ ਕਰਪ। ਕਿਉਂ ਜਦੋਂ ਤੁਸੀਂ ਹਰੇਕ ਸਾਲ ਪਾਉਂਦੇ ਆ ਸਟੱਡੀ ਦੇ ਵਿੱਚ ਤੇ ਫਿਰ ਬੂਟਿਆਂ ਨੂੰ ਪਤਾ ਹੁੰਦਾ ਵੀ ਸਾਨੂੰ ਇੰਜੈਕਸ਼ਨ ਮਿਲ ਰਿਹਾ, ਤੇ ਜੇ ਤੁਸੀਂ ਆਪਾਂ ਸਕਿਪ ਕਰਤਾ ਤਾਂ ਫਿਰ ਤਾਂ ਉਹਨੂੰ ਵੀ ਉਹ ਤੋਂ ਅਗਲੇ ਸਾਲ ਫਿਰ ਬੂਟਿਆਂ ਨੇ ਮੁੜ ਕੇ ਉੱਦਾਂ ਦੇ ਕਰਪ ਦੇਣਾ ਸ਼ੁਰੂ ਕਰਨਾ। ਇਸ ਸਾਲ ਦਾ ਜਿਹੜਾ ਹੁਣ ਫਰਟੀਲਾਈਜ਼ਰ ਆ ਇਹ ਅਗਲੇ ਸਾਲ ਵਾਸਤੇ ਆ। ਤੇ ਕਿੰਨਾ ਪਹਿਲੋਂ ਕਿੰਨਾ ਭਾਅ ਸੀ ਤੇ ਹੁਣ ਕਿੰਨਾ ਹੋਇਆ? ਐਤਕੀ ਤਾਂ ਮੇਰਾ ਖਿਆਲ ਆ ਵੀ ਅਸੀਂ ਤਕਰੀਬਨ ਅੰਗੂਰਾਂ ਨੂੰ ਫਰਟੀਲਾਈਜ਼ਰ ਸਾਡੀ ਹੁੰਦੀ ਸੀ ਅੱਗੇ $2200-2300 ਦੀ, ਤੇ ਐਤਕੀ ਅਸੀਂ ਨਹੀਂ ਸਾਰੀ ਟੋਟਲ ਜਿੰਨੀ ਲਿਕੁਇਡ ਪਾਉਨੇ ਆ 100 ਏਕੜ ਚ, ਤੇ ਐਤਕੀ $5200 ਦੀ ਸੀਗੀ। ਡਬਲ ਤੋਂ ਵੀ ਉੱਤੇ, ਡਬਲ ਤੋਂ ਉੱਪਰ ਸੀ। ਐਂਡ ਚ ਤਾਂ ਬਾਹਲੀ ਉੱਪਰ ਹੋ ਗਈ ਸਾਡਾ ਜਿਹੜਾ ਪੀਸੀਏ। ਕਿਉਂਕਿ ਸਿਚੁਏਸ਼ਨ ਤਾਂ ਇਦਾਂ ਹੈ ਨਾ ਵੀ ਜਦੋਂ ਇਹਨਾਂ ਨੂੰ ਖੁਰਾਕ ਚਾਹੀਦੀ ਉਦੋਂ ਦੇਣੀ ਪੈਣੀ। ਬਿਲਕੁਲ। ਜਿਹੜਾ ਸਾਡਾ ਪੀਸੀਏ ਆ ਉਹ ਪੁੱਛਦਾ ਸੀ ਫੋਨ ਤੇ ਵੀ ਸ਼ੋਰ ਆ ਵੀ ਪਾਉਣੀ ਆ। ਅੱਛਾ, ਇਦਾਂ ਦੀ ਗੱਲਬਾਤ ਸੀਗੀ। ਉਹ ਕਹਿੰਦਾ ਅਸੀਂ ਪੁੱਛ ਕੇ, ਅੱਗੇ ਇਦਾਂ ਹੁੰਦੀ ਸੀ, ਅੱਗੇ ਉਹ ਜਦੋਂ ਪਤਾ ਵੀ ਇਸ ਮਹੀਨੇ ਪਾਉਣੀ ਆ ਤੇ ਉਹ ਆਲਰੇਡੀ ਆਪੇ ਹੀ ਸੈੱਟ ਸੀਗਾ ਪ੍ਰੋਗਰਾਮ। ਐਤਕੀ ਉਹ ਕਹਿੰਦਾ ਅਸੀਂ ਫੋਨ ਕਰਦੇ ਆ ਗਰੋਰ ਨੂੰ, ਤੁਸੀਂ ਪਾਉਣੀ ਆ ਤੇ ਪ੍ਰਾਈਸ ਆ। ਇਹਦਾ ਮਤਲਬ ਕਈ ਗਰੋਵਰ ਫਿਰ ਨਹੀਂ ਪਾ ਰਹੇ ਹੋਣਗੇ। ਬਹੁਤਿਆਂ ਨੇ ਨਹੀਂ ਪਾਈ। ਹਾਂਜੀ, ਬਹੁਤ ਵੱਡਾ ਇਫੈਕਟ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਕਰਪ ਦੇ ਵਿੱਚ। ਕਿਉਂ ਜੇ ਤੁਸੀਂ ਹਰੇਕ ਰੋ ਚ ਪਾਉਨੇ ਆ ਹਰੇਕ ਸਾਲ, ਤੇ ਘੱਟ ਤੋਂ ਘੱਟ ਐਤਕੀ ਐਵਰੀ ਅਦਰ ਰੋ ਤਾਂ ਪਾਉਣੀ ਚਾਹੀਦੀ ਸੀ, ਕਿ ਉਹ ਥੋੜਾ ਬਹੁਤਾ ਤਾਂ ਚਾਹੀਦਾ ਹੀ ਆ ਫਰਟੀਲਾਈਜ਼ਰ। ਪਰ ਜੇ ਤੁਸੀਂ ਕੰਪੋਸਟ ਤੇ ਕਵਰ ਕਰਾਪ ਬੀਜਦੇ ਆ ਅੰਗੂਰਾਂ ਚ, ਤੇ ਉਹ ਬਹੁਤ ਹੈਲਥੀ ਆ। ਉਹਦੇ ਨਾਲ ਫਰਟੀਲਾਈਜ਼ਰ ਤੁਹਾਡੀ ਹਾਫ ਕੱਟ ਡਾਊਨ ਕੀਤੀ ਅਸੀਂ ਪਿਛਲੇ 2 ਸਾਲ ਤੋਂ। ਨਾਈਟ੍ਰੋਜਨ ਖਾਸ ਕਰਕੇ। ਹਾਂਜੀ, ਮੇਨ ਤਾਂ ਨਾਈਟ੍ਰੋਜਨ ਤੇ ਫਰਕ ਪੈਂਦਾ। ਨਾਈਟ੍ਰੋਜਨ ਤੇ ਹਾਂ, ਅਸੀਂ ਦੇਖੋ ਕਵਰ ਕਰਾਪ ਤੇ ਕੰਪੋਸਟ ਬੀਜਦਿਆਂ ਨੂੰ ਲਗਾਤਾਰ ਕੰਪੋਸਟ ਪਾਉਂਦੇ ਲਗਾਤਾਰ 4 ਸਾਲ ਹੋ ਗਏ। ਤਾਂ ਅਸੀਂ ਪਿਛਲੇ ਸਾਲ ਵੀ ਫਰਟੀਲਾਈਜ਼ਰ ਇੱਕ ਰੋ ਛੱਡ ਕੇ ਪਾਈ ਸੀ। ਜੇ ਚ ਕਵਰ ਕਰੋਪ ਲਾਈ ਉਹ ਚ ਨਹੀਂ ਪਾਉਣੀ, ਜੇ ਚ ਕੰਪੋਸਟ ਪਾਇਆ ਸੀ ਉਹ ਚ ਨਹੀਂ ਲਾਈ। ਅੱਛਾ, ਕਵਰ ਕਰਾਪ ਤਾਂ ਪਾਉਣੀ ਪੈਂਦੀ। ਕਵਰ ਕਰਾਪ ਕਿਉਂ ਉਹ ਥੋੜੀ ਜਿਹੀ ਨਾ, ਜਦੋਂ ਕਵਰ ਕਰਾਪ ਵੱਡਾ ਹੁੰਦਾ ਉਹ ਨਾਈਟ੍ਰੋਜਨ ਥੋੜੀ ਜਿਹੀ ਖਿੱਚਦਾ ਆ। ਅੱਛਾ, ਬਣਾਉਂਦਾ ਤਾਂ ਹੈਗਾ ਲੇਟਰ ਔਨ, ਪਰ ਪਹਿਲਾਂ ਖਿੱਚ ਲੈਂਦਾ। ਫਿਰ ਸਾਨੂੰ ਰੈਕਮੈਂਡ ਪੀਸੀਏ ਨੂੰ ਇਹੋ ਹੀ ਆ ਵੀ ਕਵਰ ਕਰਾਪ ਵਾਲੀ ਰੋ ਚ ਪਾ ਦੋ ਨਾਈਟ੍ਰੋਜਨ ਪਾਓ, ਤੇ ਦੂਜੀ ਚ ਕੰਪੋਸਟ ਪਿਆ ਹੀ ਆ। ਕੰਪੋਸਟ ਪਾਉਣ ਦਾ ਸਹੀ ਟਾਈਮ ਤਾਂ ਫਿਰ ਸਿਆਲ ਹੀ ਹੈ, ਦਸੰਬਰ ਚ। ਹਾਂਜੀ, ਦਸੰਬਰ ਚ ਪਾ ਲਓ ਵਧੀਆ ਕੰਪੋਸਟ। ਗੋਹਾ ਜਿਹੜੇ ਗਰੇਪਾਂ ਨੂੰ ਗੋਹਾ ਵੀ ਪਾਉਂਦੇ ਆ, ਜਿਹੜਾ ਉਹ ਥੋੜਾ ਜਿਹਾ ਸਸਤਾ ਪੈ ਜਾਂਦਾ। ਕੰਪੋਸਟ ਨਾਲ ਥੋੜਾ ਜਿਹਾ ਘਾਹ ਵਗੈਰਾ ਘੱਟ ਹੁੰਦਾ, ਪਰ ਕੰਪੋਸਟ ਉਹਨਾਂ ਪਾਈ ਦਾ ਘੱਟ ਆ। ਹਾਂਜੀ, ਪਰ ਕੰਪੋਸਟ ਦੀ ਤਾਂ ਗ੍ਰਾਂਟ ਵਗੈਰਾ ਵੀ ਮਿਲਦੀ ਆ। ਹਾਂਜੀ ਮਿਲਦੀ, ਅਪਲਾਈ ਕੀਤੀ ਆ, ਹਜੇ ਬਣੀ ਨਹੀਂ ਗੱਲ ਪਿਛਲੇ ਸਾਲ। ਚਲੋ ਅਗਲੇ ਸਾਲ ਮੇ ਵੀ ਇਹ ਵਾਲੇ ਸੀਜ਼ਨ ਚ ਮੇ ਵੀ ਪੈ ਜਾਏ। ਇਸ ਸਾਲ ਚ ਉਹਨੇ ਐਪਲੀਕੇਸ਼ਨ ਫੋਨ ਕਰਕੇ ਤੇ ਉਹਨੇ ਫੋਨ ਕੀਤਾ ਸੀਗਾ ਸਾਨੂੰ NRCS ਵਾਲਿਆਂ ਦੇ ਵੀ ਤੁਹਾਡੀ ਐਪਲੀਕੇਸ਼ਨ ਐਤਕੀ ਸਾਡੇ ਕੋਲ ਹੈ ਨਹੀਂ ਗੀ ਫੰਡਿੰਗ, ਤਾਂ ਉਹ ਕਹਿੰਦੇ ਵੀ ਅਸੀਂ ਰੋਲ ਕਰਦੀ ਅਗਲੇ ਸਾਲ ਚ। ਤਾਂ ਮੈਂ ਜਾ ਕੇ ਸਾਈਨ ਕਰਿਆ ਸੀ। ਅੱਛਾ, ਉਹਨੇ ਇਸ ਸਾਲ ਚ ਰੋਲ ਕਰਤੀ ਆ। ਵੀ ਜਦੋਂ ਫਿਰ ਵਾਰੀ ਲੱਗੂ ਫਿਰ ਠੀਕ ਵਾਰੀ ਲੱਗੂਗੀ, ਆਪਾਂ ਉੱਤੇ ਪਹਿਰਾ ਦੇਈ ਜਾਈਏ ਪੂਰਾ। ਵੀ ਗ੍ਰਾਂਟ ਵਾਲਾ ਕੰਮ ਨਾ ਛੱਡਿਆ ਕਰੋ। ਬਿਲਕੁਲ ਬਿਲਕੁਲ। ਉੱਥੇ ਗੇੜੀ ਮਾਰੀ ਆਇਆ ਕਰੋ, ਚਾਹੇ ਨਹੀਂ ਵੀ ਗ੍ਰਾਂਟ ਮਿਲਣੀ। ਉਹਨਾਂ ਨੂੰ ਆਪਣੀ ਸ਼ਕਲ ਜ਼ਰੂਰ FSA ਤੇ NRCS ਵਾਲਿਆਂ ਨੂੰ ਪਤਾ ਲੱਗ ਜਾਏ ਬੰਦੇ ਆਉਂਦੇ ਆ। ਹਾਂਜੀ, ਬਿਲਕੁਲ ਉਹ ਜ਼ਰੂਰੀ ਆ। ਨਾਲੇ ਚਲੋ ਪੱਗ ਵਾਲੇ ਵੀ ਅਰਸ਼ ਹੁਣੀ ਜਸਵੀਰ ਹੁਣੀ ਵੀ ਕਰਦੇ ਰਹਿੰਦੇ ਆ, ਦੱਸਦੇ ਰਹਿੰਦੇ ਆ ਵੀ ਇਹ ਜਿਹੜੀਆਂ ਗ੍ਰਾਂਟਾਂ ਆ ਬਿਲਕੁਲ ਤੁਹਾਡੇ ਟੈਕਸ ਪੇਅਰ ਮਨੀ ਆ। ਦੇਖੋ ਜੀ, ਇਹੋ ਜਿਹੜੀ ਪੱਗ ਵਾਲਿਆਂ ਨੇ ਜਦੋਂ ਦਾ ਇੱਧਰ ਨੂੰ ਇਹੋ ਬਣਾਈ ਹੈਗੀ ਆ, ਉਦੋਂ ਦਾ ਸਾਨੂੰ ਬਹੁਤ ਚੀਜ਼ਾਂ ਦਾ ਪਤਾ ਲੱਗਦਾ ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਪਹਿਲਾਂ। ਕਿ ਤਕਰੀਬਨ ਜਦੋਂ ਵੀ ਫਰਟੀਲਾਈਜ਼ਰ ਪਾਉਣ ਦੇ ਜਾਂ ਹੋਰ ਪ੍ਰੋਗਰਾਮ ਲੈ ਕੇ ਆਉਂਦੇ ਤੁਹਾਡੇ ਇੱਥੇ ਰੇਡੀਓ ਦੇ ਥਾਈਂ, ਤੇ ਸਾਨੂੰ ਬਹੁਤ ਭਰਪੂਰ ਜਾਣਕਾਰੀ ਮਿਲਦੀ ਆ। ਨਹੀਂ ਬਿਲਕੁਲ ਨਹੀਂ, ਚਲੋ ਉਹਨਾਂ ਦਾ ਵੀ ਧੰਨਵਾਦ, ਤੁਹਾਡਾ ਵੀ ਧੰਨਵਾਦ, ਖਾਸ ਕਰਕੇ ਤੁਸੀਂ ਐਕਸਪੀਰੀਅੰਸ 'ਚੋਂ ਇਹ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਹੈਗੇ ਆ। ਅੱਛਾ, ਇਹ ਥੋੜ੍ਹਾ ਜਿਹਾ ਦੱਸੋ ਵੀ ਇਹ ਜਿਹੜੀ ਹੁਣ ਸੌਗੀ ਦੀ ਤੁਸੀਂ ਜਿਹੜੀ ਖੇਤੀ ਕਰ ਰਹੇ ਆ, ਪਹਿਲਾਂ ਦੀ ਇਨਪੁਟ ਕਾਸਟ ਤੇ ਹੁਣ ਦੀ ਇਨਪੁਟ ਕਾਸਟ ਦੇ ਵਿੱਚ ਕਿੰਨਾ ਫਰਕ ਪੈ ਚੁੱਕਾ ਹੈ? ਜਦੋਂ ਜਿੱਦਾਂ ਤੁਸੀਂ ਦੱਸਿਆ ਵੀ 5-6 'ਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ, ਉਦੋਂ ਕਿੰਨਾ ਕੁ ਲੱਗਦਾ ਹੁੰਦਾ ਸੀ ਕਿ ਉਦੋਂ ਕਦੀ ਧਿਆਨ ਨਹੀਂ ਦਿੱਤਾ? ਉਦੋਂ ਲੱਗਦਾ ਹੀ ਨਹੀਂ ਹੁੰਦਾ ਸੀ ਵੀ ਖੇਤੀ ਕਰਦੇ ਆ। ਅੱਛਾ ਜੀ। ਉਦੋਂ ਸਾਰਾ ਕੁਝ ਸਸਤਾ ਸੀ। ਜਿਹੜੀ ਪ੍ਰੂਨਿੰਗ ਕਾਸਟ ਆ ਉਹ ਤਾਂ ਕੁਝ ਵੀ ਨਹੀਂ ਹੁੰਦੀ ਸੀ ਉਦੋਂ। ਹੁਣ ਤਾਂ ਤੁਸੀਂ ਹਿਸਾਬ ਲਾ ਲਓ ਵੀ ਜੇ ਤੁਸੀਂ ਜਿਹੜੀ ਪ੍ਰੂਨਿੰਗ ਹੈਗੀ ਆ ਉਹਦੇ ਤੇ ਬਹੁਤ ਡਿਪੈਂਡ ਆ ਕਰਪ। ਕਿਉਂ ਜੇ ਤੁਸੀਂ ਉਹਨੂੰ ਪ੍ਰੂਨਿੰਗ ਨੂੰ ਤੁਸੀਂ ਵਧੀਆ ਬੰਦਿਆਂ ਤੋਂ ਕਰਾ ਕੇ ਤੁਸੀਂ ਵਧੀਆ ਛਿੱਟੀਆਂ ਨਹੀਂ ਰੱਖਦੇ, ਕਿਉਂ ਆਪਾਂ ਫਰਟੀਲਾਈਜ਼ਰ ਵੀ ਪਾਉਣੀ ਓਨੀ, ਤੇ ਆਪਾਂ ਸਪਰੇਆਂ ਵੀ ਉਹੀ ਕਰਨੀਆਂ ਜਿੰਨੀਆਂ ਵੀ 4 ਸਪਰੇਆਂ 5 ਸਪਰੇਆਂ, ਡਸਟਿੰਗ, ਸਲਫਰ, ਫਰਟੀਲਾਈਜ਼ਰ, ਉਹ ਸਾਰਾ ਕੁਝ ਸੇਮ ਆ। ਜਿਹੜੀ ਪ੍ਰੂਨਿੰਗ ਆ ਤੁਹਾਡਾ ਕਰਪ ਉਹਦੇ ਤੇ ਸੈੱਟ ਆ।
ਮੈਂ ਵਧੀਆ ਛਟੀ ਬਚੀ ਹਾਂ ਵਧੀਆ ਛਿਟੀ ਜਿਹੜੇ ਬੰਦੇ ਤੁਹਾਡੇ ਆ, ਉਹ ਜਿਹੜੇ ਬੰਦੇ ਨੇ ਵਧੀਆ ਪ੍ਰੂਨਿੰਗ ਕਰਨੀ ਆ ਉਹਦੀ ਕਾਸਟ ਜ਼ਿਆਦਾ ਆ। ਥੋੜੀ ਜ਼ਿਆਦਾ ਹਾਂਜੀ ਉਹ ਤਾਂ ਫਿਰ ਨਾਰਮਲ ਹੀ ਗੱਲ ਹੈ। ਹੁਣ ਤਾਂ ਡਬਲ ਨਾਲੋਂ ਵੀ ਜ਼ਿਆਦਾ ਆ ਪ੍ਰੂਨਿੰਗ ਕਾਸਟ। ਹੂੰ ਪਰ ਐਂਡ ਆਫ ਦਾ ਡੇ ਮੈਂ ਦੇਖਿਆ ਲਾ ਕੇ ਤਾਂ ਵੀ ਉਹ ਪੇਡ ਆਫ ਆ। ਫਾਇਦਾ। ਹਾਂਜੀ ਬਿਲਕੁਲ ਪੂਰਾ ਫਾਇਦਾ ਹੈ। ਵੀ ਤੁਹਾਨੂੰ ਐ ਨਹੀਂ ਹੈਗਾ ਕਿ ਉਹ ਮੈਂ ਹਰੇਕ ਬੰਦੇ ਨੂੰ ਇਹੋ ਹੀ ਰეკਮੈਂਡ ਕਰਦਾ ਹੁੰਦਾ ਵੀ ਪ੍ਰੂਨਿੰਗ ਵਧੀਆ ਸੋਹਣੀ ਕਰਾਓ ਪੈਸੇ ਦੇ ਕੇ, ਅਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਆਪਾਂ ਸਾਰੇ ਕਰਦੇ ਹੀ ਆ। ਕਿਉਂ ਜਿਹੜੇ ਆਪਾਂ ਮਸ਼ੀਨ ਵਿੱਚ ਦੀ ਲਗਾਉਣੀ ਆ, ਹਰੇਕ ਬੂਟੇ ਨੂੰ ਬਰਾਬਰ ਸਪਰੇਅ ਪੈਣੀ ਆ, ਬਰਾਬਰ ਫਰਟੀਲਾਈਜ਼ਰ ਪੈਣੀ ਆ ਜਿਹੜੇ ਤੁਸੀਂ ਡ੍ਰਿਪ ਕਰਦੇ ਆ, ਤੇ ਜਾਂ ਅਸੀਂ ਸੋਲਫਰ ਕਰਨੀ ਆ, ਉਹ ਸਾਰਾ ਕੁਝ ਬਿਲਕੁਲ ਈਵਨ ਹੁੰਦਾ ਇੱਕ ਪ੍ਰੂਨਿੰਗ ਤੋਂ ਸਿਵਾਏ। ਅੱਛਾ ਅੱਜ ਕੱਲ੍ਹ ਬਹੁਤ ਟੈਕਨੋਲੋਜੀ ਦਾ ਸਮਾਰਟ ਐਗ ਦਾ ਜਿਹੜਾ ਕੰਮ ਚੱਲ ਰਿਹਾ, ਤੁਸੀਂ ਕਿੰਨਾ ਕੁ ਅਪਣਾਈ ਹੈ ਟੈਕਨੋਲੋਜੀ? ਤਕਰੀਬਨ ਟੈਕਨੋਲੋਜੀ ਦੇ ਨਾਲ ਇੱਦਾਂ ਹੈਗਾ ਵੀ ਕਾਫੀ ਜਿਹੜੀਆਂ ਫਰਟੀਲਾਈਜ਼ਰ ਪਾਉਣੀ ਆ ਡ੍ਰਿਪ ਦੇ ਥਰੂ, ਇਹ ਬਹੁਤ ਵੱਡਾ ਫਾਇਦਾ ਹੈ। ਅੱਛਾ ਹਾਂਜੀ ਘੱਟ ਲੱਗਦੀ ਹੈ? ਘੱਟ ਵੀ ਲੱਗਦੀ ਆ, ਨਾਲੇ ਤੁਸੀਂ ਥੋੜੀ ਪਾ ਸਕਦੇ ਆ। ਹਾਂ ਕਿਉਂ ਜਿਹੜੀ ਹੁਣ ਆਪਾਂ ਜਿਹੜੇ ਸਾਡੇ ਫਲੱਡ ਵਾਲੇ ਖੇਤ ਆ, ਜਿਵੇਂ ਉਹਨਾਂ 'ਚ ਪਾਉਣੇ ਆ, ਉਹਦੇ ਅਸੀਂ ਟਰੈਕਟਰ ਨਾਲ ਪਾਉਣੇ ਆ, ਉਹਨਾਂ ਵਿੱਚ ਸ਼ਿੰਕ ਕਰਦੇ ਆ ਧਰਤੀ। ਤਾਂ ਉਹ ਸਾਡਾ ਐਂ ਹੁੰਦਾ ਵੀ ਹੁਣ ਤੁਸੀਂ ਟਰੈਕਟਰ ਲਈ ਜਾਂਦੇ ਆ, ਕਿਤੇ ਬੰਦ ਹੋ ਗਈ ਉਹ ਪਾਈਪ, ਤੇ ਹੋ ਸਕਦਾ ਵੀ ਆਪਾਂ ਰੋਲ ਲੈ ਕੇ ਪਵੇ ਹੀ ਨਾ। ਤੇ ਡ੍ਰਿਪ ਦੇ ਨਾਲ ਇਹ ਆ ਵੀ ਡ੍ਰਿਪ ਦੇ ਨਾਲ ਤੁਹਾਡਾ ਫਰਟੀਲਾਈਜ਼ਰ ਹਰੇਕ ਬੂਟੇ ਨੂੰ ਮਕਦਾ ਇੱਕੋ ਜਿਹਾ ਪੈਣਾ, ਬਰਾਬਰ ਪੈ ਜਾਣਾ। ਇਹ ਬਹੁਤ ਫਰਕ ਆ। ਬਾਕੀ ਸਪਰੇਆਂ 'ਚ ਬਹੁਤ ਫਰਕ ਆ। ਹੁਣ ਜਿਹੜੀਆਂ ਮਸ਼ੀਨਾਂ ਹੈਗੀਆਂ ਸਪਰੇਆਂ ਵਾਲੀਆਂ, ਅੱਗੇ ਤਕਰੀਬਨ ਤੁਸੀਂ ਸੈੱਟ ਕਰਦੇ ਸੀ ਵੀ ਆਪਾਂ ਹੁਣ ਇੱਕ ਟੈਂਕ ਭਰ ਕੇ ਤਾਂ ਰੋ ਲਾ ਲਈਏ। ਹੁਣ ਤੁਸੀਂ ਉਹ ਕੰਪਿਊਟਰ ਸਿਸਟਮ ਬਣਿਆ ਹੋਇਆ, ਤੁਸੀਂ ਉਹ ਪਾਣੀ ਪਾ ਲਓ ਤੇ ਪ੍ਰੋਗਰਾਮ ਕਰ ਲਓ, ਤੇ ਉਹ ਤੁਹਾਨੂੰ ਦੱਸ ਦਊਗੀ ਇੱਕ ਰੋਜ਼ 'ਚ ਕਿੰਨੀਆਂ ਗੇਲਣਾਂ ਲੱਗੀਆਂ। ਅੱਛਾ ਤਾਂ ਫਿਰ ਤੁਸੀਂ ਉਹਨੂੰ GPS ਵਾਂਗੂ ਹੈਗੀ ਆ, ਠੀਕ ਹੈ, ਉਹ ਟਰੈਕਟਰ 'ਚ ਲਾਈ ਹੋਈ ਆ, ਫਿਰ ਆਪਾਂ ਪਾਣੀ ਭਰ ਲਈਦਾ। ਸਾਨੂੰ ਪਤਾ ਵੀ ਅਸੀਂ ਹੁਣ ਇਸ ਰੋਜ਼ 'ਚ ਇੰਨੇ ਗੇਲਣਾਂ ਪਾਣੀ ਦੀਆਂ ਲੱਗੀਆਂ। ਫਿਰ ਉਹਦੇ ਨਾਲ ਐਂ ਹੋ ਜਾਂਦਾ ਵੀ ਸਾਨੂੰ ਅੰਦਾਜ਼ਾ ਲੱਗ ਗਿਆ ਵੀ ਇੰਨੀਆਂ ਗੇਲਣਾਂ ਵਧਾਉਣੀਆਂ ਕਿ ਘਟਾਉਣੀਆਂ ਆ। ਅੱਛਾ ਤਾਂ ਫਿਰ ਢਾਈਆਂ ਜਿਹੜੀ ਕੋਡਰਮਾਲ ਰੋ ਆ 2.5 ਕਰੋਆਂ ਦਾ ਇੱਕ ਏਕੜ ਬਣ ਜਾਂਦਾ। ਠੀਕ ਆ। ਤਾਂ ਫਿਰ ਉਸ ਹਿਸਾਬ ਨਾਲ ਐਡਜਸਟ ਕਰ ਲੈਂਦਾ ਬੰਦਾ। ਨਹੀਂ ਤਾਂ ਅੱਗੇ ਉਹ ਜਿਹੜੀ ਹੁਣ ਨਵੀਂ ਟੈਕਨੋਲੋਜੀ ਆਉਂਦੀ ਜਿਉਂ ਅੱਗੇ ਤਾਂ ਬੰਦਾ ਨੋਜ਼ਲਾਂ ਪਾਤੀਆਂ, ਕਹਿੰਦਾ ਕੋਈ ਨਹੀਂ ਇੱਕ ਲੋਡ ਲਾ ਕੇ ਦੇਖ ਲੈਂਦੇ ਕਿੰਨੀਆਂ ਰੋਆਂ ਲੱਗਦੀਆਂ। ਓਕੇ ਤਾਂ ਹੁਣ ਪਹਿਲਾਂ ਹੀ ਪਤਾ ਆ, ਹੁਣ ਪਹਿਲਾਂ ਹੀ ਪਤਾ। ਦਵਾਈ ਉਨੀ ਪਾਉਣੀ ਆ ਵੀ ਹੁਣ ਇਹਦੇ ਨਾਲ ਇੰਨਾ ਹੀ ਖੇਤ ਸਪਰੇਅ ਹੋਣਾ ਆ 500 ਗੈਲਨ। ਤੇ ਇਹ ਬਹੁਤ ਫਰਕ ਜਿਹੜਾ ਹੋ ਗਿਆ। ਹੁਣ ਤਾਂ ਮੈਨੂੰ ਲੱਗਦਾ ਸਰਵਿਸਿੰਗ ਦੀ ਬਹੁਤ ਚੀਜ਼ਾਂ ਇਹ ਆ ਰਹੀਆਂ ਵੀ ਬੂਟੇ ਦੀ ਇਕੱਲੇ ਦੀ ਹੈਲਥ ਜਾਂ ਜਿਹੜਾ ਖੇਤ ਆ ਉਹਨੂੰ ਵੱਖ-ਵੱਖ ਹਿੱਸਿਆਂ 'ਚ ਇੱਕ ਹਿਸਾਬ ਦੇ ਨਾਲ ਜ਼ੋਨ ਬਣ ਜਾਂਦੇ ਆ, ਕਿੱਥੇ ਜ਼ਿਆਦਾ ਲੋੜ ਆ ਕਿੱਥੇ ਘੱਟ ਲੋੜ ਆ। ਉਸ ਹਿਸਾਬ ਦੇ ਨਾਲ ਹੁਣ ਮਸ਼ੀਨਾਂ ਆ ਗਈਆਂ, ਵੇਰੀਏਬਲ ਰੇਟ ਦੇ ਨਾਲ ਪਾਉਣ ਜਿਹੜੀਆਂ ਉਹ ਲੱਗ ਗਈਆਂ। ਜਿਹਨੂੰ ਜ਼ਿਆਦਾ ਚਾਹੀਦੀ ਆ ਉਹਨੂੰ ਜ਼ਿਆਦਾ ਪੈਂਦੀ, ਜਿਹਨੂੰ ਘੱਟ ਚਾਹੀਦੀ ਉਹਨੂੰ ਘੱਟ ਪੈਂਦੀ ਆ। ਉੱਦਾਂ ਦੀ ਟੈਕਨੋਲੋਜੀ ਵੱਲ ਨੂੰ ਤੁਹਾਡੇ ਵਧਣ ਦਾ ਹੈਗਾ ਆ ਚਾਂਸ? ਤੁਸੀਂ ਸੋਚਦੇ ਹੋ ਉਹਨੂੰ ਅਪਣਾਉਣਾ? ਜਿਹੜੇ ਖੇਤ ਆਪਾਂ ਬਦਾਮਾਂ ਦੇ ਲਾ ਰਹੇ, ਲੋਕ ਪਿਸਤੇ ਦੇ ਲਾ ਰਹੇ, ਉਹਦੇ ਵਿੱਚ ਤਾਂ ਉਹ ਵਧੀਆ ਕੰਮ ਕਰਨਗੇ। ਕਿਉਂ ਅੰਗੂਰਾਂ ਦੇ ਜਿਹੜੇ ਖੇਤ ਨਵੇਂ ਲਾਉਣੇ ਆ ਉਹਦੇ ਵਿੱਚ ਕੰਮ ਕਰਨਗੇ। ਜਿਹੜੇ ਪੁਰਾਣੇ ਖੇਤ ਹੁਣ 100 ਸਾਲ ਪੁਰਾਣੇ ਲੱਗੇ ਹੋਏ ਆ, ਉਹਨਾਂ ਦੇ ਵਿੱਚ ਤਾਂ ਮੇਰਾ ਖਿਆਲ ਹਿਸਾਬ ਦੇ ਨਾਲ ਜਿੱਦਾਂ ਉਹ ਸੈੱਟ ਆ ਉਹ ਵਧੀਆ ਆ। ਨਹੀਂ ਪਰ ਸੋਇਲ ਦਾ ਫਰਕ ਨਹੀਂ ਹੁੰਦਾ ਤਕਰੀਬਨ ਹਰੇਕ ਖੇਤ ਦੇ ਵਿੱਚ ਨਾ। ਮੈਂ ਇੱਕ ਦਿਨ ਗੱਲ ਕਰ ਰਿਹਾ ਸੀ ਸਾਡੇ ਗੁਆਂਢੀ ਆ ਬੰਦਿਆਂ ਨਾਲ, ਤੇ ਉਹ ਕਹਿੰਦਾ ਸੀ ਹਰੇਕ ਖੇਤ ਦੇ ਵਿੱਚ ਤੁਹਾਡੇ 2-3 ਏਕੜ ਜਿਹੜੇ ਹੁੰਦੇ ਨਾ ਉਹ ਸੈਂਡੀ ਹੁੰਦੇ ਬਹੁਤ ਜ਼ਿਆਦਾ, ਉਹ ਵੀਕ ਹੁੰਦੇ ਆ। ਤੇ ਉਹਦੇ ਵਿੱਚ ਅਸੀਂ ਤਜਰਬਾ ਕਰਕੇ ਦੇਖਿਆ ਐਤਕੀ ਸਾਡੇ 2 ਏਕੜ ਦੇ ਵਿੱਚ ਬਦਾਮਾਂ ਦੇ ਬੂਟੇ ਜਿਹੜੇ ਸੀ ਨਾ ਉਹ ਤੁਰੇ ਨਹੀਂ ਦਾਣਾ, ਕਮਜ਼ੋਰ ਚੌਥੇ ਸਾਲ ਸੀ। ਐਤਕੀ ਉਹਨਾਂ ਨੂੰ ਅਸੀਂ ਹੱਥਾਂ ਨਾਲ ਫਰਟੀਲਾਈਜ਼ਰ ਪਾਈ ਵੱਖਰੀ ਐਕਸਟਰਾ ਸਿਆਲ ਦੇ ਵਿੱਚ ਪਿਛਲੇ ਸਾਲ ਹੀ ਸ਼ੁਰੂ ਕਰਤੀ ਸੀ। ਠੀਕ ਆ। ਤੇ ਉਹ ਹੁਣ ਲਿਕੁਇਡ ਪਾਈ ਨਹੀਂ ਦੂਜੀ ਖਾਦ 15 ਜਿੱਦਾਂ ਮਿਲ ਜਾਂਦੀ ਹੈ ਜਿਹੜੀ, ਤੇ ਅਸੀਂ ਉਹ 4 ਤੋਂ 6 ਔਂਸ ਦੇ ਨਾਲ ਸ਼ੁਰੂ ਕੀਤੀ। ਅਸੀਂ ਮਾਰਚ ਤੱਕ ਪਾਉਂਦੇ ਰਹੇ ਉਹਨਾਂ ਨੂੰ ਹਰੇਕ 2 ਹਫ਼ਤੇ। ਅੱਛਾ। ਉਹ ਬੂਟੇ ਤਕਰੀਬਨ ਮੈਂ ਅਸੀਂ ਪਿਛਲੇ ਹਫ਼ਤੇ ਐਨਾਲਿਸਿਸ ਕਰਕੇ ਦੇਖਿਆ ਦੂਜਿਆਂ ਦੇ ਨਾਲ ਰਲ ਗਏ। ਪਰ ਇਹ ਆ ਵੀ ਪਰ ਉਹ ਤਾਂ ਹੀ ਰਲੇ ਰਹਿਣਗੇ, ਫਿਰ ਤੁਹਾਨੂੰ ਹਰ ਵਾਰੀ ਪਾਉਣੀ ਪਊ। ਹਾਂਜੀ ਹਰ ਵਾਰੀ ਪਾਉਣੀ ਪੈਣੀ ਆ। ਤੇ ਜਿਹੜੀਆਂ ਉੱਦਾਂ ਜਿਹੜੀਆਂ ਤੁਸੀਂ ਹੁਣ ਦੱਸੀ ਗੱਲ ਕੀਤੀ ਆ ਟੈਕਨੋਲੋਜੀ ਵਾਲੀ, ਇਹ ਹੁਣ ਮੈਂ ਕਈ ਵਾਰੀ ਪੱਗ ਗਰੁੱਪ ਦੇ ਵਿੱਚ ਵੀ ਪੜ੍ਹੀ ਦੀਆਂ ਵੀ ਬੜੇ ਤਜਰਬੇ ਕਰ ਰਹੇ ਬੰਦੇ ਵੀ ਅਸੀਂ ਖੇਤ ਦੇ ਵਿੱਚ ਇੱਥੇ ਲਾਇਆ ਹੋਇਆ ਸਿਸਟਮ, ਮੋਨੀਟਰ ਕਰ ਰਿਹਾ ਸਾਡਾ ਸਿਸਟਮ ਵੀ ਕਿੰਨੀ ਫਰਟੀਲਾਈਜ਼ਰ ਪੈ ਰਹੀ ਆ। ਤੇ ਬਹੁਤ ਵਧੀਆ ਚੀਜ਼ ਹੈ ਵੀ। ਨਾਲੇ ਇਹਦੇ ਨਾਲ ਫਿਰ ਆਪਣੀ ਇਨਪੁਟ ਕਾਸਟ ਵੀ ਬਚਦੀ ਹੈ। ਹਾਂਜੀ ਬਿਲਕੁਲ। ਇਹ ਸਾਵੇਂ ਉਹ ਤੁਸੀਂ ਹੱਥ ਨਾਲ ਪਾਉਣੀ ਆ ਫਰਟੀਲਾਈਜ਼ਰ, ਸਾਵੇਂ ਤੁਹਾਡਾ ਉਸ ਸੈਟਅਪ ਐ ਹੋ ਜਾਣਾ ਵੀ ਆਪਾਂ ਇਦਾਂ ਪਾਈਏ ਇਹਨੂੰ। ਨਹੀਂ ਇਹ ਚੀਜ਼ਾਂ ਜਿਹੜੀਆਂ ਉਹ ਖਾਸੀਆਂ ਜਿਹੜੀਆਂ ਉਹ ਜ਼ਰੂਰੀ ਆ
ਵੀ ਇਹ ਦੇਖਣਾ ਜਿਹੜਾ ਉਹ ਪੈਣਾ, ਅਦਰਵਾਈਜ਼ ਨਹੀਂ ਤਾਂ ਫਿਰ ਇਨਪੁਟ ਕਾਸਟ ਤਾਂ ਬਹੁਤ ਜ਼ਿਆਦਾ ਜਿਹੜੀ ਉਹ ਵੱਧਦੀ ਜਾਣੀ, ਕਿਉਂਕਿ ਹੁਣ ਜਿੱਦਾਂ ਜਿਸ ਤਰੀਕੇ ਦੇ ਨਾਲ ਮਹਿੰਗਾਈ ਆ, ਕਿਉਂਕਿ ਇਨਪੁਟ ਕਾਸਟ ਵੱਧ ਰਹੀ ਆ ਤੇ ਉਹ ਉਹਨਾਂ ਮਿਲਦਾ ਨਹੀਂ ਬਾਅਦ ਚ ਮੁੜ ਕੇ। ਨਹੀਂ ਮਿਲਦਾ ਨਹੀਂ, ਹੁਣ ਤੁਸੀਂ ਲਾ ਲਓ ਸੌਗੀ ਦੀ ਮੈਨੂੰ ਲੱਗਦਾ ਕੀਮਤ ਜਿਹੜੀ ਉਹ ਹਿਸਾਬ ਦੇ ਨਾਲ ਉਨੀ ਹੋ ਕੀ ਆ ਜਿਹੜੀ ਕਈ ਸਾਲ ਪਹਿਲਾਂ ਸੀਗੀ। ਨਹੀਂ ਜੀ, ਸੌਗੀ ਦੀ 2004 ਦੇ ਵਿੱਚ ਪ੍ਰਾਈਸ ਸੀਗੀ, 2005 ਚ $1400 ਟਨ। ਅੱਛਾ। ਤੇ ਅਸੀਂ ਆਹ ਮੇਰਾ ਖਿਆਲ 2021 ਦੇ ਵਿੱਚ $1000 ਨੂੰ ਟਨ ਵੀ ਵੇਚੀ ਆ। ਤੁਸੀਂ ਹਿਸਾਬ ਤੋਂ ਹੁਣ ਕਾਸਟ ਹੁਣ ਐਤਕੀ ਵੀ ਕੱਲ ਹੀ ਗੱਲ ਹੋ ਰਹੀ ਸੀ, ਕੱਲ ਪਿਛਲੇ ਹਫਤੇ ਕਿਸੇ ਪੈਕਰ ਨਾਲ, ਤੇ ਉਹ ਕਹਿੰਦੇ ਸਾਡੇ ਕੋਲ ਤਾਂ ਸੌਗੀ ਪਈ ਬਹੁਤ ਐਤਕੀ। ਅੱਛਾ। ਤੇ ਵੀ ਐਤਕੀ ਸੌਗੀ ਦੀ ਸੇਲ ਨਹੀਂ ਹੋਈ। ਤੇ ਪਿਛਲੇ ਸਾਲ ਸੌਗੀ ਮੇਰਾ ਖਿਆਲ ਆ ਵੀ 190,000 ਟਨ ਦੇ ਲਾਗੇ ਛਾਗੇ ਹੋਈ ਆ, 200,000 ਟਨ। ਤੇ ਉਹਦਾ ਤਾਂ ਖਪਤ ਤਾਂ ਹੈਗੀ ਆ, ਪਰ ਇਹੋ ਜਿਹੜੇ ਪੈਕਰ ਆ ਇਹ ਵੀ ਆਪਣਾ ਪੂਰਾ ਰੱਖਦੇ ਆ ਦਬ ਦਬਾ ਕੇ, ਉਹ ਇਹਦੇ ਉੱਤੇ ਕੰਟਰੋਲ ਹੈ ਨਹੀਂ ਕਿਸੇ ਦਾ। ਅੱਗੇ RBA ਹੁੰਦੀ ਸੀ ਬੋਰਡ, ਉਹਨਾਂ ਦਾ ਹੁਣ ਤਾਂ ਪੈਕਰ ਪ੍ਰਾਈਸ ਆਪ ਸੈੱਟ ਕਰਦੇ ਆ। ਅੱਛਾ। ਅੱਗੇ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸੀ, ਪ੍ਰਾਈਸ ਪਹਿਲਾਂ ਸੈੱਟ ਹੋ ਜਾਂਦੀ ਸੀ ਕਰੱਪ ਦੀ, ਹੁਣ ਉਹ ਕਹਿੰਦੇ ਵੇਚ ਕੇ ਸੈੱਟ ਕਰਾਂਗੇ ਬਾਅਦ ਚ। ਹਾਂਜੀ, ਹੁਣ ਪੇਮੈਂਟ ਆ ਜਿਹੜਾ ਉਹਨਾਂ ਦਾ ਪਲਾਨ ਆ, ਪੇਮੈਂਟ ਪਲਾਨ ਹੈਗਾ ਉਹ 4 ਪੇਮੈਂਟ ਆ। ਸਤੰਬਰ ਦੇ ਵਿੱਚ ਲੈਸ ਪੇਮੈਂਟ ਤੁਹਾਨੂੰ ਮਿਲਣੀ ਆ, ਜਦੋਂ ਮਤਲਬ ਪਿਛਲੇ ਸਾਲ ਵਾਲੀ ਸੌਗੀ ਦੀ। ਜਦੋਂ ਅਗਲੀ ਝਾੜ ਵੀ ਲਈ, ਜਦੋਂ ਅਗਲੀ ਤੋੜਦੇ ਝਾੜ ਦੇ ਲਾਗੇ ਛਾਗੇ ਕਹਿੰਦੇ ਲੈਸ ਪੇਮੈਂਟ ਦੇਵਾਂਗੇ। ਉਹ ਕਿੰਨੇ ਦੇਣੇ ਆ? ਇਹ ਕੀ ਕਾਰਨ? ਉਹ ਕਹਿੰਦੇ ਸਾਡੇ ਅਸੀਂ ਜਿੰਨੀ ਜਿੱਦਾਂ ਵਿਕਦੀ ਆ ਉਸ ਹਿਸਾਬ ਨਾਲ ਤੁਹਾਨੂੰ ਪ੍ਰਾਈਸ, ਸਾਰੇ ਸਾਲ 'ਚ ਸਾਡਾ ਮਾਰਜਨ ਕਿੰਨਾ ਹੋਇਆ, ਐਵਰੇਜ ਪ੍ਰਾਈਸ ਵੀ ਤੁਹਾਨੂੰ ਦੇਣੀ ਆ ਉਹਨਾਂ ਨੇ। ਅੱਛਾ। ਤੇ ਐਤਕੀ ਡੀਜ਼ਲ ਦੇ ਲਓ ਵੀ, ਹੁਣ ਡੀਜ਼ਲ ਜਿਹੜਾ ਸੀ ਉਹ ਵੀ ਡਬਲ ਹੀ ਆ। $7 ਨੂੰ ਤਾਂ ਬਾਹਰ ਚਲੋ, ਤੁਹਾਡਾ ਰੈੱਡ ਡੀਜ਼ਲ ਆ ਮੇ ਵੀ $1 ਸਸਤਾ ਹੋਊਗਾ। ਅਦੇ ਆ ਪਿੱਛੇ ਜੇ ਜਿਹੜਾ ਅਸੀਂ ਫਰਵਰੀ 'ਚ ਜਿਹੜਾ ਡੀਜ਼ਲ ਲਿਆ ਸੀ, ਉਹ ਲਿਆ ਸੀ ਆ ਕਾਫੀ ਸਸਤਾ ਲਿਆ ਸੀ, 1000 ਗੈਲਨ। ਤੇ ਜਿਹੜਾ ਮੁੜ ਕੇ ਲੜਾਈ ਤੋਂ ਬਾਅਦ ਲਿਆ ਉਹ $5.5 ਨੂੰ ਵੀ ਲਿਆ, ਹੁਣ $4.5 ਨੂੰ ਵੀ ਹੈਗਾ। ਪਰ ਇਹ ਵੀ ਹੁਣ ਜਿੱਦਾਂ ਤੁਸੀਂ PCA ਦੀ ਗੱਲ ਕਰਦੇ ਸੀਗੇ ਵੀ ਫਰਟੀਲਾਈਜ਼ਰ ਪੁੱਛਦੇ ਆ, ਹੁਣ ਤਾਂ ਡੀਜ਼ਲ ਵੀ ਟੈਂਕ ਪੂਰਾ ਨਹੀਂ ਭਰਾਉਂਦੇ ਹੋਣੇ ਬੰਦੇ। ਨਾ ਜੀ, ਟੈਂਕ ਕੀ ਉਹ ਹਾਂ ਡੀਜ਼ਲ ਦੀ ਮੈਂ ਤੁਹਾਨੂੰ ਸੁਣਾਉਣਾ, ਹੁਣ ਪਿਛਲੇ ਹਫਤੇ ਦੀ ਗੱਲ ਆ। ਤੇ ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਤੁਸੀਂ ਸਾਨੂੰ ਵਿੱਚ ਫੋਨ ਸਾਡਾ ਐਡ ਕਰੋ, ਵੀ ਜੇ ਪ੍ਰਾਈਸ ਵਧਣ ਲੱਗੀ ਤਾਂ ਫੋਨ ਤਾਂ ਕਰ ਦਿਆ ਕਰੋ ਘੱਟ ਤੋਂ ਘੱਟ। ਉਹ ਕੁਦਰਤੀ ਉਹਨਾਂ ਦਾ ਫੋਨ ਆ ਗਿਆ, ਉਹ ਕਹਿੰਦੇ ਵੀ ਪ੍ਰਾਈਸ ਵਧਣੀ ਹੈ ਅੱਜ, ਤੇ ਵੀ ਤੁਸੀਂ ਪਾਉਣਾ ਤਾਂ ਪਵਾ ਲਓ। ਫਿਰ ਪਵਾਇਆ? ਹਾਂਜੀ, ਫਿਰ ਪਵਾਇਆ। ਵੀ ਅੱਗੇ ਤਾਂ ਇੱਦਾਂ ਹੁੰਦੇ, ਬੰਦਾ ਕਹਿੰਦਾ ਪਾ ਜਾਓ 1000 ਗੈਲਨ, ਹੁਣ ਬੰਦਾ ਕਹਿੰਦਾ ਨਹੀਂ 500 ਗੈਲਨ ਨਹੀਂ ਠੀਕ ਆ। ਕਿੰਨਾ ਕੁਛ ਦੇਖਣਾ ਪੈਂਦਾ। ਬਿਲਕੁਲ, $500 $2500 ਆ ਗਿਆ ਕਿੱਥੇ, $500 ਦਾ 1500 ਗੈਲਨ ਦਾ $1500 ਦੇਣਾ ਹੁੰਦਾ ਸੀ। ਸਾਰਾ ਕੁਝ ਯਾਨੀ ਕਿ ਕਾਫੀ ਮਹਿੰਗਾ ਮੈਨੂੰ ਆਉਣ ਲੱਗਦਾ ਵੀ ਇੱਦਾਂ ਬਾਹਰ ਇੰਨਾ ਸਮਾਨ ਮਹਿੰਗਾ ਹੈ, ਆਉਣ ਵਾਲੇ 'ਚ ਲੇਬਰ ਵੀ ਮਹਿੰਗੀ ਹੋਊਗੀ ਤੋੜਨੇ ਨੂੰ। ਆਹੋ, ਇਮੀਗ੍ਰੇਸ਼ਨ ਇਨਫੋਰਸਮੈਂਟ ਵੀ ਵਿੱਚ ਹੀ ਰੌਲਾ ਆ, ਵਿੱਚ ਹੀ ਨਾਲ ਪੂਰਾ ਜ਼ੋਰ ਆ। ਬਿਲਕੁਲ ਉਹ ਸਾਰੀਆਂ ਚੀਜ਼ਾਂ, ਪਿਛਲੀ ਵਾਰੀ ਵੀ ਲੇਬਰ ਨੂੰ ਲੈ ਕੇ ਰੌਲਾ ਰੱਪਾ ਤਾਂ ਪੈਂਦਾ ਹੀ ਰਿਹਾ ਹੈ। ਤੇ ਉਹ ਵੀ ਅਗਲਿਆਂ ਨੂੰ ਵੀ ਪਤਾ ਹੈ ਵੀ ਹੁਣ ਇਹਨਾਂ ਨੂੰ ਲੋੜ ਆ, ਠੋਕ ਕੇ ਪੈਸੇ ਲਵਾਂਗੇ। ਬਿਲਕੁਲ ਇਸੇ ਕਰਕੇ ਲੋਕ ਜ਼ਿਆਦਾ ਬਦਾਮਾਂ ਨੂੰ, ਪਿਸਤੇ ਨੂੰ ਹੋ ਰਹੇ ਆ, ਕਿਉਂ ਸੌਗੀ ਦੀ ਕਾਸਟ ਬਹੁਤ ਆ, ਮੈਨੂਅਲ ਲੇਬਰ ਬਹੁਤ ਆ। ਜੇ ਤੁਸੀਂ ਕਿਉਂ ਹਰੇਕ ਖੇਤ ਨੂੰ ਹਰੇਕ ਸਾਲ ਜਿਹੜੇ ਨਵੇਂ ਖੇਤ ਲੱਗ ਰਹੇ ਹੁਣ, ਨਵੀਆਂ ਵੈਰਾਈਟੀਆਂ, ਉਹ ਤੁਸੀਂ ਮਸ਼ੀਨਾਂ ਜਿੰਨੇ ਮਰਜ਼ੀ ਤੋੜੀ, ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ। ਅੱਛਾ। ਜਿਹੜੀਆਂ ਪੁਰਾਣੀਆਂ ਨੈਚੁਰਲ ਥਾਮਸਨ ਪੁਰਾਣੀ ਸੀਡਲੈਸ ਰੇਜ਼ਨ ਹੈਗੀ ਆ, ਬਹੁਤ ਪੁਰਾਣੇ ਬੂਟੇ ਆ, ਉਹਨਾਂ ਨੂੰ ਜ਼ਰੂਰ ਕਰੱਪ ਦਾ ਇਫੈਕਟ ਪੈਂਦਾ ਜੇ ਤੁਸੀਂ ਸਟਰੇਟ ਮਸ਼ੀਨ ਨਾਲ ਐਵਰੀ ਈਅਰ ਤੋੜਦੇ ਆ ਉਹਨੂੰ, ਹੱਥੀਂ ਕਰਨ ਦੇ ਉਹਨੂੰ। ਫਿਰ ਤੁਸੀਂ ਵਿੱਚ ਵਾਰ ਥੋੜਾ ਬਹੁਤਾ ਤਾਂ ਹੱਥੀਂ ਇੱਕ ਅੱਧਾ ਸਾਲ ਤੱਕ ਕਰਨਾ ਪੈਂਦਾ। ਤੁਹਾਡੇ ਥਾਮਸਨ ਆ ਫਿਰ ਉਹ ਵੀ ਹਾਂਜੀ, ਸਾਰੇ ਹਾਂਜੀ ਉਹੀ ਆ। ਫਿਰ ਤੁਹਾਨੂੰ ਤੁਸੀਂ ਮਸ਼ੀਨਾਂ ਵੀ ਕਰਦੇ ਆ ਤੇ ਉਹਦਾ ਵੀ ਕਰਦੇ ਅਸੀਂ ਉਹਨਾਂ ਨੂੰ ਬਦਲ ਲਈਦਾ ਵੀ ਮਸ਼ੀਨ ਨਾਲ ਇਸ ਸਾਲ ਇੱਧਰਲਾ ਕਰਾ ਲਓ ਤੇ ਇੱਧਰਲਾ ਹੱਥ ਨਾਲ ਤੋੜ ਲਓ। ਅੱਛਾ। ਹਾਂਜੀ। ਉਹ ਕਿਉਂ ਇੱਕੋ ਸਾਰ ਕਿਉਂ ਨਹੀਂ ਕਰਦੇ? ਉਹ ਇੱਕੋ ਤਾਂ ਕੋਈ ਕਰੱਪ ਦਾ ਬਹੁਤ ਫਰਕ ਪੈਂਦਾ ਕਈ ਵਾਰੀ। ਹਾਂਜੀ। ਕਿੰਨਾ? ਅੱਧੇ ਕੁ ਟਨ ਦਾ ਪੈ ਜਾਂਦਾ। ਅੱਛਾ। ਅੱਧਾ ਟਨ ਜੇ ਕਰੱਪ ਘਟ ਗਿਆ ਤੁਹਾਡਾ, ਤੇ ਜੇ ਤੁਸੀਂ ਹੱਥੀਂ ਤੜਾ ਲਿਆ ਤਾਂ ਉੱਥੇ ਹੀ ਮਸ਼ੀਨ ਦੇ ਬਰਾਬਰ ਹੀ ਪੈ ਜਾਣੀ ਆ। ਤੁਸੀਂ ਕੀ ਰਿਕਮੈਂਡ ਕਰਦੇ ਹੁੰਦੇ? ਮੈਂ ਰਿਕਮੈਂਡ ਕਰਦਾ, ਅਸੀਂ ਸੋਚ ਰਹੇ ਹਾਂ ਹੁਣ ਕਈਆਂ ਦਿਨਾਂ ਦੇ ਵੀ ਐਤਕੀ ਮਸ਼ੀਨ ਨਾਲ ਤੋੜਨੇ ਕਿ ਹੱਥ ਨਾਲ ਤੋੜਨੇ ਆ। ਇੱਕ ਖੇਤ ਅਸੀਂ ਪੱਕਾ ਹੀ ਹੱਥ ਨਾਲ ਤੋੜੀ ਦਾ। ਅੱਛਾ। ਉਹਦਾ ਸਾਡਾ ਕਰੱਪ ਬਿਲਕੁਲ ਟਿਕਿਆ ਹੋਇਆ 3 ਟਨ ਤੇ, ਪੂਰਾ 3 ਟਨ। ਸੇਮ ਉਹ ਚੀਜ਼ਾਂ ਕਰਕੇ, ਸੇਮ ਕਰਕੇ ਉਹਦਾ ਹੱਥੀਂ ਤੋੜਨਾ ਉਹ, ਤੇ ਉਹ 3 ਟਨ ਸੌਗੀ। ਉਹ 107 ਸਾਲ ਪੁਰਾਣਾ ਖੇਤ ਆ। ਤੇ ਉਹ 'ਚ ਕਦੀ ਵਧਾਉਣ ਨੂੰ ਨਹੀਂ ਜੀ ਕਰਦਾ ਵੀ ਯੀਲਡ ਹੋਰ ਵਧੇ ਕੁਛ? ਨਹੀਂ, ਉਹਦੇ ਵਿੱਚ ਯੀਲਡ ਬਹੁਤ ਆ, ਇੰਨੀ ਬਹੁਤ ਆ ਇੰਨੀ। ਹਾਂਜੀ, ਬਹੁਤ। ਜ਼ੋਰ ਨਹੀਂ ਲਵਾਉਣਾ? ਨਹੀਂ, ਜ਼ੋਰ ਨਹੀਂ ਲਾਉਣਾ। ਫਿਰ ਹੁਣ ਸਟੱਡੀ 3 ਸਾਲ ਹੋ ਗਏ, ਪੂਰੇ 3 ਟਨ ਆ ਉਹਦੇ। ਵਧੀਆ ਆ। ਤੇ ਤਰ੍ਹਾਂ ਦਾ ਸਿਚੁਏਸ਼ਨ ਚੇਂਜ ਹੋਈਆਂ ਉਹਦੇ ਵਿੱਚ। ਸੋਚਦੇ ਆ ਉਹਨੂੰ ਵੀ ਪੱਟਾਂਗੇ ਤਾਂ ਵੀ ਹੌਲੀ ਹੌਲੀ ਬਦਾਮ ਲਾਵਾਂਗੇ ਜਾਂ ਹੋਰ। ਹਾਂਜੀ। ਬਦਾਮਾਂ ਦਾ ਤਾਂ ਵੈਸੇ ਹੀ ਰੌਲਾ ਹੈ।
ਪਰ ਉੱਥੇ ਲੇਬਰ ਦੀ ਗੱਲ ਆ ਜਾਂਦੀ ਹੈ। ਸਬਜ਼ੀ ਸੁਬਜੀ ਕਿਉਂ ਨਹੀਂ? ਸਬਜ਼ੀ ਜਾਂ ਕੋਈ ਐਨੂਅਲ ਕ੍ਰੌਪ ਇਦਾਂ ਦੀ ਕਿਉਂ ਨਹੀਂ? ਰੇਹੀ ਕਿਉਂ? ਸਬਜ਼ੀ ਦੇ ਵਿੱਚ ਇਦਾਂ ਆ ਵੀ ਸਬਜ਼ੀ 'ਚ ਵੀ ਤੁਹਾਨੂੰ ਕਾਫੀ ਬਾਹਰ ਚਾਹੀਦਾ, ਪਤਾ ਹੋਣਾ ਚਾਹੀਦਾ ਵੀ ਤੁਸੀਂ ਵੇਚਣੀ ਕਿੱਥੇ ਆ। ਕਿਉਂ ਇੰਨੀ ਸਾਰੀ ਸਬਜ਼ੀ 20-25 ਕਿੱਲੇ ਤੁਸੀਂ ਤੁਹਾਨੂੰ ਪਹਿਲਾਂ ਪ੍ਰਬੰਧ ਕਰਨਾ ਪੈਣਾ ਵੇਚਣ ਦਾ, ਫਿਰ ਉੱਥੇ ਇਕੁਇਪਮੈਂਟ ਵੀ ਸਾਰਾ ਬਦਲਣਾ ਪੈਣਾ। ਹੁਣ ਸਾਰਾ ਇਕੁਇਪਮੈਂਟ ਤਾਂ ਸੈੱਟ ਆ ਬਦਾਮਾਂ ਲਈ ਤਾਂ ਅੰਗੂਰਾਂ ਲਈ। ਤੁਸੀਂ ਤਾਂ ਕਰ ਸਕਦੇ ਆ ਬਦਾਮ ਨੂੰ ਕਿਉਂਕਿ ਪਾਣੀ ਹੈ ਤੁਹਾਡੇ। ਹਾਂਜੀ, ਜਿੱਥੇ ਨਹੀਂ ਹੈਗਾ ਉਹਨਾਂ ਨੂੰ ਤਾਂ ਕੋਈ ਬਦਲ ਦੇਖਣੇ ਪੈਣੇ। ਉਹਨਾਂ ਨੂੰ ਤਾਂ ਬਦਲ ਬਹੁਤ ਜ਼ਿਆਦਾ ਦੇਖਣੇ ਪੈਣੇ ਆ। ਫਿਰ ਮਤਲਬ ਇਹ ਤਾਂ ਫਿਰ ਜਿੱਦਾਂ ਤੁਸੀਂ ਇਹ ਗੱਲ ਦੱਸੀ ਇਹ ਤਾਂ ਬੜਾ ਔਖਾ ਆ ਇਕਵਿਪਮੈਂਟ ਬਦਲਣਾ। ਬੰਦਾ ਡਰਦਾ ਹੀ ਨਹੀਂ ਫਿਰ ਹੱਥ ਪਾਉਂਦਾ। ਨਹੀਂ ਜੀ, ਇਕੁਇਪਮੈਂਟ ਤੁਸੀਂ ਹਿਸਾਬ ਲਾ ਲਓ ਵੀ ਹੁਣ ਇੰਨੇ ਸਾਲਾਂ ਦੇ ਵਿੱਚ ਅੰਗੂਰਾਂ ਦਾ ਤਾਂ ਬਦਾਮਾਂ ਦਾ ਇਕੁਇਪਮੈਂਟ ਬਣਿਆ, ਹੁਣ ਗਾਂਹ ਫਿਰ ਸਬਜ਼ੀਆਂ ਦਾ ਬਣਾਉਣ ਲੱਗ ਪਓ। ਇਕੁਇਪਮੈਂਟ ਵੀ ਕਿਹੜੇ ਸਸਤੇ ਆ। ਹਾਂਜੀ, ਇਹ ਤਾਂ ਹੈ 2-2 3-3 4-4 ਲੱਖ ਦੀਆਂ ਜਿਹੜੀਆਂ ਉਹ ਕੋਈ ਵੀ ਮਸ਼ੀਨ ਲੈਣੀ ਹੈ ਤੁਸੀਂ ਤੇ ਜਿਹੜੇ ਇਹੋ। ਪਰ ਓਵਰਆਲ ਜਿੱਦਾਂ ਹੁਣ ਐਤਕੀ 100 ਦੀ ਗੱਲ ਚੱਲਦੀ ਸੀ, ਆਪਾਂ ਕਰਦੇ ਹਾਂ ਪ੍ਰਾਈਸ ਪਿਛਲੇ ਤੋਂ ਪਿਛਲੇ ਸਾਲ ਸੀਗੀ $2000, 2050 ਸੀ ਪਿਛਲੇ ਸਾਲ। ਹੁਣ ਕਈ ਪੈਕਰ ਕੱਲ੍ਹ ਪਰਸੋਂ ਚੌਥ ਬੰਦਾ ਗੱਲ ਕਰਦਾ ਸੀਗਾ ਵੀ ਸਾਨੂੰ ਕਹਿੰਦੇ 1750 ਦੇਣਾ ਪਿਛਲੇ ਸਾਲ ਦੇ ਕਰੱਪ ਦਾ। ਅੱਛਾ। ਤਾਂ ਬਈ ਉਹ ਕਹਿੰਦੇ ਸਾਡੀ ਵਿਕਦੀ ਘੱਟ ਆ, ਕਿ ਉੱਥੇ ਸਾਈਨ ਕਰਾਇਓ ਅਗਲਿਆਂ ਨੇ ਪੇਪਰ 'ਤੇ ਪੁਰਾਣੇ। ਹਾਂਜੀ, ਵੀ ਜਦੋਂ ਤੁਸੀਂ 100 ਡਿਲੀਵਰ ਕੀਤੀ ਹੈ ਵੀ ਤੁਹਾਨੂੰ $1400 ਦਿਆਂਗੇ ਐਜ਼ ਏ ਡਿਲੀਵਰੀ, ਬਾਕੀ ਪ੍ਰਾਈਸ ਜਦੋਂ ਸੈੱਟ ਹੋਊਗੀ। ਅੱਛਾ, ਇਹ ਤਾਂ ਵੈਸੇ ਹੁਣ ਜੇ ਦੇਖਿਆ ਜਾਵੇ ਕਿਸਾਨ ਤਾਂ ਫਸਿਆ ਆ। ਉਹਨੇ ਹੁਣ ਸਾਲ ਭਰ ਦੇ ਵਿੱਚ ਫਰਟੀਲਾਈਜ਼ਰ ਵਾਲੇ ਨੂੰ ਵੀ ਕਹਿੰਦਾ ਚੱਲ ਮੈਨੂੰ ਆ ਲੈਂਦੇ ਰਕਮ, ਫਿਰ ਮੈਂ ਤੈਨੂੰ ਦਿੰਦਾ। ਕੈਮੀਕਲ ਵਾਲੇ ਨੂੰ ਵੀ, ਦੂਜਿਆਂ ਸਾਰਿਆਂ ਨੂੰ ਇੱਦਾਂ ਕਹਿੰਦਾ ਆ। ਉਹ ਫਿਰ ਫਸੇ ਨੂੰ ਵੇਚਣੀ ਪੈਂਦੀ ਆ। ਬਿਲਕੁਲ, ਉਹ ਤਾਂ ਫਿਰ ਫਸਿਆ। ਹੁਣ ਜਿੱਥੋਂ ਪੈਸੇ ਲਏ ਹੋਏ ਆ ਗਾਹਾਂ ਉਹਨਾਂ ਨੂੰ ਵੀ ਦੇਣੇ ਆ। ਉਹਨਾਂ ਨੇ ਕਿਹੜਾ ਹਰ ਸਾਲ ਉਦਾਂ ਹੀ ਦੇਈ ਜਾਣੇ ਆ। ਕੁਝ ਮੋੜੂਗੇ ਤਾਂ ਹੀ ਆ। ਮੋੜੂਗੇ ਨਾਲੇ ਅਗਲੇ ਦੇਖਦੇ ਆ ਵੀ ਇਹਨਾਂ ਦੀ ਇਨਕਮ ਵੀ ਆਉਂਦੀ ਆ। ਹੁਣ ਜੇ ਇਨਕਮ ਹੈ ਨਹੀਂ ਤਾਂ ਬੈਂਕਾਂ ਵੀ ਕਹਿੰਦੀਆਂ ਭਾਈ ਨਹੀਂ ਤੁਹਾਨੂੰ ਕੁਝ ਨਹੀਂ ਮਿਲਣਾ। ਹੁਣ ਦੇਖੋ ਵੀ ਉਹ ਪਿਛਲੇ ਸਾਲ 1450 ਦੀ ਵੇਚੀ ਤੇ ਹੁਣ ਜੇ 1750 ਤਾਂ ਕਿੰਨਾ ਫਰਕ। ਹਾਂਜੀ, 2000 ਨੂੰ ਵੇਚੀ ਉਦੋਂ ਵਧੀਆ ਰੇਟ ਸੀ, 1850 ਵੀ ਰੇਟ ਠੀਕ ਸੀਗਾ। ਹੁਣ ਮੈਂ ਕੱਲ੍ਹ ਹੀ ਗੱਲ ਕਰਦਾ ਸੀ, ਕਹਿੰਦੇ ਵੀ ਸਾਡੀ ਤਾਂ 60% ਐਤਕੀ ਜਾਣੀ $60,000-70,000 ਸਰਪਲਸ ਹੋ ਜਾਣੀ ਹੈ 100 ਦੀ। ਅੱਛਾ। ਤੇ ਜੇ ਹੁਣ ਉਹ ਸਰਪਲਸ ਹੋ ਗਈ 60,000 ਟਨ ਤੇ ਸਮਝ ਲਓ ਪ੍ਰਾਈਸ ਆ ਗਈ 1600 ਤੇ। 2 ਸਾਲਾਂ 'ਚ ਪ੍ਰਾਈਸ ਕਾਸਟ ਡਬਲ ਹੋ ਗਈ, ਪ੍ਰਾਈਸ ਘਟ ਗਈ। ਤੇ ਦੱਸਦੇ ਨਹੀਂ ਵੀ ਕਿਉਂ ਸਰਪਲਸ ਹੋਣੀ ਹੈ? ਉਹ ਕਹਿੰਦੇ ਸਾਡੀ ਗਾਹਾਂ ਆਹ ਲੈਂਦੇ ਨਹੀਂ, ਗਾਹਾਂ ਸ਼ਿਪ ਨਹੀਂ ਹੁੰਦੀ, ਮਹਿੰਗੀ ਹੋ ਗਈ। ਅਸੀਂ ਹੁਣ ਉਹ ਪੈਕਰ ਥੋੜ੍ਹਾ ਸਸਤੀ ਵੇਚਣੀ ਚਾਹੁੰਦਾ। ਉਦੋਂ ਇਵੈਂਚੁਅਲੀ ਇਹ ਜਿਹੜਾ ਬਰਡਨ ਆ ਸਾਰਾ ਕਿਸਾਨ ਤੇ ਪੈਣਾ, ਪੂਰਾ ਕਿਸਾਨ ਤੇ ਪੈਣਾ। ਉਹਨਾਂ ਪੈਕਰ ਨੇ ਤਾਂ ਆਪਣੇ ਜਿਹੜੇ ਬਣਾਉਣੇ ਆ। ਦੇਖੋ ਜੀ, ਉਹਨਾਂ ਨੇ 100 ਉਹ ਵੀ ਰੱਖੀ ਹੋਈ ਆ ਤੇ ਅਸੀਂ ਵੀ ਆਪਣੀ ਉਹਨਾਂ ਨੂੰ ਦੇਣੀ ਆ। ਤੇ ਅਸੀਂ ਵੀ ਪੈਸੇ ਚਾਹੀਦੇ ਆ ਸਾਰਿਆਂ ਨੂੰ। ਤੇ ਜਦੋਂ ਉਹਨਾਂ ਨੇ ਰੱਖ ਲੈਣੀ ਆ, ਉਹਨੀ ਆਪਣੇ ਰੇਟ ਨਾਲ ਵੇਚਣੀ ਆ। ਤੇ ਇਹਦੀ ਸ਼ੈਲਫ ਲਾਈਫ ਬਹੁਤ ਆ, ਖਰਾਬ ਨਹੀਂ ਹੁੰਦੀ। ਜਿਹੜੀ ਥਾਮਸਨ ਜਿਹੜੀ ਪੁਰਾਣੀ 100 ਆ, ਥਾਮਸਨ ਰੇਜ਼ਨ ਆ ਜਿਹੜੀ ਨੈਚੁਰਲਸ, ਉਹਦੀ ਸ਼ੈਲਫ ਲਾਈਫ 2 ਸਾਲ ਤੋਂ ਵੀ ਜ਼ਿਆਦਾ ਆ। ਅੱਛਾ। ਤੇ ਜਿਹੜੀਆਂ ਨਵੀਆਂ ਵੈਰਾਈਟੀਆਂ ਉਹਦੀ ਸ਼ੈਲਫ ਲਾਈਫ ਸਾਲ ਦੀ ਆ। ਤੁਸੀਂ ਰੇਜ਼ਨ ਪ੍ਰੋਸੈਸਿੰਗ ਪਲਾਂਟ 'ਚ ਵੀ ਕੰਮ ਕੀਤਾ। ਹਾਂਜੀ। ਕੀ ਇਹ ਜਿਹੜੇ ਲੋਕ ਅਕਸਰ ਕਹਿ ਦਿੰਦੇ ਵੀ ਪੁਰਾਣੀ ਮਿਲਾ ਕੇ ਨਵੀਂ ਦੇ ਵਿੱਚ ਇੱਦਾਂ ਮਿਕਸ ਕਰਕੇ ਵੇਚੀ ਜਾਂਦੇ, ਇੱਦਾਂ ਹੀ ਹੁੰਦਾ? ਇੱਦਾਂ ਜੀ, ਦੇਖੋ ਪਹਿਲਾਂ ਇਹ ਕਰਦੇ ਆ 100 ਦਾ ਇਹ ਕੰਮ ਹੁੰਦਾ ਵੀ ਜਿਹੜੀ ਨਵੀਂ ਵੈਰਾਈਟੀਆਂ ਆਈਆਂ ਨਾ ਇਹਦੀ ਸ਼ੈਲਫ ਲਾਈਫ ਸਾਲ ਤੋਂ ਘੱਟ ਆ। ਅੱਛਾ ਜੀ। ਇਹ ਕਹਿੰਦੇ ਵੀ ਪਹਿਲਾਂ ਸਾਰਿਆਂ ਤੋਂ ਇਹਨੂੰ ਪੈਕ ਕਰਨਾ, ਜਦੋਂ ਆਰਡਰ ਆ ਗਿਆ ਇਹਨੂੰ ਪੈਕ ਕਰ ਦਿਓ। ਥਾਮਸਨ ਤੁਹਾਡੇ ਕੋਲ ਭਾਵੇਂ 2 ਸਾਲਾਂ ਦੀ ਵੀ ਪਈ ਆ ਨਾ, ਉਹ ਉਦਾਂ ਦੀ ਆ ਜਿੱਦਾਂ ਦੀ ਖੇਤ 'ਚੋਂ ਆਈ ਹੋਈ ਆ। ਅੱਛਾ। ਉਹਨੂੰ ਕੋਈ ਫਰਕ ਨਹੀਂ। ਤੁਸੀਂ ਇਹ ਨਹੀਂ ਦੱਸ ਸਕਦੇ ਵੀ ਆਹ ਸਾਲ ਪੁਰਾਣੀ ਆ ਕਿ ਆਹ 2 ਸਾਲ ਪੁਰਾਣੀ ਆ। ਅੱਛਾ। ਹਾਂਜੀ, ਜਿਹੜੀ 2 ਸਾਲ ਵਾਲੀ ਆ ਉਹ ਤਾਂ ਥੋੜ੍ਹਾ ਜਿਹਾ ਫਰਕ ਪੈ ਜਾਊਗਾ। ਜਿਹੜੀ ਪਿਛਲੇ ਸਾਲ ਦੀ ਤਾਂ ਕੀ ਨਵੀਂ ਆਉਣੀ ਆ, ਤੁਸੀਂ ਦੋਨੇ ਮਿਕਸ ਕਰਕੇ ਕੋਈ ਪ੍ਰੋਬਲਮ ਨਹੀਂ ਹੈਗੀ, ਇੱਕੋ ਜਿਹੀਆਂ ਚੱਲ ਜਾਂਦੀਆਂ। ਹਾਂਜੀ, ਇੱਕੋ ਜਿਹੀਆਂ ਵਧੀਆ। ਜਿਹੜੀਆਂ ਨਵੀਆਂ ਵੈਰਾਈਟੀਆਂ ਉਹ ਸ਼ੂਗਰ ਬਹੁਤ ਛੇਤੀ ਕ੍ਰੀਏਟ ਕਰਦੀਆਂ, ਉਹ ਸਾਲ ਦੇ ਵਿੱਚ ਪਹਿਲਾਂ ਪੈਕਰਾਂ ਦਾ ਕੰਮ ਇਹੋ ਹੀ ਆ ਵੀ ਸਭ ਤੋਂ ਪਹਿਲਾਂ ਨਵੀਆਂ ਵੈਰਾਈਟੀਆਂ ਸਾਰੀ ਫਿਨਿਸ਼ ਕਰਨੀ ਆ 2-3 ਮਹੀਨਿਆਂ 'ਚ। ਕਿਹੜੀ ਆਉਂਦੀ ਉਹ ਨਵੀਂ ਵੈਰਾਈਟੀ? ਹੁਣ ਉਹਦੇ ਵਿੱਚ ਇੱਕ ਤਾਂ DOV ਹੈਗੀ ਆ, ਡਰਾਈ ਰਨ ਵਾਈਨ, ਉਹ ਪਹਿਲਾਂ ਆਈ ਸੀ ਵੈਰਾਈਟੀ। ਅੱਛਾ। ਉਹ ਓਵਰਹੈਡ ਉਹਨੂੰ ਸਾਦੇ ਆ। ਉਹ ਨਿਕਲਦੀ ਬਹੁਤ ਆ 4 to 4.5 ਟਨਸ। ਅੱਛਾ। ਤੇ ਉਹਦੀ ਜਿਹੜੀ ਵੈਰਾਈਟੀ ਆ ਉਹਨੂੰ ਸਭ ਤੋਂ ਪਹਿਲਾਂ ਪੈਕ ਕਰ ਲੈਂਦੇ ਆ। ਤੇ ਇਹ ਚੱਕਰ ਕੀ ਵੀ ਫਿਰ ਬੰਦ ਕਿਉਂ ਕਰਤੀ ਲੋਕਾਂ ਨੇ ਇਹ ਲਾਉਣੀ? ਇਹ ਮਹਿੰਗਾ ਬਹੁਤ ਸੌਦਾ। ਕਿੱਦਾਂ ਮਤਲਬ? ਉਹ ਦੂਜੀ ਜਿਹੜਾ ਮਟੀਰੀਅਲ ਲੱਗਣਾ ਉਹ ਬਹੁਤ ਮਹਿੰਗਾ ਆ। ਅੱਛਾ। 10 ਤੋਂ ਆਲਮੋਸਟ $18,000-19,000 ਇੱਕ ਬੰਦੇ ਨੇ ਲਾਈ ਆ। 40 ਏਕੜ ਦਾ ਕੋਸਟ?
ਹਾਂਜੀ ਉਹਨੇ 40 ਡਿਵੈਲਪ ਕਰਨ ਦਾ। ਹਾਂ ਉਹਨੇ ਡਿਵੈਲਪ ਕੀਤੇ ਹੈਗੇ 40 ਏਕੜ ਤੇ ਉਹਨਾਂ ਦੇ ਬੂਟੇ ਤਾਂ ਜਿਹੜਾ ਮਟੀਰੀਅਲ ਸੀ ਉਹ $334,000 ਦਾ ਆਇਆ ਉਹਨਾਂ ਦਾ, ਬੱਲੇ 40 ਏਕੜ ਦਾ। ਸਿਰਫ ਲੇਬਰ ਨਹੀਂ ਉਹਦੇ ਵਿੱਚ ਪਾਈ, ਸਿਰਫ ਮਟੀਰੀਅਲ ਹਾਂ ਲੱਖ ਦੇ ਬੂਟੇ ਆਏ ਆ ਤੇ ਦੂਜਿਆਂ ਦੇ ਵਿੱਚ ਕਿੰਨਾ $234,000 ਉਹਨਾਂ ਨੇ ਮਟੀਰੀਅਲ ਲਿਆਂਦਾ ਜਿਹੜਾ ਖੇਤ ਚ ਲਾਉਣਾ ਲੋਹੇ ਦਾ ਸਾਰਾ ਹੈ। ਉੱਚੀ ਕਰਕੇ ਲਾਉਣਾ। ਹਾਂਜੀ ਹਾਂਜੀ। ਤੇ ਦੂਜੀ ਦੇ ਵਿੱਚ ਕਿੰਨਾ ਫਰਕ ਹੁੰਦਾ? ਜਿਹੜੀ ਇਹ ਦੂਜੀ ਰੈਗੂਲਰ ਹੈ ਇਹ ਤਾਂ ਤੁਸੀਂ ਸਿੰਗਲ ਤਾਰ ਤੇ ਲਾਈ ਹੋਈ ਆ ਹਾਂ ਤੇ ਸਟਿੱਕਾਂ ਲਾਈਆਂ ਹੋਈਆਂ ਕਿਉਂ ਇਹਨੂੰ ਕਰੱਪ ਨਹੀਂ ਇੰਨਾ ਲੱਗਣਾ। 2-2.5 ਟਨ ਜਿਹੜੇ ਆ ਉਹ ਜਿਹੜੇ ਤੁਹਾਡੇ ਲੱਕੜ ਦੇ ਐਂਡ ਪੋਸਟ ਆ ਉਹ ਵੀ ਸਾਂਭ ਸਕਦੇ ਆ ਭਾਰ ਉਹਨਾਂ, ਤੇ ਜਿਹੜੇ ਇਹ ਆ ਇਹਨੂੰ ਲੱਗਣਾ 4 ਟਨ। ਇਹਨੂੰ ਤਾਂ ਫਿਰ ਪੂਰੀਆਂ ਖਿੱਚਾਂ ਵਗੈਰਾ ਲੱਗ ਕੇ ਪੂਰੀਆਂ ਵੀ ਟਰਾਲਿਸਿਸ ਲਾ ਕੇ ਫੇਰ ਇਹ ਬੰਦੇ ਨੇ ਸੈਲਮਾ ਪੀਟ ਦਾ ਖੇਤ ਲਾਇਆ। ਅੱਛਾ। ਤੇ ਉਹ ਮੈਂ ਨਾਲ ਉਹਨਾਂ ਦੇ ਗਿਆ ਸੀ ਸਮਾਨ ਲੈਣ ਵਾਸਤੇ ਤੇ ਉਹ ਮੈਂ ਜਿਹੜੇ ਕਾਸਟ ਦੇਖੀ ਨਾ ਮੈਂ ਕਿਹਾ ਹੈਰਾਨ ਹੋ ਗਏ। ਮੈਂ ਉਹਨਾਂ ਕਿਹਾ ਤੁਸੀਂ ਬਦਾਮ ਲਾ ਦਿਓ ਉੱਪਰ, ਕਹਿੰਦੇ ਨਹੀਂ 100 ਕੀ ਲੌਂਗਰਾਂ ਨੇ ਤੇ ਆਪਾਂ ਮੁੜ ਕੇ ਪੱਟਣੀ ਨਹੀਂ ਪੈਣੀ ਕਦੀ ਵੀ। ਇਹ ਵੀ ਸੋਚਣ ਦੀ ਗੱਲ ਆ ਨਾ, ਕਿਉਂਕਿ 100 ਸਾਲ ਤਾਂ ਆਰਾਮ ਨਾਲ ਹੀ ਕੱਢਦੀ। ਹਾਂ ਆਰਾਮ ਨਾਲ ਹੀ। ਉਹ ਸੈਲਮਾ ਪੀਟ ਉਹਨਾਂ ਨੇ ਲਾਈ ਆ। ਫਿਰ ਦੂਜੀ ਵੈਰਾਈਟੀ ਹੈਗੀ ਸੈਲਮਾ ਪੀਟ। ਅੱਛਾ। ਜਿਹੜੀ DOV ਤੋਂ ਬਾਅਦ DOV ਹੈਗੀ ਡਰਾਈਡ ਔਨ ਵਾਈਨ। ਜਿਹੜੀ ਸੈਲਮਾ ਪੀਟ ਆ ਇਹ ਵੀ ਹੁਣ ਉੱਤੇ ਹੀ ਸੁਕਾਉਂਦੇ ਆ। ਅੱਛਾ। ਇਹਦਾ ਥੋੜਾ ਕੱਟ ਦਿੰਦੇ ਆ। ਹਾਂ ਛਿਟੀਆਂ ਕੱਟ ਦੇਣੀਆਂ ਇਹਨਾਂ ਦੀਆਂ ਤਕਰੀਬਨ ਐਂਡ ਆਫ ਜੁਲਾਈ। ਕਿਉਂ ਇਹ 'ਚ ਸ਼ੂਗਰ ਪਹਿਲਾਂ ਪੈ ਜਾਂਦੀ ਹੈ ਨਾ ਸਾਰੀਆਂ ਸੌਗੀਆਂ 'ਚ। ਅੱਛਾ। ਇਹ ਆ ਇਹਨਾਂ 'ਚ ਤਕਰੀਬਨ ਇਹ ਤਾਂ ਮੈਨੂੰ ਲੱਗਦਾ ਵੀ ਇਸ ਸਾਲ ਜੁਲਾਈ ਦੇ ਐਂਡ 'ਚ ਕੱਟ ਦੇਣਗੇ ਜਿਸ ਹਿਸਾਬ ਨਾਲ ਗਰਮੀ ਆ ਤੇ ਉਹ ਸਾਰਾ ਜਿਸ ਹਿਸਾਬ ਨਾਲ ਅਰਲੀ ਆ ਸਾਰਾ ਕੁਛ। ਅਰਲੀ ਆ ਤੇ ਇਹ ਫਿਰ 2 ਮਹੀਨੇ ਉੱਤੇ ਰਹਿ ਦੇਣੀ ਆ, ਉੱਤੇ ਹੀ ਸੁੱਕੀ ਜਾਣੀ ਆ। ਅੱਛਾ। ਥੱਲੇ ਨਹੀਂ ਵਿਛਾਉਣਾ, ਨਹੀਂ ਕੁਛ ਵੀ, ਸਿੱਧੀ ਬਿਨ 'ਚ ਹੀ ਪਾਉਣੀ ਆ। ਅੱਛਾ। ਉਤੋਂ ਕੱਢਣੀ, ਕੋਈ ਪੇਪਰ ਦੀ ਕਾਸਟ ਨਹੀਂ ਇਹਦੇ ਵਿੱਚ। ਫਿਰ ਐਂਡ ਆਫ ਦ ਡੇ ਇਹਦੀ ਕਾਸਟ ਇਹ ਘਟ ਜਾਂਦੀ ਆ ਕਿਉਂ ਤੁਹਾਡੀ ਇੱਕ ਤਾਂ ਲੇਬਰ ਘਟ ਗਈ ਤੇ ਇੱਕ ਤੁਹਾਡਾ ਪੇਪਰ ਨਹੀਂ ਤੁਹਾਨੂੰ ਲਾਉਣਾ ਪਿਆ। ਸੌਗੀ ਚੱਕਣ ਨੂੰ ਕਿ ਸੌਗੀ ਪੇਪਰ ਤੇ ਪੈਂਦੀ ਆ ਤੇ ਜੇ ਭਾਵੇਂ ਮਸ਼ੀਨ ਨਾਲ ਵੀ ਤੋੜਦੇ ਆ ਇਹ ਸਿੱਧੀ ਬਿਨ 'ਚ ਪਾਉਣੀ ਆ। ਇਹ ਪਰ ਡਿਪੈਂਡ ਵੈਦਰ ਤੇ ਆ ਵੀ ਧੁੱਪ ਕਿੰਨੀ ਕੁ ਪੈਂਦੀ ਸੁੱਕਣ ਵਾਸਤੇ। ਅੱਛਾ। ਇਹ ਹੋ ਜਾਂਦਾ ਵੀ ਕਿ ਬਾਈ ਚਾਂਸ ਵੈਦਰ ਠੰਡਾ ਹੋ ਜਾਵੇ ਫਿਰ ਇਹ ਸਾਰੀ ਸੁਕਾਉਣੀ ਵੀ ਪੈਂਦੀ ਆ ਡੀਹਾਈਡਰੇਟਰ ਨੂੰ ਭੇਜ ਕੇ। ਅੱਛਾ। ਫਿਰ ਉਹ ਐਕਸਟਰਾ ਖਰਚਾ ਹੋ ਜਾਂਦਾ। ਹਾਂਜੀ $225 ਹੁਣ ਟਨ ਦਾ ਲੈਂਦੇ, ਅੱਗੇ $100 ਲੈਂਦੇ ਹੁੰਦੇ ਸੀ ਉਹ। ਇੰਨਾ ਫਰਕ ਪੈ ਗਿਆ? ਹਾਂਜੀ। ਕਿੰਨੇ ਸਾਲਾਂ 'ਚ? ਤੇ ਆ ਪਿਛਲੇ 4-5 ਸਾਲਾਂ 'ਚ। ਅੱਛਾ। ਅੱਗੇ ਜਿਹੜੀ ਸੌਗੀ ਗਿੱਲੀ ਹੋ ਜਾਂਦੀ ਸੀ ਤੇ ਕੋਈ ਨੂੰ ਹੋਰ ਕੁਝ ਨਹੀਂ ਕਰਨਾ ਪੈਂਦਾ ਸੀ, ਰੀਕੰਡੀਸ਼ਨ ਸਿਰਫ ਡਰਾਈ ਓਨਲੀ। ਮਿਲਡਿਊ ਲੱਗ ਜਾਂਦਾ? ਨਹੀਂ ਉਹ ਫਿਰ ਗੁੱਛੇ ਹੁਣ ਧੁੱਪ ਪੈਣੀ ਨਹੀਂ, ਉਹ ਗੁੱਛੇ ਸੁੱਕ ਗਏ ਬਾਹਰੋਂ ਇਕੱਠੇ ਹੋ ਜਾਣ। ਹਾਂ ਬਾਹਰੋਂ ਤਾਂ ਸੁੱਕ ਜਾਣਾ, ਅੰਦਰਲੇ ਪਾਸਿਓਂ ਹੁਣ ਧੁੱਪ ਨਾਲ ਹੀ ਸੁੱਕਣਾ ਸੀ ਗੁੱਛਾ ਉਹ ਵੀ, ਕਿਉਂ ਬਾਹਰੋਂ ਸੁੱਕ ਕੇ ਫੇਰ ਹੀ ਅੰਦਰ ਨੂੰ ਜਾਣਾ ਸੀ। ਤੇ ਕਿਉਂ ਇੱਕ ਹੈਗਾ ਉੱਪਰ ਟੰਗਿਆ ਹੋਇਆ। ਹੁਣ ਤੁਹਾਡਾ ਇਹ ਆ ਵੀ ਨਾਰਥ ਸਾਊਥ ਆ ਕਿ ਈਸਟ ਵੈਸਟ ਆ। ਤੇ ਜੇ ਨਾਰਥ ਸਾਊਥ ਆ ਜਿਹੜੇ ਹੁਣ ਨਵੀਂ ਸੌਗੀ ਲਾ ਰਹੇ ਆ ਉਹ ਇਦਾਂ ਲਾ ਰਹੇ ਆ। ਨਾਰਥ ਸਾਊਥ? ਹਾਂਜੀ। ਉਹ ਕਿਉਂ? ਫਿਰ ਕਹਿੰਦੇ ਜਿਹੜੇ ਅਸੀਂ ਛਿੱਟੀਆਂ ਕੱਟਦੇ ਨੇ ਦਬੱਲਿਓਂ ਧੁੱਪ ਪੈਂਦੀ ਆ। ਅੱਛਾ। ਤੇ ਜਿਹੜੇ ਪੁਰਾਣੇ ਖੇਤ ਲੱਗੇ ਹੋਏ ਇਦਾਂ ਲੱਗੇ ਹੋਏ ਆ ਕਿਉਂ ਉਹ ਫਿਰ ਸਾਰੀ ਹੱਥ ਨਾਲ ਤੋੜ ਕੇ ਸੁਕਾਉਣੀ ਸੀ। ਉਹ ਇੱਕ ਪਾਸਿਓਂ ਦੀ ਜਾਂਦਾ। ਹਾਂਜੀ ਇੱਕ ਪਾਸਿਓਂ ਦੀ। ਉਹਨਾਂ ਨੂੰ ਸਾਊਥ ਫੇਸਿੰਗ ਵਾਲੇ ਪਾਸਿਓਂ ਧੁੱਪ ਜਾਂਦਾ। ਹਾਂਜੀ। ਤੇ ਇਹ ਜਿਹੜੀ ਸੈਲਮਾ ਪੀਟ ਵੈਰਾਈਟੀ ਆ ਇਹ 2 ਵੈਰਾਈਟੀਆਂ ਜਿਹੜੀਆਂ, ਇੱਕ ਫੇਸਤਾ ਹੈਗੀ ਪਰ ਉਹ ਵੀ ਨੈਚੁਰਲ ਵਰਗੀ ਆ। ਅੱਛਾ। ਪਰ ਜ਼ਿਆਦਾ ਇਹ 2 ਵੈਰਾਈਟੀਆਂ DOV ਤੇ ਸੈਲਮਾ ਪੀਟ ਜਿਹੜੀ ਇਹ ਸਭ ਤੋਂ ਪਹਿਲਾਂ ਪੈਕਰ ਵੇਚਦਾ। ਓਕੇ। ਹਾਂਜੀ। ਸਭ ਤੋਂ ਪਹਿਲਾਂ ਸਾਡੀ ਇਹੋ ਹੀ ਹੁੰਦੀ ਸੀ ਜਦੋਂ ਅਸੀਂ ਕੰਪਨੀ 'ਚ ਕੰਮ ਕਰਦੇ ਸੀ ਵੀ ਇਹਨੂੰ ਕੱਢ ਦਿਓ, ਸਾਨੂੰ ਵੀ ਸੌਖਾ ਹੁੰਦਾ ਸੀਗਾ ਵੀ ਇਹਨੂੰ ਨਿਬੇੜ ਦਿਓ। ਫਿਰ ਮੁੜ ਕੇ ਨਹੀਂ ਤਾਂ ਪਈ ਰਹਿ ਗਈ ਤਾਂ ਫਿਰ ਸਾਨੂੰ ਪਤਾ ਹੁੰਦਾ ਵੀ ਹੁਣ ਬਲੈਂਡ ਕਿਹ 'ਚ ਕਰਨੀ ਹੈ। ਉਹ ਵੀ ਕਸਟਮਰ ਵੀ ਦੇਖਣਾ ਪੈਂਦਾ ਵੀ ਕਿਹੜੇ ਕਸਟਮਰ ਨੂੰ ਬਲੈਂਡ ਕਰਕੇ ਦੇਣੀ ਹੈ। ਤੁਸੀਂ ਹਰੇਕ ਨੂੰ ਬਲੈਂਡ ਨਹੀਂ ਦੇ ਸਕਦੇ। ਆਹੋ। ਇਹ ਕੁਆਲਿਟੀ ਕੰਟਰੋਲ ਦੇ ਉੱਤੇ ਅਸਰ ਪੈ ਜਾਂਦਾ ਫਿਰ? ਮਤਲਬ ਇਹ ਵੀ ਅਗਲੇ ਚੈੱਕ ਕਰਨ ਵਾਲਿਆਂ ਨੂੰ ਫਿਰ ਜ਼ਿਆਦਾ ਪਤਾ ਹੁੰਦਾ। ਹਾਂਜੀ। ਜਿੱਦਾਂ ਹੁਣ ਜਾਪਾਨ ਹੈਗਾ ਆ, ਉਹ ਕਹਿੰਦੇ ਵੀ ਸਾਨੂੰ ਪੈਸੇ ਦੀ ਨਹੀਂ ਕੋਈ ਵੀ ਗੱਲ, ਸਾਨੂੰ ਕੁਆਲਿਟੀ ਚਾਹੀਦੀ ਆ, ਵਧੀਆ ਮਾਲ ਦਿਓ। ਹਾਂਜੀ। ਨੰਬਰ 1 A ਗ੍ਰੇਡ। ਉਹਨਾਂ ਦੀ ਜਿਹੜੀ ਸੌਗੀ ਆ ਨਾ ਉਹ ਜਦੋਂ ਪੈਕ ਹੁੰਦੀ ਉਹ ਆਪ ਉਹਨਾਂ ਦਾ ਬੰਦਾ ਆਉਂਦਾ ਚੈੱਕ ਕਰਨ ਨੂੰ। ਹਾਂਜੀ। ਇੱਥੇ ਆਉਂਦਾ ਹੁੰਦਾ ਸੀ ਤੇ ਉਹ ਮੇਕ ਸ਼ੋਰ ਕਰਦਾ ਹੁੰਦਾ ਸੀ ਵੀ ਤੁਸੀਂ ਸਾਡੇ ਲਈ। ਉਹ ਫਿਰ ਇੱਥੇ ਤੱਕ ਵੀ ਪੇਪਰ ਹੁੰਦਾ ਸੀ ਉਹਨਾਂ ਦਾ ਟਰੇਸ ਵੀ ਕਿਹੜੇ ਖੇਤ 'ਚੋਂ ਆਈ ਆ। ਅੱਛਾ। ਤੇ ਜਦੋਂ ਸਾਡੇ ਕੋਲ ਉਹ ਆਉਂਦੇ ਹੁੰਦੇ ਸੀਗੇ ਇੱਥੇ ਕੰਪਨੀ ਦੇ ਵਿੱਚ ਜਾਪਾਨ ਤੋਂ ਬੰਦੇ, ਤੇ ਉਹ ਨਹੀਂ ਫਿਰ ਲਿਸਟ ਹੁੰਦੀ ਸੀ ਸਾਡੇ ਕੋਲ ਬਣਾਈ ਹੁੰਦੀ ਵੀ ਅਸੀਂ ਤੁਹਾਡੇ ਲਈ ਆਹ ਸੌਗੀ ਪੈਕ ਕਰਨੀ ਆ ਇਹਨਾਂ ਦੀ। ਤੇ ਫਿਰ ਉਹ ਕਹਿੰਦੇ ਸਾਨੂੰ ਉਸ ਖੇਤ 'ਚ ਲੈ ਕੇ ਚਲੋ, ਦਿਖਾਓ ਵੀ ਕਿੱਦਾਂ ਦੀ ਆ। ਉਹ ਫਿਰ ਦੇਖਦੇ ਸੀ ਵੀ ਹਾਂ ਸਾਡੀ ਕੁਆਲਿਟੀ ਵਧੀਆ ਆ। ਅੱਛਾ ਜੀ। ਇੰਨਾ ਕੁਆਲਿਟੀ ਕੰਟਰੋਲ ਕਰਦੇ ਸੀ? ਹਾਂਜੀ। ਉਹ ਬਹੁਤ ਪੈਸੇ ਬਹੁਤ ਦਿੰਦੇ ਰਾਜੀ। ਹਾਂਜੀ। ਉਹ ਕਹਿੰਦੇ ਸਾਡੇ ਪੈਸੇ ਸਾਨੂੰ ਕੋਈ ਪ੍ਰੋਬਲਮ ਨਹੀਂ। ਹੁਣ ਇੱਦਾਂ ਦੇ ਕਲਾਇੰਟ ਹੈਗੇ ਅਜੇ ਵੀ? ਹਜੇ ਹੈਗੇ ਆ। ਜਾਪਾਨ ਨੇ ਕਦੀ ਕੁਆਲਿਟੀ ਤੇ ਨੈਗੋਸ਼ੀਏਸ਼ਨ ਨਹੀਂ ਕੀਤੀ ਸੀ।
ਉਹਨਾਂ ਦੀ ਬੇਕਰੀ ਦੇ ਵਿੱਚ ਕਹਿੰਦੇ ਟੌਪ ਦੀ ਸੌਗੀ ਹੁੰਦੀ ਸੀਗੀ, ਜਿੱਥੋਂ ਉੱਥੋਂ ਲੈ ਕੇ ਨਾ ਉਹ ਤੇ ਕੁੱਕੀਆਂ ਸਭ ਤੋਂ ਚਾਲੂ ਮਾਲ ਕਿੱਥੇ ਜਾਂਦਾ ਉਹ ਕੈਲੋਗ ਨੂੰ ਜਾਂਦਾ। ਹੈ? ਕੈਲੋਗ ਅੱਛਾ, ਸੀਰੀਅਲ। ਜਿਹੜੇ ਸੀਰੀਅਲ ਖਾਂਦੇ ਨਿਆਣੇ ਹੈ, ਬਾਕੀ ਵੀ ਖਾਈ ਜਾਂਦੇ ਆ, ਹਾਂਜੀ, ਉੱਥੇ ਸਭ ਰਲਿਆ ਮਿਲਿਆ ਮਾਲ ਜਾਂਦਾ ਹੈ। ਉੱਥੇ ਤਾਂ ਫਿਰ ਤੁਹਾਨੂੰ ਪਤਾ ਉੱਥੇ ਕਿਹੜਾ ਕੋਈ ਕੈਲੋਗ ਤਾਂ ਪੈਕਰਾਂ ਨੂੰ ਰეკਮੈਂਡ ਕਰ ਰਿਹਾ। ਮੈਂ ਸੁਣਿਆ ਸੀਗਾ ਵੀ ਤੁਸੀਂ ਸਾਨੂੰ 200,000 ਟਨ ਸੌਗੀ ਜਿੰਨੀ ਵੀ ਚਾਹੀਦੀ ਆ, ਹਾਂ, ਮੇਕ ਸ਼ੋਰ ਕਰਿਆ ਕਰੋ ਵੀ ਸਾਨੂੰ ਤੁਹਾਡੇ ਕੋਲ ਸੌਗੀ ਹੈਗੀ ਆ ਸਾਡੇ ਜੋਗੀ। ਅੱਛਾ। ਸਾਨੂੰ ਇਹ ਨਹੀਂ ਪਤਾ ਤੁਸੀਂ ਐਕਸਪੋਰਟ ਕਰਾਉਣੇ ਆ ਜਾਂ ਜਿੱਥੋਂ ਵੀ ਮਰਜ਼ੀ ਲੈਂਦੇ ਆ। ਕਿੰਨੀ ਹੁੰਦੀ ਉੱਦਾਂ ਅਮਰੀਕਾ ਦੇ ਵਿੱਚ ਸੌਗੀ? ਪਹਿਲਾਂ ਤਾਂ ਅੱਜ ਤੋਂ ਸਮਝ ਲਓ ਵੀ 2000 ਦੇ ਲਾਗੇ ਛਾਗੇ 350,000 ਟਨ ਸੌਗੀ ਸੀਗੀ। ਕੈਲੀਫੋਰਨੀਆ ਨੰਬਰ 1 ਤੇ ਸੀਗਾ। ਠੀਕ ਆ। ਤੇ ਹੁਣ ਤਾਂ ਪਿਛਲੇ 4-5 ਸਾਲਾਂ ਦਾ ਅੰਡਰ 200,000 ਟਨ ਤੇ ਰਹਿ ਗਿਆ ਸੀ। ਬਾਕੀ ਕਿੱਥੋਂ ਹੁੰਦੀ ਹੈ ਫਿਰ? ਟਰਕੀ, ਅੱਛਾ, ਹੁਣ ਟਰਕੀ ਨੰਬਰ 1 ਤੇ ਆ। ਟਰਕੀ ਅੱਗੇ ਲੰਘ ਗਿਆ। ਹਾਂਜੀ, ਟਰਕੀ ਦਾ ਹੁਣ ਬਹੁਤ ਉੱਪਰ ਆ। ਉਹਦੇ ਕੋਲ ਸਾਰੀ ਫਿਰ ਉਹਦੀ ਸਸਤੀ ਹੋਣੀ ਇੱਥੇ ਮਿਲਦੀ, ਬਹੁਤ ਸਸਤੀ, ਫਿਰ ਤਾਂ ਹੀ ਨਹੀਂ ਕੰਪੀਟ ਹੁੰਦਾ। ਤਾਂ ਹੀ ਉਹ ਸਾਡਾ ਕੰਪੀਟ ਨਹੀਂ ਕਰ ਰਿਹਾ। ਹੁਣ ਅਸੀਂ ਉਹ ਬਾਹਰ ਤਾਂ ਸੌਗੀ ਮੇਰਾ ਕੈਲੀਫੋਰਨੀਆ ਦੀ ਬਹੁਤ, ਮੈਨੂੰ ਤਾਂ ਕੈਲੋਗ ਵਾਲੇ ਫਿਰ ਉਹਨਾਂ ਤੋਂ ਹੀ ਲੈਂਦੇ ਆ। ਨਹੀਂ, ਕੈਲੋਗ ਸਾਰੀ ਪਹਿਲਾਂ ਕੈਲੀਫੋਰਨੀਆ ਦੀ ਸੌਗੀ ਖਰੀਦਦੇ। ਅੱਛਾ, ਹਾਂਜੀ ਪਹਿਲੋਂ ਖਰੀਦਦੇ ਆ। ਹਾਂਜੀ, ਕੈਲੋਗ ਸਾਰੀ ਮਤਲਬ ਜੇ ਕਹੀਏ ਤਾਂ ਵੀ ਕੈਲੀਫੋਰਨੀਆ ਦੀ ਸੌਗੀ ਦਾ ਬਿਜ਼ਨਸ ਕੈਲੋਗ ਦੇ ਸਿਰ ਤੇ ਖੜਾ ਹੈ। ਕੈਲੋਗ ਦੇ ਸਿਰ ਤੇ ਖੜਾ। ਤੁਸੀਂ ਦੇਖ ਲਓ ਕਿਸੇ ਵੀ ਬ੍ਰਾਂਡ 'ਚ ਸੀਰੀਅਲ 'ਚ ਗਲਿਸਰੇਸ਼ਨ ਰੇਜ਼ਨ, ਸ਼ੂਗਰ ਕੋਟਡ ਰੇਜ਼ਨ, ਨੈਚੁਰਲ ਰੇਜ਼ਨ, ਸਾਰੇ ਰੇਜ਼ਨ ਬ੍ਰਾਂਡ ਹੀ ਆ ਉਹਨਾਂ ਦੇ ਸਾਰੇ। ਬਹੁਤ ਖਪਤ ਆ ਕੈਲੋਗ ਦੇ ਕੋਲ ਤਾਂ ਸੌਗੀ ਦੀ। ਪਰ ਉਹ ਮੇਕ ਸ਼ੋਰ ਕਰਦੇ ਆ ਵੀ ਸਾਨੂੰ ਜਿੱਦਾਂ ਹੁਣ ਉਹ ਨਹੀਂ ਜਦੋਂ ਖਰੀਦਣੀ ਹੈ, ਜਦੋਂ ਪੈਕਰਾਂ ਨਾਲ ਸਾਈਨ ਕਰਨੇ ਆ, ਕਿ ਉਹ ਪੈਕਰ ਵੀ ਪਹਿਲਾਂ ਦੇਖ ਲੈਂਦੇ ਆ ਵੀ ਆਪਾਂ ਬਾਹਰੋਂ ਮੰਗਾ ਕੇ ਇਹਨਾਂ ਨੂੰ ਪ੍ਰਾਈਸ ਸੈੱਟ ਕਰੀਏ ਕਿ ਆਪਾਂ ਕੈਲੀਫੋਰਨੀਆ ਵਾਲੇ ਦੀ ਸੈੱਟ ਕਰੀਏ। ਅੱਛਾ। ਹਾਂਜੀ ਪੈਕਰ ਕੀ ਇਦਾਂ ਤਾਂ ਨਹੀਂ ਕਰਦੇ? ਟਰਕੀ ਵਾਲੇ ਤੋਂ ਮੰਗਾ ਕੇ ਉਹ ਵੀ ਮਿਕਸ ਕਰਕੇ ਇਦਾਂ ਹਾਂਜੀ ਕਰੀ ਜਾਂਦੇ? ਕਰਦੇ, ਇਦਾਂ ਹੀ ਕਰੀ ਹੁਣ ਲੱਗ ਪਏ ਕਰਨ। ਜਿਹੜੀ ਕੈਲੀਫੋਰਨੀਆ ਦੀ ਸੌਗੀ ਆ ਉਹਦੇ ਵਿੱਚ ਕੁਛ ਇਹਨਾਂ ਨੇ ਹੁਣ ਪਰਸੈਂਟੇਜ ਰੱਖਿਆ ਵੀ ਜੇ ਇੰਨੇ % ਕੈਲੀਫੋਰਨੀਆ ਦੀ ਸੌਗੀ ਤੇ ਪੂਰੇ ਬੈਚ ਨੂੰ ਕੈਲੀਫੋਰਨੀਆ ਦੀ ਸੌਗੀ ਕਿਹਾ ਜਾ ਸਕਦਾ, ਜਿੱਦਾਂ ਵਾਈਨ ਵੂਇਨ ਦੇ ਵਿੱਚ ਇਦਾਂ ਹੀ ਰੌਲਾ ਹੈ। ਕੈਲੀਫੋਰਨੀਆ ਦੀ ਸੌਗੀ ਤੇ ਉਹ ਇਹ ਸੈੱਟ ਕਰਦੇ ਜੀ ਵੱਡੇ ਬਾਇਰ। ਜਿਹੜਾ ਕੈਲੋਗ ਆ ਉਹਨੂੰ ਕਿਹਾ ਹੋਇਆ, ਕਹਿੰਦਾ ਵੀ ਕੈਲੀਫੋਰਨੀਆ ਬ੍ਰਾਂਡ ਹੀ ਲਿਖਣਾ ਤੁਸੀਂ, ਜਿੰਨੀ ਮਰਜ਼ੀ ਬਲੈਂਡਿੰਗ। ਉਹ ਫਿਰ ਅਮਰੀਕਾ ਦੇ ਵਿੱਚ ਲੋਕਾਂ ਨੂੰ ਵੇਚਣਾ ਜੋ ਆ, ਬਿਲਕੁਲ। ਜੋ ਟਰਕੀ ਵਾਲਾ ਹੋਇਆ ਤੇ ਫਿਰ ਉਹਨਾਂ ਨੇ ਲੋਕਾਂ ਨੇ ਕਹਿਣਾ ਵੀ ਇਹ ਕਿੱਥੋਂ ਆ ਗਿਆ ਟਰਕੀ ਜਿਹੜੀ ਸਾਡੀ ਜਿਹੜੀ ਕੈਲੀਫੋਰਨੀਆ ਦੀ ਸੌਗੀ, ਇਦਾਂ ਦੀ ਸੌਗੀ ਕਿਸੇ ਕੰਟਰੀ 'ਚ ਵੀ ਨਹੀਂ ਹੈਗੀ। ਮੈਂ ਸਾਰੀਆਂ ਕੰਟਰੀਆਂ ਦੀ ਸੌਗੀ ਦੇਖੀ ਹੋਈ ਆ। ਅੱਛਾ ਜੀ। ਅਸੀਂ ਸਾਡੇ ਵੀ ਜਦੋਂ ਸ਼ੁਰੂ ਕੰਮ ਕੀਤਾ ਸੀਗਾ ਤੇ ਇਨਪੋਰਟ ਕਰਾਈ ਸੀ ਚਿਲੀ ਤੋਂ। ਅੱਛਾ। ਤੇ ਉਹਦਾ ਤਾਂ ਰੰਗ ਹੀ ਬਹੁਤ ਹੋਰ ਤਰ੍ਹਾਂ ਦਾ ਸੀਗਾ। ਤਾਂ ਫਿਰ ਟਰਕੀ ਤੋਂ ਵੀ ਇੱਕ ਵਾਰੀ ਆਏ ਸੀ 2 ਲੋਡ। ਅੱਛਾ। ਉਹ ਤਾਂ ਇਦਾਂ ਦੇ ਸੀਗੇ 2 ਲੋਡ। ਉਹ ਮੈਂ ਉਹ ਤੁਹਾਨੂੰ ਦੱਸਦਾ, ਉਹ ਜਿੱਦਾਂ ਲੱਗਦੀ ਜਿੱਦਾਂ ਜਿਹੜੀ ਕੈਲੀਫੋਰਨੀਆ ਦੀ ਨਾ ਸੌਗੀ ਅਸੀਂ ਗ੍ਰੇਡ ਕਰਕੇ ਆਫਸੈਟ ਕਰੀ ਦੀ ਸਿੱਟਣ ਵਾਸਤੇ। ਅੱਛਾ। ਗਾਈਆਂ ਦੀ ਡੈਰੀਆਂ ਵਾਸਤੇ। ਹਾਂ, ਉੱਦਾਂ ਦੀ ਸੀ ਉਹ। ਉਹਦਾ ਜੀ ਉੱਥੇ ਮੇਨ ਸੀ। ਹਾਂਜੀ, ਤਾਂ ਅਸੀਂ ਜਦੋਂ ਦੇਖੀ ਉਹ ਕਿਹਾ ਵੀ ਇਹ ਕੀ ਕਰਨੀ ਆ। ਹਾਂ। ਉਹ ਕਹਿੰਦੇ ਨਹੀਂ, ਆਪਾਂ ਬਲੈਂਡ ਕਰਕੇ ਦੇਖਣੀ ਆ। ਅੱਛਾ। ਇਹਦੇ ਕੈਲੀਫੋਰਨੀਆ ਦੇ ਵਿੱਚ ਬਲੈਂਡ ਕਰਨੀ ਆ, ਦੇਖਣੀ ਆ ਵੀ ਉਹ ਜਿਹੜੇ ਪੈਕ ਹੁੰਦੀ ਆ ਤੇ ਵੀ ਕਿੱਦਾਂ ਦੀ ਹੁੰਦੀ ਆ। ਤੇ ਕਿੰਨੇ ਪਰਸੈਂਟੇਜ ਪੈਕ ਕਰਾਂਗੇ ਆਪਾਂ ਤੇ ਕਿੰਨੇ % ਵੀ ਸਾਨੂੰ ਉੱਥੋਂ ਸਸਤੀ ਮਿਲਦੀ ਆ। ਮਤਲਬ ਮੇਨ ਜਿਹੜਾ ਵਿਚਾਲੇ ਵਾਲਾ ਪੈਕਰ ਆ ਉਹ ਮੁਨਾਫੇ ਤੇ ਲੱਗਾ ਆ ਪੂਰਾ ਮੁਨਾਫੇ ਜੀ। ਪੈਕਰ ਤਾਂ ਜਿਹੜੇ ਅੱਛਾ, ਇਹ ਚੀਜ਼ ਨੂੰ ਵਧਾਉਣ ਦੇ ਲਈ, ਯੀਲਡ ਇੱਥੇ ਵਧਾਉਣ ਦੇ ਲਈ, ਯੀਲਡ ਚਲ ਮਤਲਬ ਏਰੀਆ ਅੰਡਰ ਸੌਗੀ ਜਾਂ ਕਹ ਲਓ ਵੀ ਗ੍ਰੇਪ, ਇਹਨੂੰ ਵਧਾਉਣ ਦੇ ਲਈ ਫਿਰ ਕੋਈ ਕੰਮ ਨਹੀਂ ਹੋ ਰਿਹਾ ਵੀ ਜੇ ਡਿਮਾਂਡ ਇੰਨੀ ਜ਼ਿਆਦਾ ਹੈਗੀ ਆ ਕੈਲੀਫੋਰਨੀਆ ਦੇ ਰੇਜ਼ਨ ਦੀ, ਇਹਨੂੰ ਵਧਾਉਣ ਦੇ ਲਈ ਫਿਰ ਕਿਉਂ ਨਹੀਂ ਕੰਮ ਹੋ ਰਿਹਾ? ਰੇਜ਼ਨ ਬੋਰਡ ਦਾ ਕੋਈ ਇੱਥੇ ਕੰਮ ਨਹੀਂ ਚੱਲ ਰਿਹਾ? ਰੇਜ਼ਨ ਬੋਰਡ ਕੁਝ ਨਹੀਂ ਕਰ ਰਿਹਾ। ਰੇਜ਼ਨ ਬੋਰਡ ਦੇ ਕੋਲ ਹੁਣ ਕੁਝ ਕੰਟਰੋਲ ਨਹੀਂ ਹੈਗਾ। ਕੰਟਰੋਲ ਬਾਏ ਪੈਕਰਸ। ਉਹ ਬਸ ਐਵੇਂ ਹੀ ਆ। ਹਾਂਜੀ, ਉਹ ਹੁਣ ਨਾਂ ਦੇ ਹੀ ਆ ਬੰਦੇ। ਮੈਂ ਇੱਥੇ ਉਹ ਦਿਨ ਆਪਾਂ ਕਿਸਾਨ ਮੇਲੇ ਤੇ ਸੱਚ ਮੇਰੀ ਉੱਥੇ ਆਇਆ ਸੀ ਉਹ ਰੇਜ਼ਨ ਬੋਰਡ ਦਾ ਚੇਅਰਮੈਨ, ਤੇ ਉਹਦੇ ਨਾਲ ਮੇਰੀ ਗੱਲ ਹੋਈ ਸੀ। ਕਹਿੰਦਾ ਬਈ, ਮੈਂ ਕਿਹਾ ਸੌਗੀ ਦਾ ਕਿੱਦਾਂ? ਉਹ ਕਹਿੰਦਾ ਪਿਛਲੇ ਸਾਲ ਵਾਈਨ ਨੇ ਕੋਈ ਗ੍ਰੇਪ ਨਹੀਂ ਲਿਆ ਤਾਂ ਸੌਗੀ ਬਹੁਤ ਜ਼ਿਆਦਾ ਹੋ ਜਾਣੀ ਆ ਹੁਣ ਆਉਣ ਵਾਲੇ ਸਮੇਂ। ਮੈਂ ਕਿਹਾ ਮੈਂ ਤੈਨੂੰ ਪੁੱਛਦਾ ਵੀ ਹੁਣ ਸੈੱਟ ਅਗਲੇ ਸਾਲ ਕੀ ਬਣੂਗਾ? ਕਹਿੰਦਾ ਵੀ ਡੋਂਟ ਨੋ ਯੈਟ। ਕਹਿੰਦਾ ਸਾਡੇ ਕੋਲ ਕੋਈ ਆਨਸਰ ਨਹੀਂ ਹੈਗਾ। ਮੈਂ ਕਿਹਾ ਤੁਸੀਂ ਕੀ ਕਰ ਰਹੇ? ਕਹਿੰਦਾ ਅਸੀਂ ਗਵਰਨਮੈਂਟ ਨੂੰ ਕਹਿੰਦੇ ਬਾਏ ਕਰੋ $70 ਮਿਲੀਅਨ ਦੀ ਰੇਜ਼ਨ। ਤੇ ਹੁਣ ਗਵਰਨਮੈਂਟ ਦੇ ਕੋਲ 3-4 ਵਾਰੀ ਜਾ ਆਏ ਆ। ਅੱਛਾ। ਬੋਰਡ ਵਾਲੇ। ਪਰ ਆਪਾਂ ਹੁਣ ਇੱਥੇ ਆਪਾਂ ਵੋਟਾਂ ਦੀ ਗੱਲ ਵੀ ਕਈ ਵਾਰ ਕਰਦੇ ਹੁੰਦੇ ਆ। ਹੁਣ ਜਿੱਦਾਂ ਜਿਮ ਕੋਸਤਾ ਹੈਗਾ ਸਾਡੇ ਇੱਥੇ ਨਾ, ਉਹਨੂੰ ਫੋਰਸ ਕਰਨਾ ਚਾਹੀਦਾ ਸਾਰੇ ਕਿਸਾਨਾਂ ਨੂੰ, ਜਿਹੜੇ ਉਹਦੇ ਬੰਦੇ ਨਾਲ ਬਹਿੰਦੇ ਉੱਠਦੇ ਆ ਬੰਦੇ, ਵੀ ਭਾਈ ਤੂੰ ਉੱਥੇ ਵਾਸ਼ਿੰਗਟਨ ਜਾ ਕੇ ਉਹਨਾਂ ਨੂੰ ਦੱਸ
ਵੀ ਸਾਡੇ ਬੰਦੇ ਵਿਕਵਾ ਕਿਸੇ ਪਾਸੇ। ਹਾਂ ਵੀ ਇੰਨੀ ਸੌਗੀ ਪਈ ਆ, ਤੁਸੀਂ ਬਾਏ ਕਰੋ। ਗਵਰਨਮੈਂਟ ਦੇ ਪ੍ਰੋਗਰਾਮ ਹੈਗੇ ਬਹੁਤ ਜ਼ਿਆਦਾ ਸਕੂਲਾਂ ਵਾਸਤੇ ਹੋਰ। ਹਾਂ ਕਿੰਨੇ ਸਪਲੀਮੈਂਟ ਹਾਂ ਫੂਡ ਜੇ ਉਹ ਚੱਲਦੇ ਆ ਉਹ ਕਹਿੰਦੇ ਜੇ $70 ਮਿਲੀਅਨ ਦੀ ਸੌਗੀ ਬਾਏ ਕਰਨਗੇ ਤਾਂ ਸੌਗੀ ਸਰਵਾਈਵ ਹੋਣੀ ਆ ਆਉਣ ਵਾਲੇ ਸਮੇਂ 'ਚ। ਆਹਾਂ ਕਿਉਂ ਜਦੋਂ ਸਰਪਲਸ ਹੋ ਗਈ ਪੈਕ ਕਰਨੇ ਦਾ ਪ੍ਰਾਈਸ ਸਿੱਟ ਦੇਣਾ। ਉਹ ਤਾਂ ਆਲਰੇਡੀ ਲਾਪਾ ਕਹਿਣ ਵਾਸਤੇ ਵੀ ਸਾਡੇ ਕੋਲ ਸਰਪਲਸ ਹੈ ਕੀ। ਇਹ ਤਾਂ ਯਾਰ ਇਹ ਤਾਂ ਆਪਾਂ ਵਾਈਨ ਦੀ ਗੱਲ ਕਰਦੇ ਸੀ, ਵਾਈਨ ਵਾਲਿਆਂ ਦੇ ਵਿਚਾਰਿਆਂ ਦੇ ਇਸ ਵਾਰ ਵਿਕਣਗੇ ਵਾਈਨ ਗ੍ਰੇਪ ਕਿ ਨਹੀਂ? ਇਸ ਵਾਰ ਵੀ ਖਤਮ ਹੀ ਉਹਨਾਂ ਨੇ ਮੇਰਾ ਖਿਆਲ ਜਿਹੜਾ ਥੌਮਸਨ ਜਿਹੜੀ ਸਾਡੇ ਵਾਲੀ ਸੌਗੀ ਵਾਲੀ ਆ, ਇਹ ਜੂਸ ਨੂੰ ਬਹੁਤ ਲੈਂਦੇ ਸੀ ਪਹਿਲਾਂ। ਸਾਡੇ ਏਰੀਏ 'ਚ ਇੱਕ ਬੰਦੇ ਕੋਲ 500 ਏਕੜ ਆ ਤੇ ਉਹਨ ਕਦੀ ਸੌਗੀ ਨਹੀਂ ਬਣਾਈ ਸੀ। ਅੱਛਾ ਹਮੇਸ਼ਾ ਗ੍ਰੇਪ ਵਾਈਨ ਗ੍ਰੇਪ ਨੇ ਉਹ ਬਸ ਮਸ਼ੀਨ ਨਾਲ ਤੋੜ ਦੇਣੀ ਅਰਲੀ ਅਗਸਤ ਵਿੱਚ ਹੀ ਜੂਸ ਵਾਸਤੇ, ਕਿਉਂ ਜੂਸ ਵਾਸਤੇ ਥੌਮਸਨ ਵੀ ਵਰਤਦੇ ਸੀਗੇ। ਤੇ ਹੁਣ ਪਹਿਲੀ ਵਾਰੀ ਪਿਛਲੇ ਸਾਲ ਉਹ 500 ਏਕੜ ਦੀ ਸੌਗੀ ਬਣਾਈ ਆ। ਬੱਲੇ ਇੰਨਾ ਝਟਕਾ ਲੱਗਾ। ਗ੍ਰੇਪ ਮਤਲਬ ਜੂਸ ਨਹੀਂ ਜਾ ਰਿਹਾ। ਜੂਸ ਜਾ ਹੀ ਨਹੀਂ ਰਿਹਾ, ਕੋਈ ਜੂਸ ਲਿਆ ਹੀ ਨਹੀਂ ਉਹਦਾ। ਥੌਮਸਨ ਪਿਛਲੇ ਸਾਲ ਉਹਨੇ 1 ਪਾਉਂਡ ਨਹੀਂ ਖਰੀਦੀ ਕਿਸੇ ਵਾਈਨਰੀ ਨੇ, 1 ਵੀ ਪਾਉਂਡ, ਇੱਕ ਖੇਤ ਨਹੀਂ ਮਸ਼ੀਨਾਂ ਟੁੱਟ। ਮੈਂ ਨਾ ਕੁਛ ਮਹੀਨੇ ਪਹਿਲਾਂ ਲਿਵਰਪੂਲ ਵਾਲੇ ਪਾਸੇ ਗਿਆ ਤੇ ਮੈਂ ਦੇਖਿਆ ਤੇ ਉੱਥੇ ਤਾਂ ਵਿਨੀਯਾਰਡ ਪੁੱਟੇ ਪਏ ਸੀ। ਜਿਹੜੇ ਵਾਈਨ ਗ੍ਰੇਪ ਪੁਰਾਣੇ ਸੀਗੇ ਲੋਕਾਂ ਦੇ ਬੜੇ ਕੰਟਰੈਕਟ, ਉਹ ਲੋਡ ਆਈ ਏਰੀਆ ਸਾਰਾ ਹੀ ਉਹ ਸਾਰੇ ਕੋਈ ਨਹੀਂ ਹੈਗਾ ਛੱਡਤੇ। ਹਾਂ ਉਧਰ ਵੈਸਟ ਸਾਈਡ ਤੇ ਬਹੁਤ ਖੇਤ, ਮੈਂ ਇੱਕ ਦਿਨ ਡਰਾਈਵ ਕਰਦਾ ਸੀ ਦੇਖਿਆ ਸੀ, ਆਪਾਂ ਜਾਣਾ ਸੀ ਇੱਧਰ ਨੂੰ ਤੇ ਉਹ ਕੁਛ ਨਹੀਂ ਕੀਤਾ ਉਹਨਾਂ ਖੇਤਾਂ ਨੂੰ, ਉਦਾਂ ਹੀ ਆ ਬਸ ਛੱਡਤੇ, ਨਾ ਪਾਣੀ ਲਾਓ ਨਾ ਕੁਛ ਨਾ ਨਹੀਂ। ਕਿਉਂ ਉਹਨਾਂ ਨੂੰ ਪਤਾ ਕਿ ਉਹਨੇ ਲੈਣੇ ਨਹੀਂ, ਉਹਨੇ ਪਹਿਲਾਂ ਕਹਿਤਾ ਸੀ ਲੈਣੇ ਨਹੀਂ। ਫਿਰ ਤਾਂ ਬੰਦਿਆਂ ਦੀ ਜਿਹੜੀ ਇੰਨੀ ਇਨਪੁਟ ਕਾਸਟ ਲੱਗੀ ਹੁੰਦੀ ਉਹ ਸਾਰੀ ਮਿੱਟੀ ਹੋ ਜਾਂਦੀ। ਜਿਹੜੀ ਸੌਗੀ ਦੀ ਹੁਣ ਤੁਸੀਂ ਆਪਾਂ ਗੱਲ ਕਰਦੇ, ਜੇ ਵਾਈਨਰੀ ਅੱਗੇ ਖਰੀਦਦੀ ਸੀ ਤਾਂ ਵਾਈਨਰੀ ਪੈਕਰ ਵਾਈਨਰੀ ਨੂੰ ਦੇਖ ਕੇ ਪ੍ਰਾਈਸ ਸੈੱਟ ਕਰਦੇ ਸੀ। ਓਕੇ ਵੀ ਵਾਈਨਰੀ ਨੇ ਇੰਨੇ ਟਨ ਲੈਣੇ ਆ ਗ੍ਰੇਪ ਤੇ ਜੇ ਉਹ ਨਹੀਂ ਦੇਣੇ $200 ਟਨ ਤੇ ਆਪਾਂ ਸੌਗੀ ਦਾ ਪ੍ਰਾਈਸ ਸੈੱਟ ਕਰਨੀ ਆ। ਉਹਨਾਂ ਨੂੰ ਹੁਣ ਪਤਾ ਲੱਗਿਆ ਵੀ ਪਿਛਲੇ ਸਾਲ 1 ਪਾਉਂਡ ਨਹੀਂ ਲਈ, ਐਤਕੀ ਵੀ ਨਹੀਂ ਲੈਣੀ। ਨਹੀਂ ਫਿਰ ਉਹਨਾਂ ਨੇ ਵਾਈਨ ਬਣਾਈ ਨਹੀਂ, ਪਤਾ ਨਹੀਂ ਕੀ ਹੋਇਆ। ਕਿੱਥੋਂ ਲਿਆਂਦੀ ਫਿਰ ਇਹਨਾਂ ਨੇ ਗ੍ਰੇਪ? ਉਹ ਕਹਿੰਦੇ ਜੂਸ ਬਾਹਰੋਂ ਲੈਂਦਾ ਤੇ ਫਿਰ ਉਹ ਕੈਲੀਫੋਰਨੀਆ ਦੀ ਵਾਈਨ ਕਹਿ ਕੇ ਕਿੱਦਾਂ ਵੇਚੀ ਜਾਂਦੀ? ਉਹ ਤਾਂ ਫਿਰ ਉਹਨੇ ਪਰਸੈਂਟੇਜ ਪਾ ਲੈਣਗੇ ਵਿੱਚ ਬਸ, ਵੀ 5-10% ਕੈਲੀਫੋਰਨੀਆ ਦੀ ਹੋਈ ਤੇ ਇਹਨੂੰ ਕਹਿ ਦੋ ਬਸ। ਫਿਰ ਤਾਂ ਲੋਕਾਂ ਦਾ ਵੀ ਪੂਰਾ ਧੋਖਾ ਹੋ ਰਿਹਾ। ਕਿ ਲੋਕਾਂ ਨਾਲ, ਖਾਣੇ ਵਾਲਿਆਂ ਦਾ ਵੀ ਧੋਖਾ ਹੀ ਹੋ ਰਿਹਾ। ਜੇ ਅਸੀਂ ਵੇਚਣ ਵਾਲੇ ਸਾਡੇ ਨਾਲ ਹੋ ਰਿਹਾ, ਫਾਰਮਰ ਨਾਲ ਐਡਾ ਵੱਡਾ। ਜਿਹੜੇ ਦੋਨੋਂ ਜਣੇ ਐਂਡ ਤੇ ਆ, ਜਿਹੜਾ ਬਣਾਉਣ ਵਾਲਾ ਤੇ ਜਿਹੜਾ ਖਪਤ ਕਰਦਾ ਆ, ਉਹਨਾਂ ਦੋਨਾਂ ਨੂੰ ਛੱਲਿਆ ਜਾ ਰਿਹਾ। ਇਹਨਾਂ ਨੂੰ ਮਿਲ ਨਹੀਂ ਰਿਹਾ ਤੇ ਇਹਨਾਂ ਨੂੰ ਮਹਿੰਗਾ ਦੇ ਰਿਹਾ। ਅਭੀ ਜੇ ਇੰਨੀ ਸਪਲਾਈ ਹੋਈ ਹੋਊਗੀ, ਜੇ ਟੇਬਲ ਗ੍ਰੇਪ ਵੀ ਆ ਜਾਂ ਦੂਜੇ, ਉਹ ਸਸਤੇ ਹੋਣੇ ਚਾਹੀਦੀਆਂ। ਹੁੰਦੀ ਨਹੀਂ ਕਦੀ। ਨਾ ਉਹ ਕਦੀ ਹੋਣਾ ਹੀ ਨਹੀਂ। ਤੁਸੀਂ ਇਹ ਦੇਖੋ ਇਹ ਟੇਬਲ ਗ੍ਰੇਪ ਆ, ਹੁਣ ਸੀਜ਼ਨ ਹੋਣ ਆਉਣਾ, ਸਾਡੇ ਕੋਲ ਹੁਣੇ ਸੀਜ਼ਨ ਆਉਣਾ। ਹੁਣ ਟੁੱਟਣਗੇ। ਹਾਂਜੀ ਜੁਲਾਈ ਦੇ ਐਂਡ 'ਚ। ਤੇ ਤੁਸੀਂ ਫਰਵਰੀ 'ਚ ਟੇਬਲ ਗ੍ਰੇਪ ਉਦਾਂ ਦੇ ਹੀ ਚੱਕ ਲਓ ਜਿੱਦਾਂ ਦੇ ਹੁਣ ਰੋਜ਼ ਜਦੋਂ ਵੀ ਕਾਸਕੋ ਜਾਂਦੇ ਪਏ ਹੀ ਹੁੰਦੇ ਆ, ਹਰ ਰੰਗ ਦੇ ਪਏ ਹੁੰਦੇ ਆ। ਬਿਲਕੁਲ ਤੇ ਉਹ ਸਾਰੇ ਆਪਾਂ ਦਵਾਈਆਂ ਲਾ ਕੇ ਰੱਖੇ ਹੋਏ ਇਹਨਾਂ ਨੇ ਪਿਛਲੇ ਸਾਲ ਦੇ, ਕੋਲਡ ਸਟੋਰਾਂ 'ਚ ਪਏ ਆ। ਯਾਨੀ ਕਿ ਹਰੇਕ ਪਾਸੇ ਕਿਸਾਨ ਦਾ ਗਲਾ ਘੁੱਟਿਆ ਜਾ ਰਿਹਾ ਪੂਰੇ ਜ਼ੋਰ ਦੇ ਵਿੱਚ। ਇਹ ਤਾਂ ਵਰਲਡ ਦੇ ਵਿੱਚ ਹੀ ਹੈ, ਸਾਰੇ ਪਾਸੇ ਸਿਚੁਏਸ਼ਨ ਹੀ ਸਾਰੇ ਇਹੀ ਹਾਲ ਆ। ਇਹੀ ਸਿਚੁਏਸ਼ਨ ਇਹ 2 ਸਾਲ ਸੌਗੀ ਆਪਿਆ, 2 ਸਾਲ ਥੱਲੇ ਆ। ਇਹ ਤਾਂ ਕੱਲੀ ਕ੍ਰੌਪ ਦੇ ਵਿੱਚ ਇਹੀ ਹਾਲ ਆ ਸਾਰੇ। ਪਿਛਲੇ ਦੀ ਟਮਾਟਰਾਂ ਦਾ ਕਿੰਨਾ ਬੁਰਾ ਹਾਲ ਹੋਇਆ ਇੱਥੇ, ਐਂਡ 'ਚ ਬਹੁਤ ਬੁਰਾ ਹਾਲ ਹੋਇਆ। ਉਦਾਂ ਹੀ ਛੱਡਣੇ ਪਏ ਸੀਗੇ, ਬਿਲਕੁਲ ਛੱਡਣੇ ਪਏ ਸੀ, ਜ਼ਿਆਦਾ ਹੋ ਗਏ। ਹੁਣ ਕਹਿੰਦੇ ਤੁਸੀਂ ਬੀਜਣੇ ਨਹੀਂ ਸੀਗੇ ਇੰਨੇ। ਹੁਣ ਬੰਦਾ ਕਰੇ ਤਾਂ ਕਰੇਗੀ ਕਿਹੜਾ ਹੋਰ ਕੰਮ ਕਰੋਗੇ ਤੁਸੀਂ? ਜਿਹਨੇ ਇੰਨੇ ਦਹਾਕੇ ਹੋ ਗਏ ਖੇਤੀ ਵੀ ਕੀਤੀ, ਉਹ ਹੁਣ ਕੀ ਕਰੂ ਹੋਰ? ਬਹੁਤ ਯਾਨੀ ਕਿ ਅਸੀਂ ਤਕਰੀਬਨ ਮੇਰੀ ਗੋਰਿਆਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਆ। ਤਕਰੀਬਨ ਜਿੱਲੇ ਉਹ ਹੁਣ ਤੜਾਈ ਆਉਣੀ ਆ, ਹੁਣ ਸਾਰਿਆਂ ਦੀ ਡੀਜ਼ਲ ਡਬਲ ਹੋ ਗਿਆ ਤਾਂ ਹੁਣ ਉਹਨਾਂ ਨੇ ਪੈਸੇ ਦਾ ਜਿਹੜੇ ਤੜਾਈ ਆ ਕੋਈ ਵੀ ਮਸ਼ੀਨਰੀ ਅਗਲੇ ਨੇ ਲਿਆਉਣੀ ਆ, ਉਹ ਤਾਂ ਉੱਤੇ ਚੱਲਣੀ, ਉਹ ਤਾਂ ਡਬਲ ਹੋਣਾ ਰੇਟ। ਡੇਢਾ ਤਾਂ ਅਗਲਾ ਜੇ ਹੁਣ $500 ਕੋਈ ਬਦਾਮਾਂ ਨੂੰ ਦਿੰਦਾ ਜਾਂ ਸੌਗੀ ਨੂੰ, ਅਸੀਂ ਜਿਹੜੇ ਮਸ਼ੀਨਾਂ ਤੋੜਦੇ ਹੀ ਸਾਡੀ ਕਾਸਟ ਸਾਰੀ ਮਸ਼ੀਨ ਦੀ $650 ਹੁੰਦੀ ਸੀਗੀ ਏਕੜ ਦੀ। ਤਾਂ ਮੇਰਾ ਖਿਆਲ ਐਤਕੀ ਨਹੀਂ ਆਉਂਦਾ 800-900 ਤੋਂ ਥੱਲੇ ਉਹ ਘੱਟੋ ਘੱਟ, ਕਿਉਂ ਡੀਜ਼ਲ ਤਾਂ। ਤੇ ਲੜਾਈ ਰੋਕਣ ਦਾ ਤਾਂ ਕੋਈ ਹਿਸਾਬ ਨਹੀਂ ਨਜ਼ਰ ਆਉਂਦਾ। ਨਾ ਲੜਾਈ, ਮੇਰਾ ਖਿਆਲ ਜਿਹੜੀ ਲੜਾਈ ਦਾ ਅਸਰ ਆ ਇਹ ਸਭ ਤੋਂ ਵੱਧ ਮਿਡਲ ਕਲਾਸ ਤੇ ਕਿਸਾਨਾਂ ਤੇ ਬਹੁਤ ਜ਼ਿਆਦਾ ਪਿਆ। ਹੁਣ ਜਿੱਦਾਂ ਉੱਥੇ ਰੌਲਾ ਆ ਦੁਨੀਆ ਦੇ ਵਿੱਚ ਹੀ ਵੀ ਫਰਟੀਲਾਈਜ਼ਰ ਘੱਟ ਹੋਣ ਕਰਕੇ ਤਾਂ ਫੂਡ ਸਕੇਅਰਸਿਟੀ ਵੀ ਹੋ ਸਕਦੀ ਹੈ। ਬਿਲਕੁਲ ਫੂਡ ਤੁਸੀਂ ਦੇਖ ਲਓ। ਇੱਕ ਦਿਨ ਸਰਪ੍ਰਾਈਜ਼ ਦੀ ਗੱਲ ਆ, ਵਾਲਮਾਰਟ ਦੇ ਵਿੱਚ ਟਮਾਟਰ ਹੈ ਨਹੀਂ ਸੀਗੇ। ਅੱਛਾ। ਕਰਮਨ ਦੇ ਵਿੱਚ ਅਸੀਂ ਗਏ ਉੱਥੇ। ਅੱਛਾ। ਉਹ ਕਹਿੰਦੇ ਨੇ ਵੀ ਆਊਟ। ਅੱਛਾ, ਮੋਗੇ
ਪਿੱਛੋਂ ਨਹੀਂ ਆ ਰਹੇ। ਪਤਾ ਨਹੀਂ ਪਹਿਲੀ ਵਾਰੀ ਸਰਪ੍ਰਾਈਜ਼ ਹੋਇਆ ਨਾਲੇ ਟਮਾਟਰਾਂ ਦੀ ਆਪਾਂ ਹੁਣੇ ਗੱਲ ਕਰ ਰਹੇ ਨੇ, ਇਹ ਵੀ ਰੁਲ ਗਏ ਇਸ ਵਾਰ। ਦੇ ਲਓ ਉਹਨਾਂ ਨੇ ਕਹਿਤਾ ਸਾਡੇ ਕੋਲ ਹੈ ਹੀ ਨਹੀਂ, ਲੋਕਾਂ ਨੂੰ ਪੈਨਿਕ ਕਰਤਾ ਵੀ ਆਹ ਚੀਜ਼ ਮੁੱਕ ਗਈ। ਜਿਹੜੇ ਆਪਾਂ ਸਾਰੇ ਹੀ ਆ, ਜਿਹੜੇ ਕੋਈ ਚੀਜ਼ ਮੁੱਕਣ ਲੱਗਦੀ ਆਪਾਂ ਸਾਰੇ ਕਹਿੰਦੇ ਵੀ ਭਰ ਲਓ ਘਰ ਵੀ ਆਹ ਚੀਜ਼ ਮੁੱਕ ਜਾਣੀ ਹੈ। ਇਹ ਕਿਤੇ ਤਰੀਕਾ ਹੀ ਸੀਗਾ ਉਹਨਾਂ ਦਾ ਭਾਅ ਵਧਾਉਣ ਦਾ। ਬਸ ਬਿਲਕੁਲ ਬਿਲਕੁਲ। ਤੇ ਇਹ ਦੇਖੋ ਇਹ ਸਿਚੁਏਸ਼ਨ ਜਿਹੜੀਆਂ ਚੱਲ ਰਹੀਆਂ ਇੱਥੇ ਹੁਣ ਆਪਾਂ ਜਿੱਦਾਂ ਪੰਜਾਬ ਦੇ ਕਿਸਾਨਾਂ ਦੀ ਜਦੋਂ ਗੱਲ ਕਰਦੇ ਵੀ ਫਾਰਮਰ ਪ੍ਰੋਟੈਸਟ ਕਰਦੇ ਸੀ ਉੱਥੇ, ਸਾਲ ਭਰ ਬੈਠੇ ਰਹੇ ਉਹਨਾਂ ਨੇ, ਉਹ ਕਾਫੀ ਚਲੋ ਮਿਹਨਤ ਕਰਕੇ ਉਹ ਜਿਹੜੇ ਕਾਨੂੰਨ ਆ ਵਾਪਸ ਕਰਵਾਏ, ਸਾਰਾ ਕੁਛ। ਇੱਥੇ ਕਿਸਾਨ ਕਿਤੇ ਨਾ ਕਿਤੇ ਚੁੱਪ ਜਿਹਾ ਰਹਿ ਜਾਂਦਾ। ਇੱਥੇ ਮੈਨੂੰ ਲੱਗਦਾ ਵੀ ਹਰੇਕ ਬੰਦਾ ਕਹਿੰਦਾ ਵੀ ਮੈਂ ਆਪਣੇ ਆਪ ਹੀ ਅੰਦਰੋਂ ਅੰਦਰ ਹੀ ਕਾਮਯਾਬ ਹੋ ਜਾਣਾ, ਪਰ ਮੈਨੂੰ ਲੱਗਦਾ ਵੀ ਹੁਣ ਸਾਨੂੰ ਇੱਕ ਪਾਸਾ ਕਰਨਾ ਪੈਣਾ ਕਿਸਾਨਾਂ ਸਾਰਿਆਂ ਨੂੰ। ਯੂਨਿਟੀ ਤੇ ਬਗੈਰ ਕੁਝ ਨਹੀਂ ਬਣਨਾ। ਥੋੜ੍ਹੇ ਚਿਰ ਪਹਿਲਾਂ ਆਪਾਂ ਇੰਗਲੈਂਡ ਦਾ ਦੇਖਦੇ ਸੀ, ਉੱਥੇ ਉਹਨਾਂ ਨੇ ਇਨਹੈਰੀਟੈਂਸ ਟੈਕਸ ਲਾਤਾ ਵੀ $1 ਮਿਲੀਅਨ ਤੋਂ ਜੇ ਤੁਹਾਡੇ ਖੇਤ ਦੀ ਕੀਮਤ ਵੱਧਦਾ ਤੇ ਤੁਹਾਡੇ ਤੇ 20% ਟੈਕਸ ਅਸੀਂ ਲਾਉਣਾ। ਤੇ ਅੱਜ ਕੱਲ੍ਹ ਤਾਂ ਤੁਹਾਡਾ ਟਰੈਕਟਰ ਹੀ $2-3 ਲੱਖ ਦਾ ਆ, ਜ਼ਮੀਨ ਮਹਿੰਗੀ ਆ, ਉਹਦੇ ਵਿੱਚ ਫਸਲ ਆ, ਉਹ ਸਾਰਾ ਕੁਛ ਹੈ। ਜੇ ਕਿਸੇ ਦਾ ਘਰ ਆ ਤੇ $1 ਮਿਲੀਅਨ ਤੋਂ ਘੱਟ ਚੀਜ਼ ਕੀ ਆ? ਕੁਛ ਵੀ ਹੈ ਨਹੀਂ ਹੁਣ ਤਾਂ, ਹਨਾ। $1 ਮਿਲੀਅਨ ਤਾਂ ਤੇ ਉਹਨਾਂ ਨੇ ਫਿਰ ਚੰਗਾ ਰੌਲਾ ਰੱਪਾ ਪਾਇਆ ਤੇ ਉਹਨਾਂ ਨੇ ਵੀ ਉਹ ਵਾਪਸ ਕਰਾਇਆ। ਇੱਥੇ ਵੀ ਹੁਣ ਮੈਨੂੰ ਲੱਗਦਾ ਜਿੱਦਾਂ ਹੁਣ ਜੇ ਆਪਣੇ ਜਿਹੜੀ ਸਾਡੀ ਕਮਿਊਨਿਟੀ ਦੇ ਪੰਜਾਬੀਆਂ ਦੇ ਕੋਲ ਬਹੁਤ ਜ਼ਿਆਦਾ ਸੌਗੀ ਜਿਹੜੀ ਆ, ਸਾਡੇ ਅਸਲ 'ਚ ਜਿਹੜਾ ਸਾਡੇ ਕੋਲ ਪਾਵਰ ਹੈਗੀ ਆ, ਇੰਨੀ ਸੌਗੀ ਪੰਜਾਬੀਆਂ ਦੇ ਕੋਲ ਹੈਗੀ ਆ। ਠੀਕ ਆ ਵੀ ਸਾਰੇ ਇਕੱਠੀ ਕਰਕੇ ਇੱਕ ਵਾਰੀ ਰੱਖ ਦੇਣ ਵੀ ਭਾਈ ਅਸੀਂ ਨਹੀਂ ਦੇਣੀ, ਤੇ ਪ੍ਰਾਈਸ ਬਦਲ ਸਕਦੀ ਆ। ਪਰ ਫਿਰ ਸਰਬਜੀਤ ਸਿੰਘ ਜੀ ਫਿਰ ਰੌਲਾ ਪੈ ਜਾਂਦਾ ਵੀ ਅਸੀਂ ਸਰਵਾਈਵ ਕਿੱਦਾਂ ਕਰਨਾ। ਗੱਲ ਹੋਰ ਵੀ ਹੈ ਨਾ, ਨਾਲੇ ਦੇਖੋ ਜਿੱਦਾਂ ਹੁਣ ਸੌਗੀ ਰੱਖ ਲਈ ਸਾਰਿਆਂ ਨੇ, ਪਰ ਜੇ ਅਤਿਅੰਗ ਨੇ ਵੀ ਰੱਖ ਲਈ ਤਾਂ ਵੀ ਸਰ ਜੂ। ਹਾਂਜੀ, ਪਤਾ ਜਿਹੜੀ ਪ੍ਰਾਈਸ ਆ, ਪਰ ਪ੍ਰਾਈਸ ਤੁਹਾਨੂੰ ਤੁਹਾਡੀ ਕੁਆਲਿਟੀ ਦੀ ਮਿਲਣੀ ਆ। ਐਂਡ ਆਫ ਦਾ ਡੇ ਉਹ ਪ੍ਰਾਈਸ ਸਾਰਿਆਂ ਵਾਲੀ ਇੱਕੋ ਵਾਲੀ ਨਹੀਂ ਮਿਲਣੀ, ਕਿਉਂਕਿ ਕਿਸੇ ਦੀ ਕੁਆਲਿਟੀ ਬਹੁਤ ਟੌਪ ਆ, ਉਹਨੂੰ ਸਾਰੇ ਬੋਨਸ ਵੀ ਮਿਲਣੇ ਆ। ਅੱਛਾ, ਇਹ ਵੀ ਹੁੰਦਾ ਨਾਲ। ਹਾਂਜੀ। ਜਿੱਦਾਂ ਤੁਹਾਡੀ ਹੁਣ ਵਧੀਆ ਸੌਗੀ ਆ, ਚ ਵਧੀਆ ਕੁਆਲਿਟੀ ਆ, ਵਧੀਆ ਮੋਇਸਚਰ ਆ, ਤੁਹਾਡੇ ਕੋਲ $130 ਬੋਨਸ ਦਿੰਦੇ ਆ, ਉਹ $80 ਮੋਇਸਚਰ ਦਾ ਹੁੰਦਾ। ਅੱਛਾ, 10% ਤੋਂ ਥੱਲੇ ਮੋਇਸਚਰ ਆ। ਪਰ ਇਹ ਸਾਰੀਆਂ ਚੀਜ਼ਾਂ ਇਹ ਪ੍ਰੋਸੈਸ ਕਰਨ ਦੇ ਲਈ ਫਿਰ ਉਹ ਇਨਪੁਟ ਕਾਸਟ ਵੀ ਫਿਰ ਵੱਧਦੀ ਹੋਣੀ ਆ ਨਾ। ਇਹ 130 ਲੈਣ ਦੇ ਲਈ ਉਹ ਵਾਰਾ ਖਾਂਦਾ ਬੰਦੇ ਨੂੰ। ਨਹੀਂ, ਇਹ ਅਸਲ 'ਚ ਜਿਹੜੀ ਮੋਇਸਚਰ ਆ ਉਹ ਇਹ ਵਰਥ ਨਹੀਂ ਹੈਗੀ, ਪਰ ਉਹ ਤੁਸੀਂ ਸੌਗੀ ਨੂੰ 12-13 ਮੋਇਸਚਰ ਰੱਖੋ, 14 ਤੁਹਾਡਾ ਭਾਰ ਵੱਧ ਜਾਂਦਾ, ਉਹਨੇ ਟਨ ਵੱਧ ਜਾਣੇ ਆ। ਤੇ ਪਰ ਜਿਹੜੀ ਉਹਦੀ ਕੁਆਲਿਟੀ ਆ, ਜੇ ਤੁਸੀਂ ਸ਼ੂਗਰ ਉਹਨੂੰ ਸਾਡੇ BNB ਉਹ ਵਧੀਆ ਹੋਣੀ ਚਾਹੀਦੀ ਆ ਮੇਨ। ਹਾਂਜੀ, ਉਹ ਮੇਨ ਉਹ ਆ। ਤੇ ਤੁਹਾਡੀ ਹੁਣ ਕੁਆਲਿਟੀ ਨਹੀਂ ਵਧੀਆ ਤਾਂ ਫਿਰ ਤੁਹਾਨੂੰ ਰੇਟ, ਫਿਰ ਉਹ ਸਾਰਿਆਂ ਨੂੰ ਰੇਟ ਤਾਂ ਨਹੀਂ ਬਰਾਬਰ ਮਿਲਦਾ। ਪਰ ਇਹ ਜੇ ਆਪਾਂ ਇਕੱਠੇ ਹੋ ਕੇ ਯੂਨਿਟੀ ਬਣਾ ਕੇ ਸੌਗੀ ਇੱਕ ਸਟੈਂਡ ਤੇ ਕਰ ਲਈਏ ਭਾਈ, ਵੀ ਕੋਈ ਵੀ ਕੁਆਂਟੀਟੀ ਮੁਸ਼ਕਲ ਆ। ਉਹਦੇ ਵਿੱਚ ਅੰਡਰ ਦਾ ਟੇਬਲ ਬਹੁਤ ਕੁਝ ਚੱਲਦਾ। ਜਿਹੜੇ ਵੱਡੇ ਬੰਦੇ ਆ ਉਹਨਾਂ ਨੂੰ ਤਾਂ ਪਤਾ ਸਾਨੂੰ ਪਹਿਲਾਂ ਵਾਧੂ ਮਿਲਣੇ ਆ। ਉਹਦੇ ਸੌਗੀ ਕੱਲ੍ਹ ਵੀ ਛੱਡ ਆਉਣੀ ਆ ਉਹਨਾਂ ਨੇ। ਅੱਛਾ, ਤੇ ਉੱਥੇ ਪਈ ਰਹਿਣੀ, ਉਹਨਾਂ ਦੇ ਕੰਟਰੈਕਟ ਸਾਈਨ ਵੀ ਹੋ ਜਾਣੇ। ਨਾ ਲੋੜ ਹੀ ਨਹੀਂ ਉਹਨਾਂ ਨੂੰ ਸਾਈਨ ਕਰਨੀ, ਉਹ ਤਾਂ ਪੈਕਰ ਆਪੇ ਲੈ ਜਾਂਦੇ ਆ ਅਗਲੇ ਸਾਲ। ਉਹ ਕਹਿੰਦੇ ਕੋਈ ਨਹੀਂ, ਪੈਸੇ ਤਾਂ ਮਤਲਬ ਇਹ ਤੁਹਾਨੂੰ ਲੱਗਦਾ ਵੀ ਇਹ ਫਿਰ ਇੱਕ ਢੰਗ ਤਰੀਕਾ ਹੀ ਆ ਵੀ ਜਿਹੜੇ ਫੈਮਿਲੀ ਫਾਰਮ ਆ ਉਹ ਕਾਰਪੋਰੇਟ ਦੇ ਵਿੱਚ ਹੌਲੀ ਇਕੱਠੇ ਕਰ ਲਓ, ਇਹਨਾਂ ਨੂੰ ਬਾਹਰ ਕੱਢ ਦਿਓ। ਬਸ। ਹਰੇਕ ਤਰ੍ਹਾਂ ਦੇ ਹੁਣ ਬਦਾਮਾਂ ਦੀ ਦੇ ਲਓ ਤਾਂ ਹੁਣ ਪ੍ਰਾਈਸ ਦੀ ਡਿਫਰੈਂਸ ਆ। ਜੇ ਆਪਾਂ ਇਕੱਠੇ ਹੋਈਏ ਤਾਂ ਹੋ ਸਕਦਾ ਬਹੁਤ ਵੱਡਾ ਫਰਕ ਪੈ ਸਕਦਾ। ਅੱਛਾ, ਮੈਂ ਇੱਕ ਚੀਜ਼ ਸੋਚਦਾ ਹੁੰਦਾ ਸਰਬਜੀਤ ਸਿੰਘ ਜੀ, ਵੀ ਜਿਹੜਾ ਜ਼ਮੀਨ ਆ ਨਾ, ਉਹ ਤੁਹਾਨੂੰ ਜਿਹੜੀ ਸੋਵਰਨਿਟੀ ਆ, ਆਜ਼ਾਦੀ ਆ, ਉਹਦਾ ਉਹ ਮਹਿਸੂਸ ਕਰਾਉਂਦੀ ਆ। ਜੇ ਕਿਸੇ ਕੋਲ ਜ਼ਮੀਨ ਨਹੀਂ, ਉਹ ਇਹੀ ਚਾਹ ਰਹੀਆਂ, ਕੋਈ ਦੁਨੀਆ ਭਰ ਦੀਆਂ ਸਰਕਾਰਾਂ ਇਹੀ ਚਾਹ ਰਹੀਆਂ ਵੀ ਲੋਕਾਂ ਕੋਲ ਆਪਣੀ ਜ਼ਮੀਨ ਨਾ ਹੋਣ, ਸਬਸਕ੍ਰਿਪਸ਼ਨ 'ਤੇ ਆ ਜਾਓ, ਰੈਂਟ 'ਤੇ ਰਹੋ, ਨਾ ਆਪਣੀ ਕੋਈ ਚੀਜ਼ ਹੋਵੇ। ਇੱਥੋਂ ਤੱਕ ਕਿ ਮਸ਼ੀਨਰੀ ਵੀ ਰੈਂਟ 'ਤੇ ਰੱਖੋ। ਉਹਨਾਂ ਨੂੰ ਇਹ ਹੈ ਨਾ ਵੀ ਇਹ ਲੋਕ ਸਾਰੇ ਸਾਡੇ ਕਬਜ਼ੇ 'ਚ ਰਹਿਣ, ਕੋਈ ਆਜ਼ਾਦ ਨਾ ਹੋਵੇ। ਜਿਹਦੇ ਕੋਲ ਆਪਣੇ ਸੰਦ ਆ, ਆਪਣੀ ਪੈਲੀ ਆ, ਆਪਣਾ ਪਾਣੀ ਆ, ਆਪਣੀ ਜ਼ਮੀਨ ਆ, ਉਹ ਮਰਜ਼ੀ ਕਰ ਸਕਦਾ। ਬਿਲਕੁਲ ਮਰਜ਼ੀ ਕਰ ਸਕਦਾ। ਦੂਜਾ ਬੰਦਾ ਕਿੱਦਾਂ ਮਰਜ਼ੀ ਕਰ ਲੂ ਜਿਹੜਾ ਸਬਸਕ੍ਰਿਪਸ਼ਨ 'ਤੇ ਲੱਗਾ ਹੈ ਨਾ। ਹੁਣ ਦੇਖੋ ਬਾਹਰ ਕਿਹੜੀਆਂ ਬਿਲਡਿੰਗਾਂ ਬਣ ਰਹੀਆਂ, ਅਪਾਰਟਮੈਂਟਾਂ, ਬਿਲਡਿੰਗ, ਉਹਨਾਂ ਨੂੰ ਪਤਾ ਆ ਵੀ ਇਹ ਲੋਕਾਂ ਸਾਰਿਆਂ ਨੇ ਕਿਰਾਏ 'ਤੇ ਰਹਿਣਾ। ਉਹਨਾਂ ਨੂੰ ਕਾਹਦੀ ਇੱਦਾਂ ਦਿੱਤਾ ਗਿਆ? ਨਹੀਂ, ਤੁਸੀਂ ਦੇਖੋ ਮੁਹਿੰਮ ਚੱਲ ਰਹੀ ਆ, ਕਹਿੰਦੇ ਵੀ ਹੋਮ ਓਨਰ ਬਣ ਕੇ ਕੋਈ ਫਾਇਦਾ ਨਹੀਂ ਵੀ ਰੈਂਟ ਤੇ ਰਹੋ, ਤੁਸੀਂ ਕੀ ਐਵੇਂ ਮੇਨਟੇਨੈਂਸ ਜੀ ਕਰਦੀ ਫਿਰੋਗੇ। ਮੈਂ ਕੈਨੇਡਾ ਗਿਆ ਸੀਗਾ, ਕੱਲ ਖੇਤੀ ਦੀ ਹੋ ਰਹੀ ਆ, ਉੱਥੇ ਵੀ 2-3 ਫਾਰਮਰ ਮੈਨੂੰ ਮਿਲੇ ਸੀਗੇ। ਤੇ ਉਹ ਕਹਿੰਦੇ ਨਹੀਂ, ਅਸੀਂ ਸਾਡੇ ਪੁਰਾਣੇ ਘਰ ਹੁੰਦੇ ਸੀ, ਅਸੀਂ ਉਹ ਬਣਾ ਕੇ ਨਾ ਉੱਥੇ ਬਿਲਡਿੰਗਾਂ ਬਣਾਤੀਆਂ ਬੜੀਆਂ, ਅਪਾਰਟਮੈਂਟ ਬਣਾਤੇ।
ਉਹ ਤਾਂ ਰੈਂਟ ਦੇਖਦੇ ਆ ਨਾ। ਬਸ ਉਹ ਹੁਣ ਇੱਥੇ ਤੁਸੀਂ ਇੰਨਾ ਕਿੱਦਾਂ ਕਰ ਲਓਗੇ, ਇੱਥੇ ਨਾ ਖੇਤੀ ਤਾਂ ਅਕਸਰ ਖੇਤੀ ਆ। ਤੁਸੀਂ ਦੇਖੋ ਵੀ ਜਿਹੜਾ ਪੰਜਾਬ ਦਾ ਕਿਸਾਨ ਉੱਥੇ ਲੜ ਸਕਿਆ ਤਾਂ ਹੀ ਲੜ ਸਕਿਆ, ਬਿਲਕੁਲ ਆਪਣੀ ਜ਼ਮੀਨ ਸੀਗੀ ਆਪਣੀ, ਹਾਂ ਵੀ ਤੁਸੀਂ ਨਾ ਸਾਨੂੰ ਕੁਝ ਦਓਗੇ ਤੇ ਅਸੀਂ ਆਪਣਾ ਖਾ ਕੇ ਖਾ ਸਕਦੇ ਖਾ ਆ, ਸਕਦੇ, ਆਪਣੀ ਜ਼ਮੀਨ ਆਜ਼ਾਦੀ ਦੇ ਨਾਲ ਰਹਿ ਸਕਦੇ ਆਜ਼ਾਦੀ ਦੇ ਨਾਲ ਰਹਿ ਸਕਦੇ ਆ। ਤੁਸੀਂ ਦੇਖੋ ਦੁਨੀਆ ਭਰ ਦੇ ਵਿੱਚ ਇਹ ਮੁਹਿੰਮ ਚੱਲੀ ਆ ਕਿਸਾਨੀ ਦੇ ਉਲਟ ਬਈ ਵੀ ਇਹ ਜਿਹੜੀ ਆਜ਼ਾਦੀ ਆ, ਜਿਹੜੀ ਸੋਵਰਨਟੀ ਆ, ਇਹ ਬੰਦੇ ਦੀ ਅੰਦਰੋਂ ਕਿੱਦਾਂ ਮਾਰਨੀ ਆ। ਕਿੱਦਾਂ ਮਾਰਨੀ ਆ, ਬਸ ਉਹ ਇਸ ਗੱਲ ਤੇ ਪੂਰਾ ਜ਼ੋਰ ਲੱਗਾ ਆ। ਕਾਰਪੋਰੇਟ ਕਿਸਾਨੀ ਦਾ ਮਤਲਬ ਹੀ ਇਹ ਆ ਵੀ ਬਿਲਕੁਲ। ਆਜ਼ਾਦੀ ਜਿਹੜੀ ਉਹ ਭੰਗ ਕਰ ਦੋ। ਇੱਕੋ ਇੱਕ ਹੈਗਾ ਖੇਤੀਬਾੜੀ ਦਾ ਕੰਮ ਜਿੱਥੇ ਤੁਹਾਨੂੰ ਪੂਰੀ ਆਜ਼ਾਦੀ ਆ, ਪਰ ਉਹ ਕਹਿੰਦੇ ਨਹੀਂ ਤੁਹਾਨੂੰ ਆਜ਼ਾਦ ਨਹੀਂ ਰਹਿਣ ਦੇਣਾ। ਨਹੀਂ ਨਾ ਹੁਣ ਤੁਸੀਂ ਦੇਖ ਲਓ ਵੀ ਮੱਕੀ ਜਿੰਨੀ ਲੱਗਦੀ ਅਮਰੀਕਾ 'ਚ ਕੋਈ ਬੀ ਬਣਾ ਸਕਦਾ? ਬੀ ਹਰ ਵਾਰੀ ਨਵਾਂ ਲੈਣਾ ਪੈਣਾ ਬੰਦੇ, ਤੇ ਜੇ ਕੋਈ ਵੱਖਰਾ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਕਿੰਨਾ ਰੌਲਾ ਪੈਂਦਾ, ਕਿੰਨਾ ਬਹੁਤ ਪੈਂਦਾ। ਕਿੰਨਾ ਇੱਕ ਮੈਨੂੰ ਯਾਦ ਆ, ਮੈਨੂੰ ਹੁਣ ਸੂਬਾ ਭੁੱਲ ਗਿਆ, ਕਤਲ ਹੋ ਗਿਆ, ਬੰਦੇ ਨੇ ਆਪਣਾ ਬਣਾ ਲਿਆ ਸੀ। ਵਾਹ ਜੀ ਵਾਹ। ਜਿਹੜੇ GMO ਵਾਲੇ ਆ ਹਾਂ ਉਹ ਕਹਿੰਦੇ ਵੀ ਤੂੰ ਕਰ ਹੀ ਨਹੀਂ ਸਕਦਾ, ਬਸ ਰੌਲੇ ਗੋਲੇ ਦੇ ਵਿੱਚ ਉਹ ਬੰਦੇ ਦਾ ਕਤਲ ਹੋ ਗਿਆ। ਬਸ ਨਹੀਂ ਜੀ, ਇਹ ਇੱਥੋਂ ਤੱਕ ਆ। ਸੋ ਇੱਕ ਤਾਂ ਚੀਜ਼ਾਂ ਇਹ ਆ ਵੀ ਚਾਹੇ ਬੈਕਯਾਰਡ 'ਚ ਭਾਈ ਮਿਰਚਾਂ ਦਾ ਬੂਟਾ ਲਾਓ ਤੇ ਭਾਵੇਂ ਟਮਾਟਰ ਦਾ ਬੂਟਾ ਲਾਓ। ਬਿਲਕੁਲ ਇਹ ਜਿਹੜੀ ਕਿਸਾਨੀ ਆ, ਆਪ ਪੈਦਾ ਕਰਕੇ ਆਪ ਖਾਣ ਵਾਲੀ ਜਿਹੜੀ ਚੀਜ਼ ਆ ਨਾ, ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਐਵੇਂ ਨਹੀਂ ਆਪਾਂ ਨੂੰ ਜ਼ਮੀਨਾਂ ਦਵਾਈਆਂ। ਬਿਲਕੁਲ ਹੁਣ ਹਰੇਕ ਬੰਦੇ ਨੇ, ਜਿਸ ਬੰਦੇ ਨੇ ਬੈਕਯਾਰਡ 'ਚ ਵੀ ਆਪਣੇ ਸਬਜ਼ੀ ਲਾਈ ਨਾ, ਉਹ ਤਕਾਲਾਂ ਨੂੰ ਕਿਸਾਨ ਵਾਂਗੂ ਗੇੜਾ ਮਾਰਦਾ। ਬਿਲਕੁਲ ਮਾਰਦਾ। ਦੇਖ ਲੈ, ਚੈੱਕ ਕਰੀਏ, ਹਾਂ ਵੀ ਦੇਖੀਏ ਵੀ ਕੀ ਉਹਨੂੰ ਪਾਣੀ ਲਾਉਣੇ ਵਾਲਾ, ਕੀ ਗੋਡੀ, ਉਹ ਵੀ ਇੱਕ ਆਜ਼ਾਦੀ ਫੀਲਿੰਗ ਆ। ਬੰਦਾ ਕਹਿੰਦਾ ਵੀ ਮੈਂ ਆਜ਼ਾਦ ਆ ਇੱਥੇ, ਮੈਂ ਅਗਾ ਰਿਹਾ, ਮੈਂ ਅਗਾ ਰਿਹਾ। ਉਹ ਸਵਾਦ ਕਿੰਨੀ ਲੱਗਦੀ ਨਾਲੇ। ਬਿਲਕੁਲ ਬਿਲਕੁਲ ਕੋਈ ਵੀ ਚੀਜ਼ ਆ ਤੁਸੀਂ ਆਪਣੇ ਘਰੇ ਉਗਾਉਂਦੇ ਆ, ਤਾਂ ਹੁਣ ਤਾਂ ਮਹਿੰਗਾਈ ਇੰਨੀ ਹੋ ਗਈ ਆ, ਹੁਣ ਤਾਂ ਤੁਸੀਂ ਘਰੇ ਤੁਹਾਨੂੰ ਵੱਧ ਤੋਂ ਵੱਧ ਇਹ ਚੀਜ਼ਾਂ ਲੋਕਾਂ ਸਾਰਿਆਂ ਨੂੰ ਉਗਾਉਣੀਆਂ ਚਾਹੀਦੀਆਂ। ਬਿਲਕੁਲ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਜੀ, ਅੱਜ ਤੁਸੀਂ ਸਾਡੇ ਨਾਲ ਜੁੜੇ, ਗੱਲਾਂ ਬਾਤਾਂ ਕੀਤੀਆਂ, ਸੌਗੀ ਦੇ ਬਾਰੇ ਵੀ ਗੱਲਬਾਤ ਕੀਤੀ, ਤੇ ਨਾਲ ਬਾਕੀ ਆਪਾਂ ਇਸ ਪਾਸੇ ਵੱਲ ਨੂੰ ਵੀ ਗੱਲਬਾਤ ਜਿਹੜੀ ਆ ਕਿਸਾਨੀ ਨੂੰ ਵੀ ਲੈ ਕੇ ਆਪਾਂ ਕੀਤੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਮਲ ਜੀ।